ਕਿ ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਬਲਤੇਜ ਪੰਨੂ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਖਾਸ ਵਾਪਰੀਆਂ ਘਟਨਾਵਾਂ ਤੇ ਕੁਝ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰ ਲੈਣਾ ਸਾਡੇ ਸਪਾਂਸਰ ਦੇ ਉੱਤੇ ਤੇ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ, ਕਿਉਂਕਿ ਉਹ ਜ਼ਰੀਆ ਬਣਦੇ ਨੇ ਤੁਹਾਡੇ ਤੱਕ ਇਹਨਾਂ ਪ੍ਰੋਗਰਾਮਾਂ ਨੂੰ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 25 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਮ ਹੈ। ਵਧੀਆ ਸੇਵਾਵਾਂ ਦਿੰਦੇ ਨੇ। ਜੇਕਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੋਵੇ ਤਾਂ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤੇ ਜੇ ਇਹਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਸਫੀਲਡ, ਗੁਰਮੇਲ ਲਿੱਦਰ ਬੇਕਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 855 905 2575। ਅੱਜ ਦੇ ਪ੍ਰੋਗਰਾਮ ਦੇ ਵਿੱਚ ਪੰਨੂ ਸਾਹਿਬ ਆਪਣੇ ਸਵਾਲਾਂ ਦੇ ਜਵਾਬ ਦਿੰਦੇ ਨੇ। ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਉਹਨਾਂ ਨੂੰ ਸਵਾਲ ਵੀ ਕਰ ਸਕੋਗੇ, ਪਰ ਪਹਿਲਾਂ ਉਹਨਾਂ ਤੋਂ ਕੁਝ ਖਾਸ ਖਬਰਾਂ ਤੇ ਕੁਝ ਖਾਸ ਜਾਣਕਾਰੀਆਂ ਲਵਾਂਗੇ ਆਪਾਂ। ਸਟੂਡੀਓ ਦਾ ਨੰਬਰ ਹੈ 408 272 5200। ਪੰਨੂ ਸਾਹਿਬ ਦਾ ਕਰਦੇ ਹਾਂ ਸਵਾਗਤ ਤੇ ਫਿਰ ਉਹਨਾਂ ਤੋਂ ਖਬਰਾਂ ਦੀ ਲਵਾਂਗੇ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਜੀ ਬਹੁਤ ਮਿਹਰਬਾਨੀ। ਔਰ ਸਟਾਰਟਿੰਗ 'ਚ ਮੈਂ ਇਹ ਜਾਣਕਾਰੀ ਥੋੜੀ ਜਿਹੀ ਦੇ ਦੇਵਾਂ। ਜਿਹੜਾ ਮੁਹਾਲੀ ਦੇ ਵਿੱਚ ਧਮਾਕਾ ਹੋਇਆ ਜੀ ਰਾਤ, ਜਿਹੜਾ ਇੰਟੈਲੀਜੈਂਸ ਦਾ ਦਫ਼ਤਰ ਹੈ ਉਹਦੇ ਉੱਤੇ ਔਰ ਬਲਾਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੂੰ ਕੋਈ ਕਿਸੇ ਕਿਸਮ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਬਿਲਡਿੰਗ ਦੇ ਸ਼ੀਸ਼ੇ ਵਗੈਰਾ ਟੁੱਟੇ ਨੇ। ਇੰਨਾ ਕੁ ਪਤਾ ਲੱਗ ਰਿਹਾ ਹੈ ਕਿ ਔਕੂ, ਜਿਹੜਾ ਕਿ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਹੈ, ਹਾਂਜੀ ਉਹਦੇ ਉੱਤੇ ਹਮਲਾ ਕਰਨ ਦੇ ਵਾਸਤੇ ਇਹ ਰੇਕੀ ਕੀਤੀ ਗਈ ਸੀ। ਜਿੰਨੀ ਇੱਕ ਡਿਟੇਲ ਜਿਹੜੀ ਸਾਹਮਣੇ ਆ ਰਹੀ ਹੈ, ਜੇ ਉਹਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਇਹਦਾ ਮਤਲਬ ਇਹ ਆ ਕਿ ਇਹਦੇ ਪਿੱਛੇ ਕਿਸੇ ਗੈਂਗਸਟਰ ਦੇ ਜਿਹੜੇ ਨੇ ਉਹਨਾਂ ਦਾ ਹੱਥ ਹੋ ਸਕਦਾ ਹੈ, ਕਿਉਂਕਿ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਜਿਹੜਾ ਉਹ ਗੈਂਗਸਟਰਾਂ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਜਿਹੜਾ ਉਹ ਬਣਾਇਆ ਹੋਇਆ। ਜੀ ਇੰਨੀ ਕੁ ਜਾਣਕਾਰੀ ਹੈ। ਕੌਣ ਹੈ ਇਹਦੇ ਪਿੱਛੇ, ਕੀ ਰੀਜ਼ਨ ਹੈ, ਅਜੇ ਕੁਝ ਬਹੁਤਾ ਨਹੀਂ ਆਇਆ। ਪਰ ਇੱਕ ਗੱਲ ਜਿਹੜੀ ਜ਼ਰੂਰ ਫਿਕਰਮੰਦੀ ਵਾਲੀ ਹੈਗੀ ਆ ਕਿ ਇਹ ਜਿਹਦੇ ਨਾਲ ਹਮਲਾ ਜਿਹੜਾ ਕੀਤਾ ਗਿਆ ਉਹ ਜਿਹੜਾ ਅਫਗਾਨਿਸਤਾਨ ਦੇ ਵਿੱਚ ਵਰਤਿਆ ਜਾਂਦਾ ਸੀ, ਔਰ ਰਸ਼ੀਆ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਵੀ ਉਹ ਮਟੀਰੀਅਲ ਵਰਤਿਆ ਜਾਂਦਾ। ਜਿੰਨੇ ਉੱਥੇ ਟਾਵਰ ਦੇ ਉੱਤੇ ਫੋਨ ਨੇ ਉਹ ਸਾਰੇ ਦੇ ਸਾਰੇ ਕੱਢੇ ਗਏ ਆ ਕਿ ਕੌਣ ਕੌਣ ਐਕਟਿਵ ਸੀ ਉਸ ਵੇਲੇ। ਇੱਕ ਕਾਰ ਜਿਹੜੀ ਵੇਖੀ ਗਈ ਆ ਜਿਹਦੇ ਵਿੱਚ 2 ਜਾਣੇ ਬੈਠੇ ਹੋਏ ਸੀਗੇ, ਉਹ ਕੌਣ ਸੀ, ਕਾਰ ਕਿਹਦੀ ਸੀਗੀ, ਕੌਣ ਬੰਦੇ ਸੀਗੇ, ਅਜੇ ਤੱਕ ਇਹਦਾ ਵਿਸਥਾਰ ਸਾਹਮਣੇ ਨਹੀਂ ਜਿਹੜਾ ਉਹ ਆ ਸਕਿਆ। ਇੰਨੀ ਅਪਡੇਟ ਹੈ ਮੁਹਾਲੀ ਦੇ ਵਿੱਚ ਇੰਟੈਲੀਜੈਂਸ ਵਿੰਗ ਦੀ ਬਿਲਡਿੰਗ ਦੇ ਉੱਤੇ ਹੋਏ ਹਮਲੇ ਦੀ। ਜੀ 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 ਅੱਛਾ ਪੰਨੂ ਸਾਹਿਬ, ਕੌਮਾਂਤਰੀ ਖਬਰਾਂ ਤੋਂ ਆਪਾਂ ਸ਼ੁਰੂਆਤ ਕਰ ਲਈਏ। ਸ਼੍ਰੀਲੰਕਾ ਦੇ ਵਿੱਚ ਸਥਿਤੀ ਬਹੁਤ ਮਾੜੀ ਹੋ ਗਈ ਹੈ ਜੀ, ਹਿੰਸਕ ਹੋ ਗਿਆ ਸਾਰਾ ਕੁਝ, ਰੋਸ ਮੁਜ਼ਾਹਰੇ। ਐਕਚੁਅਲੀ ਕੁਛ ਦਿਨ ਪਹਿਲਾਂ, ਕੁਛ ਹਫ਼ਤੇ ਪਹਿਲਾਂ ਆਪਾਂ ਇੱਕ ਦਿਨ ਗੱਲ ਕੀਤੀ ਸੀਗੀ ਸ੍ਰੀਲੰਕਾ ਦੇ ਬਾਰੇ ਦੇ ਵਿੱਚ, ਕਿ ਜੀ ਸ੍ਰੀਲੰਕਾ ਦੇ ਵਿੱਚ ਜਿਹੜੀ ਸਥਿਤੀ ਆ ਉਹ ਭੁੱਖਮਰੀ ਵਾਲੀ ਹੋ ਗਈ। ਮੈਂ ਉਦੋਂ ਇਹ ਗੱਲ ਕਹੀ ਸੀਗੀ ਕਿ ਜੇ ਕਾਬੂ ਨਾ ਪਿਆ ਹਾਂਜੀ ਤੇ ਜਿਹੜੇ ਲੋਕ ਨੇ ਉਹ ਬਾਗੀ ਹੋ ਜਾਣਗੇ, ਸੜਕਾਂ ਦੇ ਉੱਤੇ ਆ ਜਾਣਗੇ। ਕੁਛ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਬਣ ਗਏ ਹੋਏ ਆ ਇੱਥੇ ਸ੍ਰੀਲੰਕਾ ਦੇ ਵਿੱਚ। ਔਰ ਸ੍ਰੀਲੰਕਾ 'ਚ ਗ੍ਰਹਿ ਯੁੱਧ ਦਾ ਖਤਰਾ ਖੜਾ ਹੋ ਗਿਆ। ਜੀ ਇੱਕ ਨੇਤਾ ਜਿਹੜਾ ਸੀਗਾ, ਹੁਣ ਤੋਂ ਕੁਝ ਸਮਾਂ ਪਹਿਲਾਂ ਖਬਰ ਆ ਰਹੀ ਆ, ਲੋਕਾਂ ਨੇ ਉਹਨੂੰ ਘੇਰ ਲਿਆ, ਸਣੇ ਕਾਰ ਦੇ ਉਹਨੂੰ ਨਹਿਰ ਦੇ ਵਿੱਚ ਸੁੱਟਤਾ, ਝੀਲ ਦੇ ਵਿੱਚ। ਜੀ ਔਰ ਸ੍ਰੀਲੰਕਾ ਦੀ ਆਰਥਿਕ ਜਿਹੜੀ ਸਥਿਤੀ ਆ ਉਹਦੇ ਤੋਂ ਇਹ ਸਾਰਾ ਬਣਿਆ ਇਸ ਵੇਲੇ ਗ੍ਰਹਿ ਯੁੱਧ ਵੱਲ ਬੜੀ ਤੇਜ਼ੀ ਦੇ ਨਾਲ ਵਧ ਰਿਹਾ। ਕੱਲ ਉੱਥੋਂ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਵਿਰੋਧੀ ਧਿਰਾਂ ਦੇ ਦਬਾਅ ਦੇ ਹੇਠ ਅਸਤੀਫਾ ਦੇ ਦਿੱਤਾ। ਉਹਦੇ ਅਸਤੀਫੇ ਤੋਂ ਨਾਖੁਸ਼ ਜਿਹੜੇ ਉਹਦੇ ਸਮਰਥਕ ਸੀਗੇ, ਉਹਨਾਂ ਨੇ ਰਾਜਧਾਨੀ ਕੋਲੰਬੋ ਦੇ ਵਿੱਚ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ, ਜਿਸ ਤੋਂ ਬਾਅਦ ਵਿਰੋਧੀ ਜਿਹੜੇ ਸੀ ਉਹ ਵੀ ਗੁੱਸੇ ਦੇ ਵਿੱਚ ਆ ਗਏ। ਔਰ ਰਾਜਪਕਸ਼ੇ ਦੇ ਸਮਰਥਕਾਂ ਨੇ
ਕੋਲੰਬੋ ਛੱਡ ਕੇ ਜਾਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੀਆਂ ਗੱਡੀਆਂ ਨੂੰ ਥਾਂ-ਥਾਂ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ। ਪ੍ਰਦਰਸ਼ਨਕਾਰੀਆਂ ਨੇ ਹੰਮਨ ਟੋਟਾ ਤੇ ਮਹਿੰਦਾ ਰਾਜਪਕਸ਼ੇ ਦੇ ਪੁਸ਼ਤੈਨੀ ਘਰ ਨੂੰ ਅੱਗ ਲਾਤੀ। ਰਾਜਧਾਨੀ ਕੋਲੰਬੋ ਦੇ ਵਿੱਚ ਸਾਬਕਾ ਮੰਤਰੀ ਜਾਨਸਨ ਫਰਨੈਂਡੋ ਨੂੰ ਕਾਰ ਸਣੇ ਝੀਲ ਦੇ ਵਿੱਚ ਸੁੱਟਤਾ। 12 ਤੋਂ ਜ਼ਿਆਦਾ ਮੰਤਰੀਆਂ ਦੇ ਘਰ ਸਾੜੇ ਜਾ ਚੁੱਕੇ ਆ। ਸ੍ਰੀਲੰਕਾ ਦੇ ਵਿੱਚ ਜਿਹੜਾ ਇਸ ਵੇਲੇ ਸੰਸਦ ਜਨਕ ਬੰਡਾਰਾ ਟੇਨਾਕੂਨ ਦੇ ਦੰਬੂਲਾ ਘਰ ਦੇ ਵਿੱਚ ਅੱਗ ਲਾਤੀ ਗਈ। ਸ੍ਰੀਲੰਕਾ ਬਾਰ ਐਸੋਸੀਏਸ਼ਨ ਨੇ ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਦੀ ਅਪੀਲ ਕੀਤੀ ਹੈ। ਜਿਹੜੇ ਪ੍ਰਧਾਨ ਮੰਤਰੀ ਦੇ ਘਰ ਦੇ ਅੰਦਰ ਫਾਇਰਿੰਗ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ। ਟੈਂਪਲ ਟਰੀ ਦਾ ਮੇਨ ਗੇਟ ਤੋੜ ਦਿੱਤਾ ਗਿਆ ਜਿੱਥੇ ਕਿ ਖੜੇ ਟਰੱਕ ਦੇ ਵਿੱਚ ਅੱਗ ਲਾ ਦਿੱਤੀ ਗਈ। ਔਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਘਰ ਦੇ ਅੰਦਰ ਗੋਲੀਬਾਰੀ ਦੀ ਜਿਹੜੀ ਉਹ ਖਬਰ ਆ ਰਹੀ ਆ। ਔਰ ਹਿੰਸਕ ਹੋਈ ਭੀੜ ਨੂੰ ਕਾਬੂ ਕਰਨ ਦੇ ਵਾਸਤੇ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਦਾਗੇ, ਹਵਾਈ ਫਾਇਰਿੰਗ ਕੀਤੀ ਗਈ। ਔਰ ਜਿਹੜਾ ਸ੍ਰੀਲੰਕਾ ਦੇ ਵਿੱਚ 1996 ਦਾ ਵਰਲਡ ਕੱਪ ਵਿਜੇਤਾ ਟੀਮ ਦਾ ਕਪਤਾਨ ਅਰਜੁਨ ਰਾਣਾਤੁੰਗੇ ਨੇ ਪ੍ਰਧਾਨ ਮੰਤਰੀ ਦੇ ਘਰ ਦੇ ਵਿੱਚ ਹਿੰਸਾ ਦੇ ਵਾਸਤੇ ਜਿਹੜੀ SLPP ਪਾਰਟੀ ਹੈ ਉਹਨੂੰ ਜ਼ਿੰਮੇਦਾਰ ਠਹਿਰਾਇਆ। ਰਣਤੁੰਗੇ ਨੇ ਇਹ ਗੱਲ ਕਹੀ ਹੈ ਕਿ ਲੋਕਾਂ ਦੀ ਹਿੰਸਕ ਭੀੜ ਨੂੰ ਇਕੱਠਾ ਕੀਤਾ ਗਿਆ ਸੀਗਾ। ਪਿਛਲੇ ਦਿਨੀ ਸ੍ਰੀਲੰਕਾਈ ਸਾਂਸਦ ਅਮਰਕ੍ਰਿਤੀ ਅਥੂਕੋਰਲਾ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਰਿਪੋਰਟ ਦੇ ਮੁਤਾਬਕ ਅਮਰਕ੍ਰਿਤੀ ਨੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਫਾਇਰਿੰਗ ਕਰਤੀ ਸੀ। ਬਾਅਦ ਦੇ ਵਿੱਚ ਭੀੜ ਤੋਂ ਬਚਣ ਦੇ ਵਾਸਤੇ ਬਿਲਡਿੰਗ 'ਚ ਉਹ ਲੁਕ ਗਿਆ। ਉੱਥੋਂ ਉਹਦੀ ਡੈੱਡ ਬੋਡੀ ਬਰਾਮਦ ਹੋਈ ਆ। ਇਹ ਨਹੀਂ ਪਤਾ ਉਹਦੀ ਮੌਤ ਕਿਵੇਂ ਹੋਈ ਆ। ਇਸ ਵੇਲੇ ਐਮਰਜੈਂਸੀ ਲਗਾ ਦਿੱਤੀ ਗਈ ਆ ਪੂਰੇ ਸ੍ਰੀਲੰਕਾ ਦੇ ਵਿੱਚ ਕਿਉਂਕਿ ਗਵਾਂਢੀ ਮੁਲਕ ਹੈ। ਉੱਥੋਂ ਦੀ ਜਿਹੜੀ ਸਥਿਤੀ ਆ ਉਹਦੇ ਉੱਤੇ ਉਹਦਾ ਅਸਰ ਜਿਹੜਾ ਨੇੜੇ ਤੇੜੇ ਦੇ ਮੁਲਕਾਂ ਦੇ ਉੱਤੇ ਵੀ ਪੈਂਦਾ। ਸਵਾਲ ਸਭ ਤੋਂ ਵੱਡਾ ਇਹ ਆ ਕਿ ਜਿਸ ਤਰੀਕੇ ਦੇ ਨਾਲ ਮਹਿੰਗਾਈ ਵੱਧਦੀ ਤੁਰੀ ਜਾ ਰਹੀ ਹੈ ਉਹਦੇ ਤੋਂ ਲੋਕੀ ਕਰਨਗੇ ਕੀ। ਸਮੱਸਿਆ ਸਿਰਫ ਸ੍ਰੀਲੰਕਾ ਦੀ ਨਹੀਂ ਗੀ, ਉਹਦੇ ਨਾਲ ਲੱਗਵੇਂ ਮੁਲਕਾਂ ਦੀ ਵੀ ਹੈ। ਚਾਹੇ ਉਹ ਨੇਪਾਲ ਹੈ, ਚਾਹੇ ਉਹ ਭਾਰਤ ਹੈ, ਇਹ ਤੋਂ ਅੱਗੇ ਤੁਰ ਪੋ ਚਾਹੇ ਪਾਕਿਸਤਾਨ ਹੈ ਤੇ ਚਾਹੇ ਫਿਰ ਅਫਗਾਨਿਸਤਾਨ ਹੈ। ਸਿਚੁਏਸ਼ਨ ਜਿਹੜੀ ਆ ਉਹ ਬਹੁਤ ਸਾਰੇ ਜਗ੍ਹਾ ਦੇ ਉੱਤੇ ਇੱਕੋ ਜਿਹੀ ਆ। ਜਦੋਂ ਕੇਂਦਰ ਦੇ ਵਿੱਚ ਤੇ ਭਾਰਤ ਦੇ ਵਿੱਚ ਸਰਕਾਰ ਆਈ ਸੀ ਤਾਂ 490 ਰੁਪਏ ਦਾ ਗੈਸ ਦਾ ਸਿਲੰਡਰ ਹੁੰਦਾ ਸੀ। ਅੱਜ 1000 ਰੁਪਏ ਦਾ ਹੋ ਗਿਆ, 999 ਰੁਪਏ ਦਾ। ਜਿਹੜਾ ਇੱਕ ਮਜ਼ਦੂਰ ਆ ਦਿਹਾੜੀ ਕਰਕੇ ਉਹ ਕਮਾ ਕੇ ਆਪਣੇ ਟੱਬਰ ਦੇ ਵਾਸਤੇ ਕੀ ਲੈ ਕੇ ਜਾਊਗਾ ਘਰੇ, ਕਿੱਥੋਂ ਲੈ ਕੇ ਜਾਊਗਾ, ਕਿਵੇਂ ਲੈ ਕੇ ਜਾਊਗਾ। ਚਲੋ ਸ੍ਰੀਲੰਕਾ ਦੀ ਸਿਚੁਏਸ਼ਨ ਦੇ ਨਾਲ ਇੱਥੇ ਕੰਪੇਅਰ ਤਾਂ ਨਹੀਂ ਕੀਤਾ ਜਾ ਸਕਦਾ, ਨਾ ਮੈਂ ਕੰਪੇਅਰ ਕਰ ਰਿਹਾ, ਪਰ ਇੱਕ ਸਵਾਲ ਗੰਭੀਰ ਜਿਹੜਾ ਜ਼ਰੂਰ ਆ, ਜਿਹੜਾ ਕੁਝ ਹਫ਼ਤੇ ਪਹਿਲਾਂ ਸ੍ਰੀਲੰਕਾ ਦੇ ਬਾਰੇ ਦੇ ਵਿੱਚ ਮੈਂ ਰੇਜ਼ ਕੀਤਾ ਸੀ ਵੀ ਸਿਚੁਏਸ਼ਨ ਜਿਹੜੀ ਆ ਬਹੁਤੇ ਇਧਰਲੇ ਮੁਲਕਾਂ ਦੀ ਕਿਤੇ ਇਹੋ ਜਿਹੀ ਨਾ ਬਣ ਜੇ, ਲੋਕ ਲੁੱਟਮਾਰ ਵਾਲੇ ਪਾਸੇ ਨੂੰ ਨਾ ਜਿਹੜਾ ਉਹ ਤੁਰ ਪੈਣ। ਕਿਉਂਕਿ ਲੋਕ ਇਸ ਮੁਲਕ ਦੇ ਵਿੱਚ ਜਿਹੜੀ ਸਾਡੇ ਸਮੱਸਿਆ ਵੱਡੀ ਇਹ ਆ, ਇੱਥੇ ਜਿਹੜੀਆਂ ਸਮੱਸਿਆਵਾਂ ਨੇ ਮੇਨ ਉਹਨਾਂ ਤੋਂ ਧਿਆਨ ਡਾਈਵਰਟ ਕਰਨ ਦੇ ਵਾਸਤੇ ਹਿੰਦੂ ਮੁਸਲਿਮ ਵਿਵਾਦ, WhatsApp ਯੂਨੀਵਰਸਿਟੀ ਔਰ ਜਿਹੜਾ ਗੋਦੀ ਮੀਡੀਆ ਦੇ ਚੈਨਲਸ ਨੇ ਉਹ ਜਿਹੋ ਜਿਹੀਆਂ ਡਿਬੇਟ ਦਿਖਾ ਰਹੇ ਆ, ਮੇਰੀ ਜਾਤੇ ਉਹ ਬਹੁਤ ਖਤਰਨਾਕ ਨੇ। ਆਖਿਰ ਲੋਕ ਕਿੰਨੀ ਦੇਰ ਤੱਕ ਉਹ ਡਿਬੇਟ ਸੁਣ ਕੇ ਆਪਣਾ ਢਿੱਡ ਭਰਨਗੇ। ਜੀ ਬਿਲਕੁਲ। ਪਨੂੰ ਸਾਹਿਬ ਅਗਲੀ ਖਬਰ ਵੱਲ ਵਧੀਏ ਤੇ ਖਬਰ ਕੋਈ ਬਹੁਤੀ ਚੰਗੀ ਨਹੀਂ ਹੈ। ਗੱਲ ਸ੍ਰੀਲੰਕਾ ਦੀ ਕਰਕੇ ਹਟਿਆ, ਹਾਲਾਤ ਮਾੜੇ ਨੇ ਤੇ ਹਾਲਾਤ ਭਾਰਤੀ ਰੁਪਈਏ ਦੇ ਵੀ ਬਹੁਤ ਮਾੜੇ ਹੋ ਚੁੱਕੇ ਆ। ਸਭ ਤੋਂ ਹੇਠਲੇ ਪੱਧਰ ਤੇ ਦੱਸੀਦਾ 2013 ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਸਪੀਚ ਜੇ ਤੁਸੀਂ ਅੱਜ ਸੁਣੋ ਤੇ ਉਹ ਤੁਹਾਨੂੰ ਅਟਪਟੀ ਲੱਗੂਗੀ। ਉਦੋਂ ਕਹਿੰਦੇ ਸੀਗੇ ਕਿ ਮੈਂ ਇਹ ਪੁੱਛਣਾ ਚਾਹੁੰਦਾ ਕਿ ਰੁਪਈਆ ਤੇ ਜਿਹੜੀ ਸਰਕਾਰ ਹੈ ਡਾਕਟਰ ਮਨਮੋਹਨ ਸਿੰਘ ਹੋਰਾਂ ਵਾਲੀ, ਉਹਦੇ ਵਿੱਚ ਦੌੜ ਲੱਗੀ ਹੋਈ ਆ ਵੀ ਜ਼ਿਆਦਾ ਕਿਹੜਾ ਡਿੱਗਦਾ। ਇਹ ਉਹਨਾਂ ਦਾ ਜਿਹੜਾ ਸਵਾਲ ਸੀਗਾ। ਉਦੋਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਨੇਤਾ ਮਰਹੂਮ ਸੁਸ਼ਮਾ ਸਵਰਾਜ ਹੋਰਾਂ ਨੇ ਬਹੁਤ ਤਕੜੇ ਅਟੈਕ ਉਦੋਂ ਦੀ ਸਰਕਾਰ ਦੇ ਉੱਤੇ ਕੀਤੇ ਸੀ। ਬੇਸ਼ੱਕ ਇਹ ਕਿਸੇ ਨੂੰ ਇਹ ਕਿਉਂਕਿ ਭਾਰਤੀ ਅਰਥਚਾਰੇ ਦੇ ਨਾਲ ਜੁੜੀ ਹੋਈ ਗੱਲ ਹੈ, ਪਰ ਮੇਰੇ ਵਾਸਤੇ ਜਿਹੜੀ ਫਿਕਰਮੰਦੀ ਜਾਂ ਤੁਹਾਡੇ ਨਾਲ ਡਿਸਕਸ ਕਰਨ ਦਾ ਮਤਲਬ ਇਹ ਆ ਕਿ ਸਾਡੇ ਬੱਚੇ ਇਸ ਵੇਲੇ ਪੰਜਾਬ ਦੇ
ਬਹੁਤ ਵੱਡੀ ਗਿਣਤੀ ਦੇ ਵਿੱਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਦੇ ਵਿੱਚ ਪੜ੍ਹਦੇ ਆ। ਹਾਂਜੀ ਉਹਨਾਂ ਦੇ ਮਾਪੇ ਇੱਥੋਂ ਮਦਦ ਕਰਦੇ ਆ ਉਹਨਾਂ ਦੀ ਮੰਥਲੀ। ਔਰ ਕਿਸੇ ਵੇਲੇ ਪੰਜਾਬ ਦੇ ਵਿੱਚ 2000 ਕਰੋੜ ਰੁਪਈਆ ਬਾਹਰਲੇ ਮੁਲਕਾਂ ਤੋਂ ਆਉਂਦਾ ਹੁੰਦਾ ਸੀਗਾ। ਅੱਜ ਕਈ 2000 ਕਰੋੜ ਰੁਪਈਆ ਇੱਥੋਂ ਡਰੇਨ ਹੋ ਰਿਹਾ। ਜੀ ਇਹ ਚਰਚਾ ਚੱਲਦਾ ਰਿਹਾ ਕਿ ਇੱਥੋਂ ਦੇ ਜਿਹੜੇ ਨੇਤਾ ਨੇ ਉਹਨਾਂ ਨੇ ਬਹੁਤ ਮੋਟੀਆਂ ਜ਼ਮੀਨਾਂ ਬਾਹਰਲੇ ਮੁਲਕਾਂ 'ਚ ਬਣਾਈਆਂ ਨੇ। ਇੱਕ ਸਾਬਕਾ ਮੰਤਰੀ ਦਾ ਇਹ ਜ਼ਿਕਰ ਚੱਲਦਾ ਹੈ, ਜਿੱਥੋਂ ਤੁਸੀਂ ਗੱਲਬਾਤ ਕਰ ਰਹੇ ਹੋ ਉਸ ਏਰੀਏ ਦੇ ਵਿੱਚ ਉਹਨੇ 700 ਜਾਂ 750 ਏਕੜ ਜ਼ਮੀਨ ਖਰੀਦੀ ਆ। ਇੱਕ ਸਾਬਕਾ ਮੰਤਰੀ ਦੇ ਉੱਤੇ ਜਿਹੜਾ ਵਿਵਾਦਤ ਹੈ ਉਹਦੇ ਉੱਤੇ ਇਹ ਚਰਚਾ ਚੱਲਦਾ ਹੈ ਕਿ 6000 ਕਰੋੜ ਰੁਪਈਆ ਉਹਨੇ ਪਿਛਲੇ ਵਰੇ ਕੋਈ ਕੈਨੇਡਾ ਦੇ ਵਿੱਚ ਪੁੱਠੇ ਸਿੱਧੇ ਤਰੀਕੇ ਦੇ ਨਾਲ ਪਹੁੰਚਾਇਆ। ਇਹ ਗੱਲਾਂ ਅਕਸਰ ਚਰਚਾ ਦਾ ਵਿਸ਼ਾ ਬਣਦੀਆਂ ਨੇ। ਜਿਹੜਾ ਬ੍ਰੇਨ ਡਰੇਨ ਤਾਂ ਹੁੰਦਾ ਹੀ ਸੀਗਾ, ਹੋ ਰਿਹਾ। ਮਨੀ ਡਰੇਨ ਇਸ ਵੇਲੇ ਵੱਡੀ ਸਮੱਸਿਆ ਜਿਹੜੀ ਉਹ ਬਣੀ ਹੋਈ ਆ। ਚਲੋ ਇਹ ਤਾਂ ਨੇਤਾ ਕੱਢ ਰਹੇ ਆ, ਹੁਣ ਮਾਪੇ ਜਿਹੜੇ ਉਹ ਕੀ ਕਰਨ? ਉਹ ਇਹਦੇ ਨਾਲ ਵੱਡੀ ਮੁਸ਼ਕਲ ਦੇ ਵਿੱਚ ਨੇ। ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਅਮਰੀਕਨ ਜਿਹੜਾ ਡਾਲਰ ਹੈ ਉਹਦੀ ਮਜ਼ਬੂਤੀ ਤੇ ਵਿਦੇਸ਼ ਪੂੰਜੀ ਦੀ ਲਗਾਤਾਰ ਨਿਕਾਸੀ ਜਿਹੜੀ ਆ ਉਹਦੀ ਵਜ੍ਹਾ ਕਰਕੇ ਰੁਪਈਆ ਅਮਰੀਕਨ ਡਾਲਰ ਦੇ ਮੁਕਾਬਲੇ 60 ਪੈਸੇ ਟੁੱਟ ਕੇ ਰਿਕਾਰਡ ਹੇਠਲੇ ਪੱਧਰ ਦੇ ਉੱਤੇ ਚਲੇ ਗਿਆ, 77 ਰੁਪਈਏ ਤੇ 50 ਪੈਸੇ। ਜਿਹੜੀ ਵਿਦੇਸ਼ੀ ਮੁਦਰਾ ਕਾਰੋਬਾਰੀ ਨੇ ਉਹ ਇਹ ਕਹਿੰਦੇ ਆ ਕਿ ਮਹਿੰਗਾਈ ਬਾਰੇ ਵੱਧਦੀਆਂ ਚਿੰਤਾਵਾਂ ਤੇ ਇੰਟਰਨੈਸ਼ਨਲ ਕੇਂਦਰੀ ਬੈਂਕਾਂ ਦੇ ਵੱਲੋਂ ਦਰਾਂ ਹੋਰ ਵਧਾਉਣ ਦੇ ਖਦਸ਼ਿਆਂ ਦੇ ਵਿਚਾਲੇ ਇਨਵੈਸਟਰ ਰਿਸਕ ਲੈਣ ਤੋਂ ਬਚ ਰਹੇ ਆ। ਜਿਹੜੇ ਅੰਤਰ ਬੈਂਕ ਵਿਦੇਸ਼ੀ ਮੁਦਰਾ ਮਾਰਕੀਟ ਦੇ ਵਿੱਚ ਰੁਪਈਆ ਅਮਰੀਕਨ ਡਾਲਰ ਦੇ ਮੁਕਾਬਲੇ 77 ਰੁਪਈਏ ਤੇ 17 ਪੈਸੇ ਦੇ ਉੱਤੇ ਕਮਜ਼ੋਰ ਹੋ ਕੇ ਖੁੱਲਿਆ ਤੇ ਬਾਅਦ ਦੇ ਵਿੱਚ 77 ਰੁਪਈਏ ਤੇ 50 ਪੈਸੇ ਦੇ ਉੱਤੇ ਬੰਦ ਹੋਇਆ। ਪਿਛਲੇ ਬੰਦ ਭਾਅ ਦੇ ਮੁਕਾਬਲੇ 60 ਪੈਸੇ ਦੀ ਗਿਰਾਵਟ ਜਿਹੜੀ ਆ ਉਹ ਦਿਖਾ ਰਿਹਾ। ਦਿਨ ਦੇ ਵਿੱਚ ਕਾਰੋਬਾਰ ਦੇ ਦੌਰਾਨ ਰੁਪਈਆ 77 ਰੁਪਈਏ 52 ਪੈਸੇ ਆਪਣੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ ਗਿਆ ਸੀ। ਔਰ ਬੀਤੇ ਵੀਕਐਂਡ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੁਪਈਆ 55 ਪੈਸੇ ਦੀ ਗਿਰਾਵਟ ਦੇ ਨਾਲ 79 ਰੁਪਈਏ ਤੇ 60 ਪੈਸੇ ਦੇ ਭਾਅ ਦੇ ਉੱਤੇ ਬੰਦ ਹੋਇਆ ਸੀਗਾ। 6 ਪ੍ਰਮੁੱਖ ਕਰੰਸੀਆਂ ਦੀ ਤੁਲਨਾ ਦੇ ਵਿੱਚ ਅਮਰੀਕਨ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕ ਜਿਹੜਾ ਜੀ ਉਹ 0.33% ਤੋਂ ਵੱਧ ਕੇ 104 ਦੇ ਉੱਤੇ ਜਿਹੜਾ ਉਹ ਪਹੁੰਚ ਗਿਆ। ਕਾਂਗਰਸ ਹੁਣ ਕਹਿੰਦੀ ਆ ਕਿ ਮੋਦੀ ਸਰਕਾਰ ਨੇ ਰੁਪਈਏ ਨੂੰ ICU ਦੇ ਵਿੱਚ ਪਹੁੰਚਾ ਦਿੱਤਾ। ਫਰਕ ਇਹ ਆ ਕਿ ਜਿਹੜੀਆਂ ਗੱਲਾਂ ਉਦੋਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ, ਉਦੋਂ ਕਾਂਗਰਸ ਕਹਿੰਦੀ ਸੀ ਇਹ ਤਾਂ ਐਵੇਂ ਬੋਲੀ ਜਾਂਦੇ ਆ। ਹੁਣ ਉਹ ਗੱਲਾਂ ਕਾਂਗਰਸ ਉਠਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਕਹਿੰਦੇ ਆ ਜੀ ਇੰਟਰਨੈਸ਼ਨਲ ਤੌਰ ਦੇ ਉੱਤੇ ਸਾਰਾ ਕੁਝ ਹੋ ਰਿਹਾ। ਜੇ ਅੱਜ ਇੰਟਰਨੈਸ਼ਨਲ ਮਾਰਕੀਟ ਦੀ ਵਜ੍ਹਾ ਦੇ ਨਾਲ ਹੋ ਰਿਹਾ ਤੇ ਵਿੱਚ 13 ਦੇ ਵਿੱਚ ਜਿਹੜੀਆਂ ਸਪੀਚ ਸੀਗੀਆਂ ਕਿ ਦੌੜ ਲੱਗੀ ਹੋਈ ਆ ਕਿ ਡਾਕਟਰ ਮਨਮੋਹਨ ਸਿੰਘ ਜ਼ਿਆਦਾ ਗਿਰ ਰਹੇ ਨੇ ਜਾਂ ਰੁਪਈਆ ਜ਼ਿਆਦਾ ਗਿਰ ਰਿਹਾ। ਹੁਣ ਕਹਿੰਦੇ ਪ੍ਰਧਾਨ ਮੰਤਰੀ ਦਾ ਕਸੂਰ ਕੋਈ ਨਹੀਂ। ਕੀ ਉਦੋਂ ਪ੍ਰਧਾਨ ਮੰਤਰੀ ਦਾ ਕਸੂਰ ਸੀ? ਅਸਲ ਦੇ ਵਿੱਚ ਕੀ ਆ ਕਿ ਪਾਲਿਸੀਜ਼ ਨੇ, ਮੁਲਕ ਦੀਆਂ ਪਾਲਿਸੀਜ਼ ਨੇ ਜਿੱਥੋਂ ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਚੱਲ ਰਿਹਾ। ਪਰ ਮੈਂ ਫੇਰ ਕਹੂੰਗਾ ਕਿ ਹੋ ਸਕਦਾ ਇਹਦੇ ਨਾਲ ਕੋਈ ਕਿਸੇ ਨੂੰ ਆਮ ਬੰਦੇ ਨੂੰ ਕੋਈ ਨਾ ਫਰਕ ਪੈਂਦਾ ਹੋਵੇ ਬਹੁਤਾ ਵੀ ਰੁਪਈਆ ਡਿੱਗ ਰਿਹਾ ਕਿ ਚੜ ਰਿਹਾ। ਪਰ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਬਾਹਰ ਪੜ੍ਹਦੇ ਆ ਉਹਨਾਂ ਨੂੰ ਇੰਨੇ ਪੈਸੇ ਦੇ ਨਾਲ ਕਿੱਡਾ ਵੱਡਾ ਫਰਕ ਪੈਂਦਾ। ਕਿਉਂਕਿ ਡਾਲਰ ਆਉਣੇ ਉਹ ਇੱਕ ਚੰਗੀ ਗੱਲ ਹੁੰਦੀ ਸੀ, ਡਾਲਰ ਖਰੀਦ ਕੇ ਉਧਰ ਜਾਣੇ ਉਹ ਦੁਕਾਨਾਂ ਤੋਂ ਮਿਲਦੇ ਨਹੀਂ ਅੱਜ ਕੱਲ। ਔਰ ਇਸ ਭਾਅ ਦੇ ਉੱਤੇ ਖਰੀਦ ਕੇ ਭੇਜਣੇ ਬੱਚਿਆਂ ਨੂੰ ਕਿੰਨਾ ਕੁ ਮਹਿੰਗਾ ਪੈ ਰਿਹਾ। ਇਹਦਾ ਇੱਕ ਹੋਰ ਅਸਰ ਜਿਹੜਾ ਵੱਡਾ ਇਹ ਪੈਂਦਾ ਕਿ ਜਿਹੜੇ ਅਫਸਰ ਨੇ ਨਾ, ਪੰਜਾਬ ਦੇ ਬਹੁਤ ਸਾਰੇ ਅਫਸਰ ਨੇ, ਉਹਨਾਂ ਦੇ ਬੱਚੇ ਬਾਹਰ ਪੜ੍ਹਦੇ ਆ ਤੇ ਜਦੋਂ ਡਾਲਰ ਸਟਰੋਂਗ ਹੁੰਦਾ, ਰੁਪਈਆ ਕਮਜ਼ੋਰ ਹੁੰਦਾ, ਉਹ ਰਿਸ਼ਵਤ ਦੇ ਰੇਟ ਵਧਾ ਦਿੰਦੇ ਜੀ ਬਿਲਕੁਲ। ਅੱਛਾ ਪਨੂ ਸਾਹਿਬ, ਗੱਲ ਇਹ ਆ ਵੀ ਪਿਛਲੇ ਕਿੰਨੇ ਲੰਬੇ ਅਰਸੇ ਤੋਂ ਹੀ, ਪਿਛਲੇ ਕਈ ਸਾਲਾਂ ਤੋਂ ਜਿਹੜਾ ਦੇਸ਼ ਧਰੋਹ ਕਾਨੂੰਨ ਆ ਉਹਦੀ ਧਾਰਾ ਅੱਜ ਕਹਿ ਲਓ ਉਹਦੀ ਦੁਰਵਰਤੋਂ ਦੇ ਇਲਜ਼ਾਮ ਲੱਗਦੇ ਰਹੇ ਸਿਆਸੀ ਧਿਰਾਂ ਦੇ ਉੱਤੇ, ਸਿਆਸੀ ਤਨਜ਼ੀਮਾਂ ਦੇ ਉੱਤੇ। ਹੁਣ ਕੇਂਦਰ ਨੇ ਕਿਹਾ ਵੀ ਦੇਸ਼ ਧਰੋਹ ਦੀ ਜਿਹੜੀ ਧਾਰਾ ਹੈ ਉਹ ਤੇ ਮੁੜ ਵਿਚਾਰਾਂਗੇ। ਐਕਚੁਅਲੀ ਇਹ ਨਾ ਜੀ ਪਟੀਸ਼ਨਾਂ ਪਈਆਂ ਨੇ ਜੀ ਸੁਪਰੀਮ ਕੋਰਟ ਦੇ ਵਿੱਚ। ਜੀ ਇੱਕ ਤਾਂ ਜਿਹੜੇ ਮਹੁਆ ਮੋਇਤਰਾ ਨੇ, ਹਾਂਜੀ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ, ਬਹੁਤ ਆਊਟਸਪੋਕਨ ਨੇ ਉਹ। ਜੀ ਔਰ ਇਹ ਕਿਹਾ ਜਾ ਸਕਦਾ ਕਿ ਜਿਹੜੇ ਬੈਸਟ
ਪਾਰਲੀਮੈਂਟੇਰੀਅਨਸ ਨੇ ਜਿਹੜੇ ਬੋਲਣ ਵਾਲੇ, ਉਹਨਾਂ ਦੇ ਵਿੱਚੋਂ ਇੱਕ ਨੇ। ਉਹਨਾਂ ਨੇ ਇਹ ਇੱਕ ਤਾਂ ਪਟੀਸ਼ਨ ਜਿਹੜੀ ਆ ਉਹ ਪਾਈ ਹੋਈ ਆ, ਕੁਝ ਪਟੀਸ਼ਨਾਂ ਹੋਰ ਪਈਆਂ ਹੋਈਆਂ ਨੇ। ਉਹਦੇ ਉੱਤੇ ਜਿਹੜਾ ਸੁਣਵਾਈ ਸ਼ੁਰੂ ਹੋਣੀ ਸੀ ਸੁਪਰੀਮ ਕੋਰਟ ਨੇ। ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਪੁੱਛਿਆ, ਦੱਸੋ ਕੀ ਪੱਖ ਦਿੰਦੇ ਹੋ ਆਪਣਾ, ਤੇ ਉਹਨਾਂ ਨੇ ਪਹਿਲਾਂ ਤਾਂ ਇਹ ਗੱਲ ਕਹਿਤੀ ਕਿ ਜੀ ਨਹੀਂ ਨਹੀਂ, ਇਹ ਵਾਪਸ ਨਹੀਂ ਹੋ ਸਕਦੀ, ਏਦਾਂ ਜਿਹੜਾ ਕਾਨੂੰਨ ਆ ਵਾਪਸ ਲੈਣਾ, ਅਸੀਂ ਬੜੀ ਵੱਡੀ ਟਰਬਲ ਦੇ ਵਿੱਚ ਪੈ ਜਾਵਾਂਗੇ, ਏਦਾਂ ਕਾਨੂੰਨ ਵਾਪਸ ਨਹੀਂ ਲਏ ਜਾ ਸਕਦੇ। ਜਦੋਂ ਸੁਪਰੀਮ ਕੋਰਟ ਨੇ ਕੁਝ ਸਖਤੀ ਵਿਖਾਈ ਤੇ ਜਿਹੜਾ ਕੇਂਦਰ ਦੀ ਸਰਕਾਰ ਆ ਉਹ ਇਸ ਗੱਲ ਤੋਂ ਲੈ ਕੇ ਡਰ ਗਈ ਵੀ ਜੇ ਸੁਪਰੀਮ ਕੋਰਟ ਨੇ ਇਹ ਧਾਰਾ ਰੱਦ ਕਰ ਦਿੱਤੀ ਤੇ ਫਿਰ ਉਹਨਾਂ ਨੂੰ ਮੁਸ਼ਕਲ ਜਿਹੜੀ ਹੋਊਗੀ। ਹੁਣ ਕੇਂਦਰ ਦੀ ਸਰਕਾਰ ਨੇ ਇਹ ਗੱਲ ਲਿਖ ਕੇ ਦਿੱਤੀ ਆ ਸੁਪਰੀਮ ਕੋਰਟ ਨੂੰ ਕਿ ਜੀ ਤੁਸੀਂ ਇਸ ਮਾਮਲੇ ਦੇ ਉੱਤੇ ਅਜੇ ਕੋਈ ਸੁਣਵਾਈ ਨਾ ਕਰੋ, ਅਸੀਂ ਛੇਤੀ ਇਹਨਾਂ ਧਾਰਾਵਾਂ ਦੇ ਉੱਤੇ ਵਿਚਾਰ ਕਰਾਂਗੇ, ਯੋਗ ਮੰਚ ਦੇ ਮੂਹਰੇ ਇਹ ਵਿਚਾਰਿਆ ਜਾ ਸਕਦਾ ਹੈ। ਕੇਂਦਰ ਨੇ ਇਹ ਵੀ ਕਿਹਾ ਕਿ ਉਹ ਇਸ ਮਹਾਨ ਦੇਸ਼ ਦੀ ਖੁਦਮੁਖਤਿਆਰੀ ਤੇ ਅਖੰਡਤਾ ਦੀ ਰੱਖਿਆ ਕਰਦਿਆਂ ਲੋਕਾਂ ਦੀ ਆਜ਼ਾਦੀ ਦੇ ਬਾਰੇ ਵਿਚਾਰਾਂ ਤੇ ਫਿਕਰਾਂ ਤੋਂ ਜਾਣੂ ਆ। ਅਸਲ 'ਚ ਕੀ ਹੈ ਕਿ ਕੁਝ ਇਸ ਤਰ੍ਹਾਂ ਦੀਆਂ ਧਾਰਾਵਾਂ ਹੈਗੀਆਂ ਨੇ ਜਿਹਦੇ ਵਿੱਚ 498 ਆਪਾਂ ਸਾਰੇ ਜਾਣਦੇ ਆ, ਕੋਈ ਮਾੜਾ ਜਿਹਾ ਦਾਜ ਦਾ ਰੌਲਾ ਪਿਆ, ਦਾਜ ਦਾ ਰੌਲਾ ਵੀ ਨਹੀਂ ਹੁੰਦਾ, ਦਾਜ ਦਾ ਰੌਲਾ ਬਣਾ ਦਿੱਤਾ ਜਾਂਦਾ, ਮੁੰਡੇ ਵਾਲੇ ਦਾ ਪੂਰਾ ਟੱਬਰ ਧਰ ਲਿਆ ਜਾਂਦਾ। ਤੁਸੀਂ ਸਿਰਫ ਇਸ ਵਿਸ਼ੇ ਤੇ ਕਿਸੇ ਦਿਨ ਕਾਲ ਖੋਲ ਕੇ ਦੇਖ ਲੈਣਾ ਕਿੰਨੇ ਲੋਕ ਪੀੜਤ ਨੇ। ਕਹਾਣੀ ਉਹੀ ਹੁੰਦੀ ਆ, ਸੱਸ ਨੇ ਫੜਿਆ, ਨਨਾਣਾ ਨੇ ਤੇਲ ਪਾਇਆ ਤੇ ਜਿਹੜਾ ਉਹ ਨਨਾਣ ਦੇ ਘਰ ਵਾਲਾ ਸੀ ਉਹਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਸਾਰਾ ਟੱਬਰ ਹੀ ਧਰ ਲਿਆ ਜਾਂਦਾ ਉਹਦੇ ਵਿੱਚ। ਹਾਲਾਂਕਿ ਸੁਪਰੀਮ ਕੋਰਟ ਨੇ ਇਹਨਾਂ ਮਾਮਲਿਆਂ ਦੇ ਉੱਤੇ ਕੁਝ ਰਿਲੈਕਸੇਸ਼ਨ ਦਿੱਤੀ ਹੋਈ ਆ। ਫਿਰ ਜਿਹੜੀਆਂ ਧਾਰਾਵਾਂ ਨੇ 376, ਉਹਦਾ ਆਪਾਂ ਬੜੀ ਵਾਰੀ ਜਿਹੜਾ ਉਹ ਦੇਖਦੇ ਆ ਕਿ ਫਸਾਦਤਾ, ਫਿਰ ਪੈਸੇ ਜਿਹੜੇ ਉਹ ਲੈ ਲਏ। ਉਸੇ ਤਰੀਕੇ ਦੀ ਇਹ ਦੇਸ਼ ਧਰੋਹ ਦੀ ਧਾਰਾ ਹੈ 124 ਇਹਦੇ ਵਿੱਚ ਕੀ ਹੈ ਕਿ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਦਬਾਇਆ ਜਾਂਦਾ, ਉਹਨਾਂ ਨੂੰ ਬੋਲਣ ਤੇ ਲਿਖਣ ਦੀ ਜਿਹੜੀ ਧਾਰਾ ਹੈ, ਉਹ ਬੋਲਣ ਤੇ ਲਿਖਣ ਦੀ ਵਜ੍ਹਾ ਕਰਕੇ ਉਹਨਾਂ ਦੇ ਉੱਤੇ ਇਹ ਧਾਰਾ ਮੜ ਦਿੱਤੀ ਜਾਂਦੀ ਆ। ਬਹੁਤ ਸਾਰੇ ਲੋਕ ਇਸ ਵੇਲੇ ਜੇਲ੍ਹਾਂ ਦੇ ਵਿੱਚ ਬੈਠੇ ਆ ਇਸੇ ਹੀ ਧਾਰਾ ਦੀ ਵਜ੍ਹਾ ਕਰਕੇ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਕ ਰਾਣਾ ਜੋੜਾ ਹੈ ਮੁੰਬਈ ਦੇ ਵਿੱਚ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਆਜ਼ਾਦ ਵਿਧਾਇਕ ਨੇ ਉਹ, ਉਹਨਾਂ ਦੇ ਉੱਤੇ ਇਹ ਧਾਰਾ ਮਹਾਰਾਸ਼ਟਰ ਦੀ ਸਰਕਾਰ ਨੇ ਇਸ ਕਰਕੇ ਲਾਈ ਕਿ ਉਹਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਜਾ ਕੇ ਹਨੂਮਾਨ ਚਾਲੀਸਾ ਪੜਾਂਗੇ। ਹੁਣ ਹਨੂਮਾਨ ਚਾਲੀਸਾ ਪੜਨਾ ਇਹ ਹਾਲਾਂਕਿ ਇਹ ਇੱਕ ਬਿਲਕੁਲ ਸੈਪਰੇਟ ਇਸ਼ੂ ਹੈ ਕਿ ਜਿੱਥੇ ਅਜ਼ਾਨ ਜਿਹੜੀ ਦਿੱਤੀ ਜਾਂਦੀ ਆ ਵੱਖ-ਵੱਖ ਮਸਜਿਦਾਂ ਦੇ ਵਿੱਚ ਕਿ ਨਮਾਜ਼ ਦੇ ਪੜਨ ਦਾ ਵੇਲਾ ਹੋ ਗਿਆ, ਉਹਨੂੰ ਲੈ ਕੇ ਇਸ ਵੇਲੇ ਜਿਹੜਾ ਵਿਰੋਧ ਹੋ ਰਿਹਾ ਕਿ ਅਸੀਂ ਉਹਦੇ ਬਰਾਬਰ ਦੇ ਉੱਤੇ ਹਨੂਮਾਨ ਚਾਲੀਸਾ ਪੜਾਂਗੇ, ਇਹ ਸਮਝ ਤੋਂ ਪਰੇ ਵਾਲੀ ਗੱਲ ਆ। ਇਹ ਕਿਹੋ ਜਿਹੀ ਮੁਕਾਬਲੇਬਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਆ। ਉਹਨਾਂ ਦੇ ਉੱਤੇ ਜਿਹੜਾ ਸੀਗਾ ਉਹ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋ ਗਿਆ। ਉਦੋਂ ਤੋਂ ਇਹ ਕੁਝ ਜ਼ਿਆਦਾ ਚਰਚਾ ਦੇ ਵਿੱਚ ਹੈ ਕਿ ਇਹ ਧਾਰਾ ਅੰਗਰੇਜ਼ਾਂ ਦੇ ਵੇਲੇ ਸ਼ੁਰੂ ਕੀਤੀ ਗਈ ਸੀਗੀ ਦੇਸ਼ ਧਰੋਹ ਦੀ, ਇਹਨੂੰ ਖਤਮ ਕਿਉਂ ਨਹੀਂ ਕਰ ਦਿੰਦੇ। ਹੁਣ ਵੇਖਣਾ ਇਹ ਹੋਊਗਾ ਕਿ ਸੁਪਰੀਮ ਕੋਰਟ ਕੇਂਦਰ ਦੀ ਸਰਕਾਰ ਦਾ ਵੱਲੋਂ ਦਿੱਤੇ ਗਏ ਇਸ ਹਲਫਨਾਮੇ ਨੂੰ ਮੰਨਦੀ ਆ ਕਿ ਠੀਕ ਹੈ ਤੁਸੀਂ ਇਹਨੂੰ ਕਿਸੇ ਮੰਚ ਦੇ ਉੱਤੇ ਉਠਾ ਕੇ ਇਹਦੇ ਬਾਰੇ ਦੇ ਵਿੱਚ ਸੋਚੋ, ਜਾਂ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਨਹੀਂ ਅਸੀਂ ਆਪਣੇ ਤੌਰ ਦੇ ਉੱਤੇ ਸੁਣਾਂਗੇ, ਜੋ ਤੁਸੀਂ ਕਹਿਣਾ ਉਸ ਬਹਿਸ ਦੇ ਵਿੱਚ ਆ ਕੇ ਕਹਿ ਦਿਓ। ਜੀ। ਅੱਛਾ ਪਵਨ ਸਾਹਿਬ, ਪੰਜਾਬ ਵੱਲ ਨੂੰ ਵਧੀਏ, ਗੱਲ ਕਰੀਏ ਸਿੱਧੂ ਸਾਹਿਬ ਦੀ, ਤੇ ਮਾਨ ਸਾਹਿਬ ਨੂੰ ਮਿਲ ਕੇ ਆਏ ਆ ਤੇ ਤਾਰੀਫਾਂ ਦੇ ਪੁਲ ਬੰਨ੍ਹਤੇ ਇਹਨਾਂ ਨੇ। ਪਤਾ ਨਹੀਂ ਹੁਣ ਕੀ ਕਿਹਾ ਜਾਵੇ, ਵੀ ਰਬੜ ਦੇ ਗੁੱਡੇ ਨੂੰ ਮਿਲ ਕੇ ਆਏ ਆ ਜਾਂ ਕਿਸੇ ਰੀਅਲ ਮੁੱਖ ਮੰਤਰੀ ਨੂੰ ਮਿਲ ਕੇ ਆਏ ਆ। ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਐਡਮਿਟ ਕੀਤਾ, ਇਹ ਐਕਸੈਪਟ ਕੀਤਾ ਕਿ ਉਹਨਾਂ ਦੀ ਪਾਰਟੀ ਕਾਂਗਰਸ ਬੁਰੇ ਤਰੀਕੇ ਨਾਲ ਹਾਰ ਗਈ ਆ। ਉਹਨਾਂ ਨੇ ਇਹ ਵੀ ਐਕਸੈਪਟ ਕੀਤਾ ਕਿ ਉਹ ਨਾ ਵਿਧਾਇਕ ਨੇ, ਨਾ ਉਹ ਕਾਂਗਰਸ ਦੇ ਪ੍ਰਧਾਨ ਨੇ, ਨਾ ਉਹਨਾਂ ਕੋਲੇ ਕਾਂਗਰਸ ਪਾਰਟੀ ਦਾ ਕੋਈ ਅਹੁਦਾ ਜੀ, ਇਹਦੇ ਬਾਵਜੂਦ ਉਹ ਮਿਲੇ ਨੇ। ਹਾਲਾਂਕਿ ਇਸ ਗੱਲ ਨੂੰ ਲੈ ਕੇ ਚਰਚਾ ਜਿਹੜਾ ਉਹ ਚੱਲਦਾ ਰਿਹਾ ਕਿ ਇੱਕ ਪਾਸੇ ਤਾਂ ਉਦੋਂ ਕਾਂਗਰਸ ਦੀ ਮੀਟਿੰਗ ਚੱਲ ਰਹੀ ਸੀ ਦਿੱਲੀ ਦੇ ਵਿੱਚ, ਇਹ ਨਵਜੋਤ ਸਿੰਘ ਸਿੱਧੂ
ਨੂੰ ਕਾਬੂ ਕਿਵੇਂ ਕਰਨਾ, ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰ ਰਹੇ ਸੀਗੇ। ਭਗਵੰਤ ਮਾਨ ਹੋਰਾਂ ਦੇ ਬਾਰੇ ਦੇ ਵਿੱਚ ਬੋਲ ਕਬੋਲ ਪਿਛਲੇ ਦਿਨਾਂ ਦੇ ਵਿੱਚ ਬੋਲਣ ਵਾਲੇ ਉਹ ਵੀਡੀਓ ਉਦੋਂ ਮੈਂ ਸ਼ੇਅਰ ਵੀ ਕੀਤੀ ਸੀਗੀ। ਉਹ ਭਾਸ਼ਾ ਜਿਹੜੀ ਸੀਗੀ ਬੜੀ ਅਜੀਬੋ-ਗਰੀਬ ਸੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ, ਕਿਉਂਕਿ ਚਾਹੇ ਕੋਈ ਵੀ ਆ, ਇੱਕ ਪ੍ਰੋਟੋਕਾਲ ਹੁੰਦਾ, ਜਿਹੜਾ ਸਿਆਸੀ ਵਿਰੋਧੀ ਆ ਉਹਦੀ ਤੁਸੀਂ ਆਲੋਚਨਾ ਕਰੋ, ਦੱਬ ਕੇ ਕਰੋ, ਰੱਜ ਕੇ ਕਰੋ, ਪਰ ਸ਼ਬਦਾਂ ਦੀ ਮਾਣ ਮਰਿਆਦਾ ਤਾਂ ਕਾਇਮ ਰਹਿਣੀ ਚਾਹੀਦੀ ਆ ਨਾ, ਚਾਹੇ ਉਹ ਕਿਤੇ ਵੀ ਆ, ਕੋਈ ਵੀ ਆ। ਸੋ ਜਿਹੜਾ ਨਵਜੋਤ ਸਿੰਘ ਸਿੱਧੂ ਆ, ਉਹਨਾਂ ਨੇ ਕੱਲ ਭਗਵੰਤ ਮਾਨ ਹੋਰਾਂ ਦੇ ਨਾਲ ਮੁਲਾਕਾਤ ਕੀਤੀ, ਮੀਡੀਆ ਦੇ ਸਾਹਮਣੇ ਰੱਜਵੀਂ ਤਾਰੀਫ ਉਹਨਾਂ ਨੇ ਕੀਤੀ, ਔਰ ਮੁਲਾਕਾਤ ਤੋਂ ਬਾਅਦ ਔਰ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਭਾਸ਼ਾ ਦੇ ਵਿੱਚ ਅਜੀਬੋ-ਗਰੀਬ ਚੇਂਜ ਦਿਸੀ। ਪ੍ਰਸ਼ੰਸਾ ਉਹਨਾਂ ਨੇ ਮੇਰਾ ਖਿਆਲ ਵਰ੍ਹਿਆਂ ਤੋਂ ਬਾਅਦ ਕਿਸੇ ਦੀ ਕੀਤੀ ਹੋਊਗੀ। ਅੱਜ ਤੱਕ ਉਹਨਾਂ ਨੇ ਕਿਸੇ ਕਾਂਗਰਸੀ ਦੇ ਬਾਰੇ ਦੇ ਵਿੱਚ, ਕਾਂਗਰਸੀ ਸਾਬਕਾ ਮੁੱਖ ਮੰਤਰੀਆਂ ਦੇ ਬਾਰੇ ਦੇ ਵਿੱਚ ਐਦਾਂ ਦਾ ਕੁਝ ਬਿਲਕੁਲ ਵੀ ਨਹੀਂ ਬੋਲਿਆ ਜੋ ਉਹ ਬੋਲਦੇ ਦਿਸੇ। ਉਹਨਾਂ ਨੇ ਇਹ ਗੱਲ ਕਹੀ ਕਿ 15 ਸਾਲਾਂ ਤੋਂ ਬਾਅਦ ਉਹਨਾਂ ਦੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਹੋਈ ਆ, ਉਹ ਪਹਿਲਾਂ ਵਰਗੇ ਹੀ ਨੇ, ਬਲਕਿ ਉਹਨਾਂ ਦੇ ਵਿੱਚ ਨਿਮਰਤਾ ਪਹਿਲਾਂ ਨਾਲੋਂ ਜ਼ਿਆਦਾ ਆ ਗਈ ਆ। ਇਹ ਵੀ ਕਿਹਾ ਕਿ ਮੁੱਖ ਮੰਤਰੀ ਇੰਨੇ ਨਿੱਘ ਨਾਲ ਮੈਨੂੰ ਮਿਲੇ ਆ ਕਿ ਮੇਰੀਆਂ ਅੱਖਾਂ ਜਿਹੜੀਆਂ ਨੇ ਉਹ ਭਰ ਆਈਆਂ। 15 ਮਿੰਟ ਦੇ ਵਾਸਤੇ ਇਹ ਮੀਟਿੰਗ ਸੀ, ਪਰ 50 ਮਿੰਟ ਦੇ ਕਰੀਬ ਚੱਲੀ। ਮੈਂ ਕਿਹਾ ਕਿ ਮੁੱਖ ਮੰਤਰੀ ਦੇ ਵਿੱਚ ਨਾ ਕੋਈ ਹਉਮੈ ਆ, ਨਾ ਹੰਕਾਰ ਹੈ, ਜਿਵੇਂ ਕਿ 15 ਸਾਲ ਪਹਿਲਾਂ ਹੁੰਦਾ ਸੀ, ਅੱਜ ਵੀ ਉਹੋ ਜਿਹਾ। ਇਹ ਵੀ ਕਿਹਾ ਕਿ ਜਿੰਨਾ ਦਰਦ ਪੰਜਾਬ ਦੇ ਪ੍ਰਤੀ ਉਹਨਾਂ ਦੇ ਭਾਵ ਕਿ ਸਿੱਧੂ ਦੇ ਮਨ ਦੇ ਵਿੱਚ ਹੈ, ਉਹਨਾਂ ਹੀ ਮੁੱਖ ਮੰਤਰੀ ਦੇ ਮਨ ਦੇ ਵਿੱਚ ਵੀ ਹੈ। ਉਹਨਾਂ ਨੇ ਇਹ ਵੀ ਪਹਿਲੀ ਵਾਰੀ ਮੰਨਿਆ ਕਿ ਪੰਜਾਬ ਦੇ ਲੋਕਾਂ ਨੇ ਨਵੀਂ ਸੋਚ ਤੇ ਨਵਾਂ ਫਤਵਾ ਦਿੱਤਾ, ਜਿਹਦੇ ਤੋਂ ਉਹਨਾਂ ਨੂੰ ਭਰਵੀਂ ਆਸ ਹੈ। ਜਦੋਂ ਇਹ ਪੁੱਛਿਆ ਗਿਆ ਕਿ ਮੁੱਖ ਮੰਤਰੀ ਉਹਨਾਂ ਨੇ ਤੁਹਾਡੀ ਗੱਲ ਸੁਣੀ, ਉਹ ਕਹਿੰਦੇ ਵੀ ਜੇ 15 ਮਿੰਟ ਦੀ ਮੀਟਿੰਗ ਸੀਗੀ, 50 ਮਿੰਟ ਚੱਲਦੀ ਰਹੀ, ਜੇ ਆਮੇ ਸਾਹਮਣੇ ਬੈਠੇ ਰਹੇ, ਜੇ ਉਹ ਮੇਰੀ ਗੱਲ ਸੁਣ ਰਹੇ ਸੀ ਤੇ ਤਾਂ ਹੀ ਕਰਕੇ ਮੈਂ ਇੰਨੀ ਦੇਰ ਬੈਠਾ ਰਿਹਾ ਨਾ। ਹਾਲਾਂਕਿ ਅਟਕਲਾਂ ਕਈ ਕਿਸਮ ਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਜਦੋਂ ਦੀ ਇਹ ਮੀਟਿੰਗ ਹੋਈ ਹੈ। ਉਹਨਾਂ ਅਟਕਲਾਂ ਨੂੰ ਜੇ ਪਿਛਾਂਹ ਵੀ ਰੱਖ ਦਈਏ ਤੇ ਪਤਾ ਨਹੀਂ ਹੁਣ ਵੈਸੇ ਨਵਜੋਤ ਸਿੰਘ ਸਿੱਧੂ ਹੋਰੀ ਕਿੰਨੀ ਦੇਰ ਆਪਣੀ ਇਹਨਾਂ ਲਫ਼ਜ਼ਾਂ ਦੇ ਉੱਤੇ ਕਾਇਮ ਰਹਿਣਗੇ, ਕਿਉਂਕਿ ਉਹਨਾਂ ਦਾ ਇਤਬਾਰ ਕੋਈ ਨਹੀਂਗਾ। ਕਦੋਂ ਉਹਨਾਂ ਨੇ ਕਿਸ ਪਾਸੇ ਵੱਲ ਨੂੰ ਕੀ ਕਹਿ ਦੇਣਾ, ਕਿਵੇਂ ਕਹਿ ਦੇਣਾ, ਇਹਦਾ ਕੁਝ ਨਹੀਂ ਪਤਾ। ਪਰ ਇੰਨਾ ਜ਼ਰੂਰ ਹੈ ਕਿ ਬਹੁਤੀ ਨਿਗਾਹ, ਮੈਂ ਕੱਲ ਵੀ ਗੱਲ ਕੀਤੀ ਸੀਗੀ ਕਿ ਇਸ ਗੱਲ ਦੇ ਉੱਤੇ ਹੀ ਰਹਿਣੀ ਸੀਗੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਦੋਂ ਮੁੱਖ ਮੰਤਰੀ ਨੂੰ ਮਿਲ ਕੇ ਬਾਹਰ ਆਉਣਗੇ, ਮੀਡੀਆ ਦੇ ਸਾਹਮਣੇ ਕੀ ਕਹਿੰਦੇ ਆ। ਹਾਲਾਂਕਿ ਉਹਨਾਂ ਦੀ ਜਿਹੜੀ ਤੂੰ ਤੜਕ ਵਾਲੀ ਭਾਸ਼ਾ ਸੀਗੀ, ਉਹ ਮੀਡੀਆ ਦੇ ਨਾਲ ਤਾਂ ਜਾਰੀ ਰਹੀ। ਤੂੰ ਚੁੱਪ ਕਰ, ਉਹ ਤੂੰ ਸਵਾਲ ਨਾ ਕਰ, ਤੂੰ TRP ਵਾਲਾ ਸਵਾਲ ਨਾ ਕਰੀ, ਇਹ ਤਾਂ ਗੱਲਾਂ ਉਹ ਕਰਦੇ ਰਹੇ। ਪਰ ਫਿਰ ਵੀ ਕੁਝ ਠਰਮਾ ਜਿਹੜਾ ਸੀਗਾ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿੱਚ ਕੱਲ ਹੈਰਾਨੀਜਨਕ ਤਰੀਕੇ ਦੇ ਨਾਲ ਨਜ਼ਰ ਆਇਆ। ਜੀ। ਚਲੋ ਵੇਖਦੇ ਹਾਂ ਕਿੰਨਾ ਚਿਰ ਇਹ ਚੀਜ਼ਾਂ ਪਨੂ ਸਾਹਿਬ ਕਾਇਮ ਰਹਿੰਦੀਆਂ ਨੇ, ਤੇ ਆਪਾਂ ਵੱਧਦੇ ਅਗਲੀ ਖਬਰ ਵੱਲ। ਪੰਥਕ ਧਿਰਾਂ ਨੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੀਟਿੰਗ ਹੋਈ ਹੈ, ਰਿਹਾਈ ਦੇ ਲਈ ਉਹਦੇ ਤੇ ਸਵਾਲ ਖੜੇ ਕੀਤੇ ਨੇ। ਦੇਖੋ, ਸਵਾਲ ਅਸਲ ਦੇ ਵਿੱਚ ਹੈ ਹੀ ਇੱਕ ਖਬਰ, ਸ਼ਾਇਦ ਤੁਹਾਡੀ ਨਿਗਾਹ 'ਚ ਪਈ ਹੋਵੇ, ਉਹ ਵਾਹਵਾ ਫਿਰਦੀ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਦੋਂ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਚੁਣਿਆ ਗਿਆ ਸੀਗਾ ਅਕਾਲ ਤਖਤ ਦਾ ਜਥੇਦਾਰ, ਇਹ ਚੱਬੇ ਦੇ ਵਿੱਚ ਹੋਏ ਇਕੱਠ 'ਚ ਚੁਣਿਆ ਗਿਆ ਸੀਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੇ ਉਸ ਤੋਂ ਬਾਅਦ ਸਰਬੱਤ ਖਾਲਸਾ ਸੱਦਿਆ ਗਿਆ ਸੀ, ਉਹਨਾਂ ਨੇ ਉਦੋਂ ਬਿਆਨ ਦਿੱਤਾ ਸੀ ਕਿ ਉਹ ਜਥੇਦਾਰ ਕਿਵੇਂ ਹੋ ਸਕਦਾ ਅਕਾਲ ਤਖਤ ਦਾ, ਉਹ ਤਾਂ ਅੱਤਵਾਦੀ ਹੈ। ਇਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬਿਆਨ ਦਿੱਤਾ ਸੀਗਾ। ਅੱਜ ਅਕਾਲੀ ਦਲ ਬਾਦਲ ਹਾਸ਼ੀਏ ਤੇ ਚਲੇ ਗਿਆ, 3 ਸੀਟਾਂ ਰਹਿ ਗਈਆਂ ਝੁੱਗੇ 'ਚ ਉਹਨਾਂ ਦੇ ਕੋਲੇ। ਔਰ ਜੇ ਸੁਖਬੀਰ ਸਿੰਘ ਬਾਦਲ ਹੋਰੀ ਕਿਸੇ ਰਾਜਪਾਲ ਨੂੰ ਮਿਲਣ ਜਾਂਦੇ ਆ, 3 ਚੋਂ 1 ਵੀ ਨਹੀਂ ਜਾਂਦਾ ਉਹਨਾਂ ਦੇ ਨਾਲ, ਕੋਈ ਵੀ ਨਹੀਂ ਹੁੰਦਾ। ਤੇ ਜਿਹੜਾ ਪੰਥਕ ਮੁੱਦਿਆਂ ਦੀ ਉਹ ਭਾਲ ਦੇ ਵਿੱਚ ਹੈ, ਜਦੋਂ ਉਹ ਪੰਥਕ ਮੁੱਦਾ ਕੋਈ ਉਭਾਰਨ ਦੇ ਚੱਕਰ 'ਚ ਹੁੰਦੇ ਆ ਤੇ ਕਿੰਤੂ ਪਰੰਤੂ ਜਿਹੜੇ ਉਹ ਵੱਡੇ ਹੋ ਜਾਂਦੇ। ਸਿਆਣੇ ਕਹਿੰਦੇ ਆ ਕਿ ਅਕਸਰ ਏਦਾਂ ਦਾ ਸਮਾਂ ਆਉਂਦਾ ਜਦੋਂ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁੱਲਣੀਆਂ ਪੈਂਦੀਆਂ ਨੇ, ਤੇ ਗੰਢ ਪੀੜੀ ਹੋ ਜੇ ਤੇ ਮੂੰਹ ਨਾਲ ਵੀ ਨਹੀਂ ਖੁੱਲਦੀ,
ਹਾਲਾਤ ਕੁਝ ਇਸੇ ਤਰ੍ਹਾਂ ਦੇ ਅਕਾਲੀ ਦਲ ਬਾਦਲ ਦੇ ਬੜੇ ਹੋਏ ਆ। ਇੱਕ ਤਾਂ ਜਿਹੜੀ ਪੰਥਕ ਮੀਟਿੰਗ ਕੱਲ ਨੂੰ ਹੋ ਰਹੀ ਆ, ਉਹਦੇ ਵਾਸਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਸਮੂਹ ਜਥੇਬੰਦੀਆਂ ਨੂੰ ਇਹਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਹ ਕਿਹਾ ਜਾ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਇੱਕਦਮ ਸ਼੍ਰੋਮਣੀ ਕਮੇਟੀ ਨੂੰ ਤੇ ਅਕਾਲੀ ਦਲ ਬਾਦਲ ਨੂੰ ਕਿੱਥੋਂ ਚੇਤੇ ਆ ਗਈ ਜੀ। ਇਹ ਸਰਕਾਰ ਦੇ ਵਿੱਚ ਭਾਈਵਾਲ ਸੈਂਟਰ ਦੇ ਵਿੱਚ ਵੀ ਰਹੇ ਨੇ, ਇੱਥੇ 10 ਸਾਲ ਰਾਜ ਕੀਤਾ, ਉਦੋਂ ਤਾਂ ਇਹਨਾਂ ਨੂੰ ਕਦੀ ਚੇਤੇ ਨਹੀਂ ਆਈਆਂ ਇਹ ਚੀਜ਼ਾਂ। ਅੱਜ ਉਹਨਾਂ ਨੂੰ ਪੰਥਕ ਮੁੱਦੇ ਚੇਤੇ ਆਉਣ ਲੱਗ ਗਏ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਇਹਦੇ ਵਾਸਤੇ ਵਰਤਿਆ ਜਾ ਰਿਹਾ। ਜਿਹੜੀ ਹਵਾਰਾ ਕਮੇਟੀ ਹੈ, ਉਹਨੇ ਅਕਾਲੀ ਦਲ ਬਾਦਲ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਉੱਤੇ ਸਿਆਸੀ ਲਾਹਾ ਲੈਣ ਲਈ ਵਰਤਣ ਦਾ ਦੋਸ਼ ਲਾਇਆ। ਉਹਨਾਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਬਾਦਲ ਪਰਿਵਾਰ ਦੀ ਸਿੱਖ ਸੰਸਥਾਵਾਂ ਨੂੰ ਢਾਲ ਬਣਾ ਕੇ ਵਰਤਣ ਦੀ ਇਸ ਯੋਜਨਾ ਤੋਂ ਸੁਚੇਤ ਰਿਹਾ ਜਾਵੇ। ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ PhD ਦੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਆਦੇਸ਼ ਦਿੱਤਾ ਗਿਆ ਸੀਗਾ ਕਿ ਉਹ ਬੰਦੀ ਸਿੱਖਾਂ ਦੀ ਰਿਹਾਈ ਲਈ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸਾਂਝੇ ਤੌਰ ਦੇ ਉੱਤੇ ਚਾਰਾਜੋਈ ਆਰੰਭ ਕਰਨ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ 11 ਮਈ ਨੂੰ ਸਮੁੱਚੀਆਂ ਪੰਥਕ ਧਿਰਾਂ ਦੀ ਇੱਕ ਮੀਟਿੰਗ ਨੂੰ ਵਿਚਾਰਨ ਦੇ ਵਾਸਤੇ ਮੀਟਿੰਗ ਸੱਦੀ ਸੀ। ਉਧਰ ਦੂਜੇ ਪਾਸੇ ਜਿਹੜੇ ਯੂਨਾਈਟਿਡ ਅਕਾਲੀ ਦਲ ਹੈ, ਲੋਕ ਅਧਿਕਾਰ ਲਹਿਰ ਤੇ ਕਿਰਤੀ ਅਕਾਲੀ ਦਲ ਹੈ, ਸੁਤੰਤਰ ਅਕਾਲੀ ਦਲ ਹੈ, ਉਹਦੇ ਆਗੂਆਂ ਨੇ ਵੱਖਰੇ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਇਹ ਗੱਲ ਕਹੀ ਕਿ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਨੂੰ ਪੰਥ ਧਰੋਈਆਂ ਤੇ ਭ੍ਰਿਸ਼ਟ ਟੋਲਿਆਂ ਤੋਂ ਮੁਕਤ ਕਰਾਉਣ ਦੀ ਲੋੜ ਹੈ ਜੀ। ਉਹਨਾਂ ਨੇ ਕਿਹਾ ਕਿ ਦੋਵੇਂ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਨੇ, ਪਰ ਇਹਨਾਂ ਦੇ ਮੁਖੀਆਂ ਨੇ ਪੰਥ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਨ ਵਾਲੇ ਬਾਦਲ ਪਰਿਵਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕੀਤਾ। ਆਗੂ ਇਹ ਵੀ ਕਹਿੰਦੇ ਨੇ ਔਰ ਉਹਨਾਂ ਨੇ ਜਥੇਦਾਰ ਹਰਪ੍ਰੀਤ ਸਿੰਘ PhD ਨੂੰ ਇਹ ਅਪੀਲ ਕੀਤੀ ਆ ਕਿ ਉਹ ਅਕਾਲੀ ਫੂਲਾ ਸਿੰਘ ਤੋਂ ਪ੍ਰੇਰਨਾ ਲੈਣ ਤੇ ਪੰਥ ਦੇ ਦੋਖੀ ਬਾਦਲ ਪਰਿਵਾਰ ਨੂੰ ਰਾਜਨੀਤੀ ਤੋਂ ਲਾਂਭੇ ਹੋਣ ਦਾ ਹੁਕਮ ਜਾਰੀ ਕਰਨ ਤੇ ਪੰਥ ਨੂੰ ਇਕੱਠਾ ਕਰਨ। ਸਵਾਲ ਇਹ ਆ ਕਿ ਜਿਹੜੀ ਕੱਲ ਹੋਣ ਵਾਲੀ ਮੀਟਿੰਗ ਹੈ, ਇਹਦੇ ਤੋਂ ਪਹਿਲਾਂ ਇਹਨਾਂ ਧਿਰਾਂ ਦੇ ਵੱਲੋਂ ਸਿੱਧਾ ਅਟੈਕ ਜਿਹੜਾ ਉਹ ਅਕਾਲੀ ਦਲ ਬਾਦਲ ਦੇ ਉੱਤੇ ਕਰ ਦੇਣ ਦੇ ਨਾਲ ਇਹ ਜਿਹੜੀ ਮੀਟਿੰਗ ਆ ਸੱਦੀ ਗਈ ਆ, ਉਹ ਕਿੰਨੀ ਕੁ ਸਕਸੈਸਫੁਲ ਰਹਿੰਦੀ ਹੈ। ਕਿਉਂਕਿ ਹੈ ਇਹ ਜਿਹੜੀ ਮੀਟਿੰਗ ਆ, ਕੋਈ ਇਹਨਾਂ ਨੂੰ ਇਹ ਤਾਂ ਫਿਕਰ ਹੈ ਨਹੀਂਗਾ ਜਿਹੜਾ ਬੰਦੀ ਸਿੰਘਾਂ ਦੇ ਰਿਹਾਈ ਦਾ, ਕਿਉਂਕਿ ਇਹ ਤਾਂ ਵਰਿਆਂ ਤੋਂ ਬੰਦ ਨੇ, ਰਿਹਾ ਹੋਣੇ ਚਾਹੀਦੇ ਨੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਰਿਹਾ ਨਹੀਂ ਹੋਣੇ ਚਾਹੀਦੇ। ਜਿਹਨੇ ਆਪਣੀ ਸਜ਼ਾ ਪੂਰੀ ਕਰ ਲਈ ਉਹਨੂੰ ਤਾਂ ਕਾਨੂੰਨ ਵੀ ਕਹਿੰਦਾ ਕਿ ਉਹਦੀ ਰਿਹਾਈ ਹੋਣੀ ਚਾਹੀਦੀ ਹੈ। ਪਰ ਇਹ ਰਿਹਾਈ ਦੇ ਵਿੱਚ ਅੜਿੱਕੇ ਕੌਣ ਡਾਉਂਦੇ ਰਹੇ ਆ ਹੁਣ ਤੱਕ? ਉਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਨਾ, ਪੁਰਾਣੇ ਦਿੱਤੇ ਹੋਏ ਬਿਆਨ। ਹੁਣ ਅੱਜ ਜਦੋਂ ਕਿਤੇ ਸੁਖਬੀਰ ਸਿੰਘ ਬਾਦਲ ਹੋਰੀ ਧਰਨਾ ਦੇਣ ਦੀ ਗੱਲ ਕਰਦੇ ਆ ਤੇ ਲੋਕੀ ਝੱਟ ਦੇਣੀ ਉਹ ਬਿਆਨ ਕੱਢ ਲੈਂਦੇ ਆ ਨਾ, ਕਿ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਧਰਨਾ ਦੇਣ ਚਲੇ ਜਾਂਦੇ ਆ। ਫਿਰ ਲੋਕੀ ਹੁਣ ਕਹਿੰਦੇ ਆ ਵੀ ਅੱਜ ਕੱਲ ਇਹਦਾ ਮਤਲਬ ਤੁਹਾਨੂੰ ਘਰੇ ਕੋਈ ਨਹੀਂ ਪੁੱਛਦਾ। ਕਿਸੇ ਟਾਈਮ ਜਦੋਂ ਤੁਸੀਂ ਜਿਹੜਾ ਬਿਆਨ ਦਿੱਤਾ ਹਵਾਰੇ ਦੇ ਬਾਰੇ ਦੇ ਵਿੱਚ ਬਿਆਨ ਦਿੱਤਾ, ਉਦੋਂ ਤੁਸੀਂ ਕੀ ਕਹਿ ਰਹੇ ਹੋ? ਅੱਜ ਤੁਹਾਨੂੰ ਲੱਗਦਾ ਕਿ ਉਹਦੀ ਰਿਹਾਈ ਦੇ ਵਾਸਤੇ ਅਸੀਂ ਮੀਟਿੰਗ ਸੱਦਣੀ ਆ। ਹੈ ਇਹ ਪੰਥਕ ਮੁੱਦਿਆਂ ਦੀ ਭਾਲ ਦੇ ਵਿੱਚ, ਪਰ ਇੰਨਾ ਕੁਝ ਕਰ ਚੁੱਕੇ ਹੋਏ ਆ, ਇੰਨਾ ਕੁਝ ਹੋ ਚੁੱਕਿਆ ਹੋਇਆ ਕਿ ਲੋਕ ਸ਼ਾਇਦ ਛੇਤੀ ਕੀਤਿਆਂ ਵਿਸ਼ਵਾਸ ਕਰਨ ਦੇ ਵਾਸਤੇ ਇਹਨਾਂ ਤੇ ਤਿਆਰ ਨੇ। ਜੀ। ਅੱਛਾ ਪੰਨੂ ਸਾਹਿਬ, ਓਵਰਡੋਜ਼ ਦੇ ਨਾਲ ਮੌਤਾਂ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਜੀ। ਦੇਖੋ, ਇਹ ਬਹੁਤ ਬਦਕਿਸਮਤੀ ਆ ਪੰਜਾਬ ਦੀ। ਕੱਲ ਜਿਹੜੀ ਮੀਟਿੰਗ ਲਈ ਆ ਭਗਵੰਤ ਮਾਨ ਹੋਰਾਂ ਨੇ, ਉਹਦੇ ਵਿੱਚ ਉਹਨਾਂ ਨੇ ਜਿਹੜੇ ਪੁਲਿਸ ਦੇ ਆਫੀਸਰ ਨੇ, STF, ਸਭ ਨੂੰ ਓਪਨਲੀ ਇਹ ਗੱਲ ਕਹੀ ਆ ਕਿ ਠੀਕ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਰਾਜਨੀਤਿਕ ਲੋਕਾਂ ਦੀ ਪੁਸ਼ਤ ਪਨਾਹੀ ਰਹੀ ਹੋਊਗੀ ਸਮਗਲਰਾਂ ਨੂੰ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪੁਲਿਸ ਆਫੀਸਰ STF ਨਿਸ਼ਚਿੰਤ ਹੋ ਕੇ, ਬੇਖੌਫ ਹੋ ਕੇ ਵੱਡੇ ਲੋਕਾਂ ਨੂੰ ਵੀ ਹੱਥ ਪਾਉਣ ਤੇ ਕੋਈ ਰਾਜਨੀਤਿਕ ਦਬਾਅ ਉਹਨਾਂ ਦੇ ਉੱਤੇ ਨਹੀਂ ਹੋਊਗਾ। ਇਹ ਕੱਲ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸਪਸ਼ਟ ਹਦਾਇਤਾਂ ਕੀਤੀਆਂ ਨੇ। ਇਸ ਵੇਲੇ ਸੂਬੇ ਦੇ ਵਿੱਚ ਇੱਕ ਵਾਰੀ ਫੇਰ ਤੋਂ ਤੁਸੀਂ ਕਹ ਲਓ ਕਿ ਓਵਰਡੋਜ਼ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋ ਰਹੀਆਂ ਨੇ। ਪਿਛਲੇ 100 ਦਿਨਾਂ ਦੇ ਵਿੱਚ ਸੂਬੇ 'ਚ ਨਸ਼ੇ ਦੇ ਨਾਲ 59 ਮੌਤਾਂ ਹੋਈਆਂ ਨੇ। ਹਰ ਦੂਜੇ ਦਿਨ 90% ਮਾਮਲਿਆਂ ਦੇ ਵਿੱਚ ਜਿਹੜੇ ਮਰਨ ਵਾਲੇ ਨੇ ਉਹਨਾਂ ਨੇ ਨਸ਼ਾ ਆਪਣੇ ਪਿੰਡ ਤੋਂ ਹੀ ਖਰੀਦਿਆ ਸੀ। ਔਰ ਨਸ਼ੇ ਦੀ ਜਕੜ ਦੇ ਵਿੱਚ
ਪੰਜਾਬ ਖੋਖਲਾ ਹੋ ਰਿਹਾ। ਸੂਬੇ ਦੇ ਵਿੱਚ ਨਸ਼ੇ ਦੀ ਜਿਹੜੀ ਅਵੇਲੇਬਿਲਿਟੀ ਆ ਉਹ ਰੁਕ ਨਹੀਂ ਰਹੀ। ਜੀ ਔਰ ਜਿਹੜਾ ਮਰਨ ਵਾਲਿਆਂ ਦੇ ਵਿੱਚ 60% ਨੌਜਵਾਨਾਂ ਦੀ ਉਮਰ 28 ਸਾਲ ਤੋਂ ਘੱਟ ਸੀ। 90% ਮਾਮਲਿਆਂ ਦੇ ਵਿੱਚ ਮਰਨ ਵਾਲਿਆਂ ਨੇ ਨਸ਼ਾ ਆਪਣੇ ਪਿੰਡ ਤੋਂ ਖਰੀਦਿਆ ਸੀ। ਇਹ ਖੁਲਾਸੇ ਬਹੁਤ ਵੱਡੇ ਨੇ। ਜਾਨ ਗਵਾਉਣ ਵਾਲੇ ਜਿਹੜੇ ਨੌਜਵਾਨ ਨੇ, ਤਲਵੰਡੀ ਸਾਬੋ ਹਲਕੇ ਦੇ ਵਿੱਚ ਪਿੰਡ ਸਿੰਘੋ ਆ, ਉੱਥੇ ਇੱਕ ਪਰਿਵਾਰ ਦੇ 4 ਮੁੰਡਿਆਂ ਨੂੰ ਗਵਾਉਣ ਵਾਲੀ ਔਰਤ ਜਿਹੜੀ ਆ ਉਹ ਸੰਤਾਪ ਕਰਦੀ ਦੀਦੀ ਆ। ਉਹਨਾਂ ਦੇ ਘਰ ਦੇ ਵਿੱਚ ਮੇਲ ਕੋਈ ਨਹੀਂ ਰਿਹਾ। ਜਲੰਧਰ ਕੈਂਟ ਦੇ ਮਹੱਲਾ 31 ਹੋਵੇ ਜਾਂ ਫਿਰ ਫਾਜ਼ਿਲਕਾ ਦਾ ਪਿੰਡ ਭੰਬਾ ਵੱਟੂ ਜਾਂ ਫਿਰ ਕਾਲੇ ਘਣੂਪੁਰ ਅੰਮ੍ਰਿਤਸਰ ਦਾ ਹੋਵੇ, ਸਾਰੇ ਪਰਿਵਾਰਾਂ ਨੇ ਇੱਕੋ ਗੱਲ ਕਹੀ ਕਿ ਉਹਨਾਂ ਦੇ ਬੱਚਿਆਂ ਨੂੰ ਨਸ਼ਾ ਖਾ ਗਿਆ ਤੇ ਉਹਨਾਂ ਨੇ ਨਸ਼ਾ ਪਿੰਡਾਂ ਦੇ ਵਿੱਚੋਂ ਹੀ ਖਰੀਦਿਆ ਸੀ। ਹੁਣ ਜਿਹੜੀ ਸਮੱਸਿਆ ਹੈ ਨਾ ਜੀ, ਉਹ ਇਹ ਹੈ ਕਿ ਇਹਦੇ ਤੇ ਕਾਬੂ ਕਿਵੇਂ ਹੋਵੇ। ਹੁਣ 3 ਲੇਅਰ ਨੇ ਅਸਲ ਦੇ ਵਿੱਚ। ਇੱਕ ਤਾਂ ਹੈ ਜਿਹੜੇ ਮੇਨ ਸਮਗਲਰ, 8 ਕਿਲੋ 10 ਕਿਲੋ 20 ਕਿਲੋ ਜਾਂ ਫਿਰ ਕੁਇੰਟਲਾਂ ਦੇ ਹਿਸਾਬ ਦੇ ਨਾਲ ਜਿਨ੍ਹਾਂ ਨੇ ਚੁੱਕਿਆ, ਜਿਵੇਂ ਗੁਜਰਾਤ ਦੇ ਡੌਕ ਦੇ ਉੱਤੇ ਅੱਜ ਕੱਲ ਆਉਂਦਾ, ਉਹ ਹੋ ਗਿਆ। ਦੂਸਰਾ ਹੈ ਪਾਂਡੀ। ਜਿਹੜੀ ਪਾਂਡੀ ਵਾਲੀ ਲਾਈਨ ਆ ਉਹ ਆ ਕਿ ਉਹਨਾਂ ਨੇ ਚੁੱਕਣਾ, ਅੰਮ੍ਰਿਤਸਰ ਤੋਂ ਚੁੱਕਿਆ ਦੂਜੇ ਸ਼ਹਿਰ ਚ ਪਹੁੰਚਾਇਆ, ਅੰਮ੍ਰਿਤਸਰ ਤੋਂ ਚੁੱਕਿਆ ਹਰਿਆਣੇ ਪਹੁੰਚਾਇਆ, ਦਿੱਲੀ ਪਹੁੰਚਾਇਆ, ਜਾਂ ਦਿੱਲੀ ਤੋਂ ਚੁੱਕਿਆ ਇੱਧਰ ਪਹੁੰਚਾਇਆ। ਇੱਕ ਉਹ ਆ। ਇੱਕ ਤੀਜੀ ਲੇਅਰ ਹੈ ਜਿਹੜੇ ਹੇਠਾਂ ਵੇਚਦੇ ਨੇ, ਜਿਹੜੇ ਪਰਚੂਨ ਵਾਲੇ। ਔਰ ਪਰਚੂਨ ਵਾਲੇ ਜਿਹੜੇ ਨੇ ਉਹ ਸਭ ਤੋਂ ਵੱਡੇ ਇਸ ਵੇਲੇ ਕਿਹਾ ਜਾ ਸਕਦਾ। ਉਹ ਬੇਸ਼ੱਕ ਉਹਨਾਂ ਨੂੰ ਸਭ ਤੋਂ ਘੱਟ ਪੈਸੇ ਬਣਦੇ ਹੋਣਗੇ, ਪਰ ਸਮੱਸਿਆ ਉੱਥੇ ਹੈ। ਤੇ ਇਹਦੇ ਨਾਲ ਜੁੜੀ ਇੱਕ ਜਿਹੜੀ ਵੱਡੀ ਸਮੱਸਿਆ ਉਹ ਹੈ ਜਿਹੜਾ ਗੋਲੀ ਗੱਟਾ ਇੱਕ ਤਾਂ, ਦੂਸਰਾ ਜਿਹੜੀ ਸਿੰਥੈਟਿਕ ਡਰੱਗ। ਸਿੰਥੈਟਿਕ ਡਰੱਗ ਕੋਈ ਸਰਹੱਦ ਪਾਰੋਂ ਨਹੀਂ ਆਉਂਦੀ। ਸਿੰਥੈਟਿਕ ਡਰੱਗ ਇੱਥੇ ਬਣਦੀ ਆ ਪੰਜਾਬ ਦੇ ਨਾਲ ਲੱਗਵੇਂ ਸੂਬਿਆਂ 'ਚ ਬਣਦੀ ਆ। ਜਿਹੜੀਆਂ ਫਾਰਮਾਸਿਊਟੀਕਲ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਵਿੱਚ ਬਣਦੀ ਆ। ਜਦੋਂ ਭੋਲਾ ਡਰੱਗ ਮਾਮਲਾ ਸਾਹਮਣੇ ਆਇਆ ਸੀਗਾ, ਉਸ ਵੇਲੇ ਇਹਨਾਂ ਦੇ ਉੱਤੇ ਹਰਦਿਆਲ ਸਿੰਘ ਮਾਨ SSP ਪਟਿਆਲਾ ਹੁੰਦੇ ਸੀਗੇ, ਉਹਨਾਂ ਨੇ ਸ਼ਿਕੰਜਾ ਕੱਸਿਆ ਸੀ। ਉਦੋਂ ਬਾਅਦ ਕਦੇ ਕਿਸੇ ਪੁਲਿਸ ਨੇ ਇਹਨਾਂ ਫਾਰਮਾਸਿਊਟੀਕਲ ਜਿਹੜੀਆਂ ਕੰਪਨੀਆਂ ਨੇ ਉਹਨਾਂ ਵੱਲ ਆਖੀ ਨਹੀਂ ਕੀਤੀ, ਕਦੇ ਉਸ ਪਾਸੇ ਵੱਲ ਉਹ ਗਏ ਨਹੀਂ ਕਿ ਉਥੋਂ ਇਹ ਸਿੰਥੈਟਿਕ ਡਰੱਗ ਦਾ ਸਮਾਨ ਆਉਣਾ ਬੰਦ ਹੋ ਗਿਆ। ਨਹੀਂ, ਉਸੇ ਤਰੀਕੇ ਦੇ ਨਾਲ ਆ ਰਿਹਾ। ਇਹ ਏਡਾ ਸੌਖਾ ਨਹੀਂ ਹੈਗਾ ਨੈਕਸਸ ਤੋੜ ਸਕਣਾ, ਪਰ ਇਹ ਵੀ ਆ, ਇਹ ਨਹੀਂਗਾ ਕਿ ਇੰਪੋਸੀਬਲ ਆ। ਪੋਸੀਬਲ ਹੈਗਾ ਇਹ, ਪਰ ਉਹਦੇ ਵਾਸਤੇ ਜਿਹੜਾ ਕਰਨਾ ਇਹੀ ਪਊਗਾ ਕਿ ਜਿਹੜੀ ਸਪਲਾਈ ਲਾਈਨ ਹੈ ਉਹ ਤੋੜਨ ਤੋਂ ਪਹਿਲਾਂ ਤੁਹਾਨੂੰ ਜਿਹੜੇ ਡੀ ਐਡਿਕਸ਼ਨ ਸੈਂਟਰ ਨੇ ਉਹਨਾਂ ਨੂੰ ਸਟਰੋਂਗ ਕਰਨਾ ਪਊਗਾ। ਕਿਉਂਕਿ ਜਦੋਂ ਬੱਚੇ ਉਸ ਪਾਸੇ ਵੱਲ ਭੱਜਣਗੇ ਤੇ ਉਦੋਂ ਜਿਹੜਾ ਉਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੋਊਗਾ। ਹੁਣ ਤੱਕ ਜਦੋਂ ਸਰਕਾਰਾਂ ਕੁਝ ਵੀ ਕਰਦੀਆਂ ਰਹੀਆਂ ਨੇ ਤਾਂ ਉਹ ਕੀ ਕਰਦੀਆਂ ਨੇ, ਪੁਲਿਸ ਨੂੰ ਹੁਕਮ ਜਾਰੀ ਹੋ ਜਾਂਦੇ ਆ ਤੇ ਪੁਲਿਸ ਭੱਜ ਪੈਂਦੀ ਆ ਉਹਨਾਂ ਨੂੰ ਚੁੱਕਣ ਲਈ। ਜਿਹੜੇ ਇਸ ਨਸ਼ੇ ਦੀ ਲੱਤ ਦੇ ਵਿੱਚ ਫਸੇ ਹੋਏ ਆ ਉਹ ਤਾਂ ਬਿਮਾਰ ਨੇ, ਉਹ ਤਾਂ ਮਰੀਜ਼ ਨੇ। 1 ਗ੍ਰਾਮ ਵਾਲਿਆਂ ਨੂੰ ਚੁੱਕ ਕੇ ਨਸ਼ਾ ਬੰਦ ਨਹੀਂ ਹੋਣਾ, 2 ਗ੍ਰਾਮ ਵਾਲਿਆਂ ਨੂੰ ਚੁੱਕ ਕੇ ਨਸ਼ਾ ਬੰਦ ਨਹੀਂ ਹੋਣਾ। 3 ਸਪਲਾਈ ਲਾਈਨ ਮੈਂ ਤੁਹਾਨੂੰ ਦੱਸੀਆਂ ਨੇ। ਹੁਣ ਪਤਾ ਨਹੀਂ ਪੰਜਾਬ ਜਿਹੜੀ ਸਰਕਾਰ ਹੈ ਉਹ ਕਿਹੜੀ ਸਪਲਾਈ ਲਾਈਨ ਨੂੰ ਪਹਿਲਾਂ ਹੱਥ ਪਾਊਗੀ। ਕਿਸੇ ਨੂੰ ਵੀ ਪਾਵੇ, ਉਹਦੇ ਤੋਂ ਪਹਿਲਾਂ ਡੀ ਐਡਿਕਸ਼ਨ ਸੈਂਟਰ ਜਿਹੜੇ ਨੇ ਉਹ ਮਜ਼ਬੂਤ ਹੋਣਾ ਢਾਂਚਾ, ਉਹਨਾਂ ਦੇ ਵਿੱਚ ਦਵਾਈਆਂ, ਡਾਕਟਰ, ਹਰ ਚੀਜ਼ ਦੀ ਅਵੇਲੇਬਿਲਿਟੀ ਜਿਹੜੀ ਆ ਉਹ ਕਰਨੀ ਬੜੀ ਜ਼ਰੂਰੀ ਆ। ਤਾਂ ਕਿ ਕਿਉਂਕਿ ਜਦੋਂ ਨਸ਼ੇ ਦੀ ਸਪਲਾਈ ਲਾਈਨ ਟੁੱਟੂਗੀ ਤੇ ਇਹ ਤੜਫੜੇ ਨੇ ਫਿਰ ਉਸ ਤੋਂ ਬਾਅਦ ਜਿਹੜੇ ਨਸ਼ਾ ਕਰਦੇ ਨੇ, ਉਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਜੀ ਅਸੀਂ ਦਰਸ਼ਕਾਂ ਨੂੰ ਦੱਸਦੇ ਚੱਲੀਏ, ਸਰੋਤਿਆਂ ਨੂੰ, ਕਿ ਹੁਣ ਪੰਜਾਬੀ ਰੇਡੀਓ USA ਦੇ ਇਸ ਹਿੱਸੇ ਦੇ ਵਿੱਚ ਆਪਾਂ ਇੱਕ ਬ੍ਰੇਕ ਲਈ ਰੁਕਾਂਗੇ। ਉਸ ਤੋਂ ਬਾਅਦ ਤੁਹਾਡੀਆਂ ਕਾਲਸ, ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਪੰਨੂ ਸਾਹਿਬ। ਪੰਨੂ ਸਾਹਿਬ, ਜਾਂਦੇ ਅਖੀਰਲੀ ਖਬਰ ਤੇ ਝਾਤ ਖੋਰੀ ਕਰਦੇ ਚਲੀਏ। ਕਿਸਾਨ ਧਿਰਾਂ ਜਿਹੜੀਆਂ ਨੇ ਉਹ ਕਹਿੰਦੀਆਂ ਵੀ ਅਸੀਂ ਝੋਨਾ ਜਿਹੜਾ ਲਾਵਾਂਗੇ 10 ਜੂਨ ਤੋਂ ਹੀ ਲਾਉਣ ਲੱਗ ਪਾਂਗੇ। ਜੀ ਐਕਚੁਅਲੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਕਹਾਣੀ ਸਮਝ ਨਹੀਂ ਆ ਰਹੀ ਕਿ ਇਹ ਲੋਕ ਅਸਲ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ, ਕਰਨਾ ਕੀ ਚਾਹੁੰਦੇ ਨੇ। ਉਹ ਇਸ ਕਰਕੇ ਨਹੀਂ ਸਮਝ ਪੈ ਰਹੀ ਕਿ ਜਦੋਂ ਇੱਕ ਪਾਸੇ
ਸਾਰੇ ਐਕਸਪਰਟ ਜਿਹੜੇ ਨੇ ਉਹ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਦਾ ਪਾਣੀ ਗਿਆ, ਪੰਜਾਬ ਬੰਜਰ ਹੋਣ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ। ਹੁਣ ਤੱਕ ਇਹ ਹੁੰਦਾ ਰਿਹਾ ਕਿ ਸਰਕਾਰ ਜਿਹੜੀ ਆ ਉਹ ਕੁਝ ਕਰਦੀ ਨਹੀਂ ਸੀ ਇਸ ਮਾਮਲੇ ਤੇ ਬਿਆਨ ਦੇਣ ਤੋਂ ਬਿਨਾਂ। ਹੁਣ ਜਦੋਂ ਐਤਕੀ ਕੀਤਾ ਤੇ ਫਿਰ ਜਿਹੜੀਆਂ ਇਹ ਧਿਰਾਂ ਨੇ, ਕਿਸਾਨੀ ਧਿਰਾਂ, ਉਹ ਕਹਿੰਦੀਆਂ ਜੀ ਸਾਨੂੰ ਪੁੱਛਿਆ ਨਹੀਂ, ਅਸੀਂ ਤਾਂ 10 ਤੋਂ ਹੀ ਝੋਨਾ ਲਾਵਾਂਗੇ। ਸਰਕਾਰ ਨੇ 18 ਜੂਨ ਦੀ ਤਰੀਕ ਮਿੱਥੀ ਆ, ਇਹ ਧਿਰਾਂ ਕਹਿੰਦੀਆਂ ਅਸੀਂ 10 ਤੋਂ ਝੋਨਾ ਜਿਹੜਾ ਉਹ ਲਾਵਾਂਗੇ। ਪੰਜਾਬੀ ਰੇਡੀਓ ਯੂਐਸਏ ਤੇ ਕੱਲ ਤੁਸੀਂ ਜੁੜੇ ਹੋਏ ਥਾਣਾ ਦੇ ਹੋ ਉੱਤੇ ਕਿਸਾਨਾਂ ਨੇ ਜਿਹੜਾ ਸੀਗਾ ਟਰੈਕਟਰ ਮਾਰਚ ਕੱਢੇ ਜੀ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਔਰ ਟਰੈਕਟਰ ਮਾਰਚ ਕੱਢ ਕੇ ਐਮਐਲਏ ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ। ਮੰਗ ਪੱਤਰ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਝੋਨਾ 10 ਤਰੀਕ ਤੋਂ ਹੀ ਲਾਉਣ ਦੀ ਪਰਮਿਸ਼ਨ ਦਿੱਤੀ ਜਾਵੇ, ਔਰ ਜਿਹੜਾ ਇਹ ਕਿਹਾ ਕਿ 18 ਜੂਨ ਤੋਂ ਨਹੀਂ 10 ਤੋਂ ਅਸੀਂ ਇਹ ਝੋਨਾ ਲਾਵਾਂਗੇ, ਔਰ ਇਹਦੇ ਵਾਸਤੇ ਬਿਜਲੀ ਦੀ ਸਪਲਾਈ ਜਿਹੜੀ 8 ਘੰਟੇ 9 ਘੰਟੇ ਜਿਹੜੀ ਦੇਣੀ ਹੈ ਸਰਕਾਰ ਨੇ, ਉਹਦੀ ਸਪਲਾਈ ਯਕੀਨੀ ਬਣਾਈ ਜਾਵੇ। ਸਵਾਲ ਜਿਹੜਾ ਸਭ ਤੋਂ ਵੱਡਾ ਫਿਰ ਉੱਥੇ ਹੀ ਆ ਜਾਂਦਾ ਕਿ ਜਿਹੜੇ ਕਿਸਾਨ ਹੈ, ਕੀ ਇਹ ਪੰਜਾਬ ਉਹਨਾਂ ਦਾ ਨੀਗਾ? ਕਿਸਾਨ ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਸਾਰੇ ਕਿਸਾਨ ਇਹਦਾ ਵਿਰੋਧ ਕਰ ਰਹੇ, ਇਹ ਤਾਂ ਨੇਤਾ ਨੇ ਜੀ, ਜਿਹੜੇ ਯੂਨੀਅਨਾਂ ਦੇ ਆਗੂ। ਕਿਸਾਨ ਜਿੱਡੀ ਵੱਡੀ ਗਿਣਤੀ ਦੇ ਵਿੱਚ ਸਰਕਾਰ ਦੇ ਇਸ ਫੈਸਲੇ ਨੂੰ ਜੀ ਆਇਆਂ ਕਹਿ ਰਹੇ ਆ, ਸਿੱਧੀ ਝੋਨੇ ਦੀ ਬਿਜਾਈ ਨੂੰ, ਔਰ 60 ਮੂੰਗੀ ਇਸ ਵੇਲੇ ਬੜੀ ਤੇਜ਼ੀ ਨਾਲ ਖੇਤ ਤਿਆਰ ਹੋ ਰਿਹਾ। 60 ਮੂੰਗੀ ਦੇ ਵਾਸਤੇ 15 ਤਰੀਕ ਤੱਕ ਉਹ ਲਾਈ ਜਾ ਸਕਦੀ ਹੈ। ਇਸੇ ਦੀ 15 ਅਗਲੇ 5-4 ਦਿਨਾਂ ਦੇ ਵਿੱਚ ਮੂੰਗੀ ਦੀ ਡਿਮਾਂਡ ਇੰਨੀ ਆ ਪ੍ਰਵੀਨ ਜੀ ਕਿ ਜਿਹੜਾ ਐਮਐਸਪੀ ਆ, ਜੇ ਉਹਦੇ ਤੋਂ ਉੱਤੋਂ ਨਾ ਵਿਕੀ ਤੇ ਫਿਰ ਜਿਹੜਾ ਦੀ ਉਹ ਕਹਿਣਾ ਉਹ ਵਿਕੂਗੀ। 60 ਦਿਨਾਂ ਦੇ ਵਿੱਚ ਉਹ ਮੂੰਗੀ ਤਿਆਰ ਹੋ ਜਾਂਦੀ ਹੈ। ਜੇ ਸਰਕਾਰ ਉਹਦੇ ਤੇ ਐਮਐਸਪੀ ਦੇ ਰਹੀ ਆ, ਘੱਟੋ ਘੱਟ ਉਸ ਪਾਸੇ ਵੱਲ ਨੂੰ ਸੋਚਣਾ ਤਾਂ ਜਿਹੜਾ ਉਹ ਚਾਹੀਦਾ, ਸਿੱਧੀ ਬਿਜਾਈ ਵਾਲੇ ਪਾਸੇ ਨੂੰ ਸੋਚਣਾ ਚਾਹੀਦਾ। ਜੇ ਸਰਕਾਰ ਜ਼ੋਨ ਵੰਡ ਕਰਕੇ ਇਹ ਝੋਨਾ ਲਵਾਉਣ ਦੀ ਗੱਲ ਕਰ ਰਹੀ ਆ ਤੇ ਇਹਦੇ ਵਿੱਚ ਗਲਤ ਕੀ ਆ? ਉਹਦੇ ਨਾਲ ਸਭ ਨੂੰ ਪਤਾ ਹੈ ਕਿ ਬਿਜਲੀ ਦੀ ਸਮੱਸਿਆ ਕੋਈ ਪੰਜਾਬ ਇਕੱਲੇ ਦੇ ਵਿੱਚ ਥੋੜੀ ਆ, 16 ਸੂਬੇ ਨੇ ਇਸ ਵੇਲੇ ਮੁਲਕ ਦੇ ਵਿੱਚ ਜਿਹੜੇ ਗੰਭੀਰ ਇਸ ਬਿਜਲੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਆ। ਜੀ ਜੀ, ਇਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਉਹਨਾਂ ਨੂੰ ਇਹ ਸਮਝਣਾ ਪਊਗਾ ਕਿ ਜੋ ਕੁਝ ਉਹ ਕਰ ਰਹੇ ਆ ਇਹ ਪੰਜਾਬ ਦੇ ਹਿੱਤਾਂ ਦੇ ਵਿੱਚ ਨਹੀਂ ਹੈਗਾ। ਜੇ 19 ਸਾਲਾਂ ਦੀ ਗੱਲ ਐਕਸਪਰਟ ਕਹਿ ਰਿਹਾ ਕਿ 19 ਸਾਲਾਂ 'ਚ ਪੰਜਾਬ ਦਾ ਪਾਣੀ ਧਰਤੀ ਹੇਠਲਾ ਖਤਮ ਹੋ ਜਾਣਾ, ਤੇ ਉਦੋਂ ਬਾਅਦ ਫਿਰ ਕਿਹੜਾ ਝੋਨਾ ਤੇ ਕਿਹੜੀ ਕਣਕ ਤੇ ਕਿਹੜੀ ਮੂੰਗੀ, ਇੱਥੇ ਤਾਂ ਫਿਰ ਕੱਖ ਵੀ ਨਹੀਂ ਰਹਿਣਾ। ਜਿਹੜੀ ਅੱਜ ਜ਼ਮੀਨ 25 30 35 40 ਲੱਖ ਦੀ ਆ, ਇਹ ਲੱਖ ਨੂੰ ਕਿੱਲਾ ਨਹੀਂ ਕਿਸੇ ਨੇ ਵੀ ਪੁੱਛਣੀ। ਜਦੋਂ ਪਾਣੀ ਹੀ ਨਾ ਰਿਹਾ ਤੇ ਜ਼ਮੀਨ ਨੂੰ ਕਿਹਨੇ ਪੁੱਛਣਾ? ਜੇ ਸਰਕਾਰ ਮਦਦ ਕਰਨ ਦੇ ਵਾਸਤੇ ਤਿਆਰ ਹੈ ਇਸ ਵਾਰੀ, ਤੇ ਘੱਟੋ ਘੱਟ ਕਿਸਾਨਾਂ ਨੂੰ ਦੁਬਾਰਾ ਤੋਂ ਇਸ ਮਾਮਲੇ ਦੇ ਉੱਤੇ ਸੋਚਣਾ ਚਾਹੀਦਾ ਵੀ ਕੁਝ ਫਸਲਾਂ ਦੇ ਵਾਸਤੇ ਸਰਕਾਰ ਤੇ ਭਰੋਸਾ ਕਰਕੇ ਵੇਖ ਲਓ, ਹੋ ਸਕਦਾ ਹੈ ਇਹ ਜੂੜ ਕਿਸੇ ਨਾ ਕਿਸੇ ਤਰੀਕੇ ਨਾਲ ਵੱਢਿਆ ਜਾਵੇ। ਜੀ ਬਿਲਕੁਲ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਪਨੂ ਸਾਹਿਬ ਉਸ ਤੋਂ ਬ੍ਰੇਕ ਤੋਂ ਬਾਅਦ ਆਪਣੇ ਸਵਾਲਾਂ ਦੇ ਜਵਾਬ ਦੇਣਗੇ। ਸਟੂਡੀਓ ਦਾ ਨੰਬਰ ਹੈ 408 272 5200 ਤੇ ਕਾਲ ਕਰਕੇ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ। ਕੁਝ ਕਾਲਰ ਸਾਡੇ ਨਾਲ ਜੁੜੇ ਵੀ ਹੋਏ ਨੇ, ਪਰ ਰੁਕਣਾ ਪੈਣਾ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪਨੂ ਸਾਹਿਬ ਆਪਾਂ ਰੁਕਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੇ ਪਨੂ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ, ਧੰਨਵਾਦ ਪ੍ਰਵੀਨ। ਜੀ। Thank you। ਆਪਾਂ ਵੱਧਦੇ ਹਾਂ ਇਸ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਕਾਲਰਸ ਦੇ ਵੱਲ ਤੇ ਲੈਣੇ ਉਹਨਾਂ ਦੇ ਸਵਾਲ। ਸਭ ਤੋਂ ਪਹਿਲਾਂ ਅਵਤਾਰ ਸਿੰਘ ਸਾਡੇ ਨਾਲ ਜੁੜੇ ਨੇ। ਅਵਤਾਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ ਜੀ, ਆਪਣਾ ਸਵਾਲ ਪੁੱਛ ਸਕਦੇ ਹੋ। ਸਤਿ ਸ੍ਰੀ ਅਕਾਲ ਪ੍ਰਵੀਨ ਜੀ, ਸਤਿ ਸ੍ਰੀ ਅਕਾਲ ਪੰਨੂ ਸਾਹਿਬ ਜੀ। ਅਵਤਾਰ ਸਿੰਘ ਬੋਲਦਾ ਸਤਿ ਸ਼੍ਰੀ ਅਕਾਲ ਜੀ, ਮਕੀਕੇ ਸਤਿ ਤੋਂ। ਸ਼੍ਰੀ ਅਕਾਲ, ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ, ਜਿਹੜੀ ਉਹ ਕਰਪਸ਼ਨ ਨੂੰ ਨੱਥ ਪਾ ਰਹੇ ਆ। ਪਰ ਮੇਰਾ ਆਪਣਾ ਵਿਚਾਰ ਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜੀ ਜਿੰਨੇ ਕਰਪਸ਼ਨ ਲੈਣ ਵਾਲੇ ਗੁਨਾਹਗਾਰ ਆ, ਉਹਨੇ ਦੇਣ ਵਾਲੇ ਵੀ ਗੁਨਾਹਗਾਰ ਆ। ਪਰ ਕਈ ਲੋਕੀ ਜਿੱਦਾਂ ਬਾਹਰੋਂ NRI ਜਾਂਦੇ ਆ, ਉਹਨਾਂ ਕੋਲ ਟਾਈਮ ਬਹੁਤ ਘੱਟ ਹੁੰਦਾ ਆ, ਪੈਸੇ ਉਹਨਾਂ ਕੋਲ ਜ਼ਰੂਰ ਹੁੰਦੇ ਆ। ਉਹ ਚਾਹੁੰਦੇ ਆ ਕਿ ਛੇਤੀ ਕੰਮ ਹੋਵੇ ਤੇ ਅਸੀਂ ਵਾਪਸ ਜਾਈਏ, ਕਿਉਂਕਿ ਉਹਨਾਂ ਦੇ ਪਿੱਛੇ ਵੀ ਬਹੁਤ ਕੰਮ ਹੁੰਦੇ ਆ ਅਤੇ ਉਹ ਬਹੁਤ ਖਰਾਬ ਹੁੰਦੇ ਆ। ਤੇ ਕੋਈ 20 ਦਿਨ ਟਾਈਮ ਹੈ, ਕਿਸੇ ਕੋਲ ਮਹੀਨਾ ਮਸੀਂ ਖਿੱਚਦੇ। ਮੇਰਾ ਵਿਚਾਰ ਇਹ ਹੈ ਵੀ ਜੇ ਗਵਰਨਮੈਂਟ 2 ਵਿੰਡੋ ਬਣਾ ਦੇਵੇ, ਇੱਕ ਐਕਸਪ੍ਰੈਸ ਵਿੰਡੋ ਤੇ ਇੱਕ ਜਿਹੜੀ ਪ੍ਰੋਸੀਜਰ ਚੱਲਦਾ ਨਾਰਮਲ ਪ੍ਰੋਸੀਜਰ, ਜੀ ਜਿਹੜੇ ਬੰਦਾ ਰਿਸ਼ਵਤ ਦੇ ਕੇ ਉੱਥੇ ਜਿਹੜੇ EMPLOYE ਉਹਨਾਂ ਦਾ ਕੰਮ ਕਰਾਉਣਾ ਚਾਹੁੰਦਾ, ਉਹ ਸਿੱਧੀ ਐਕਸਪ੍ਰੈਸ ਵਿੰਡੋ ਤੇ ਜਾਵੇ। ਉੱਥੇ ਜਿਹੜੇ ਪੈਸੇ ਰਿਸ਼ਵਤ ਦੇ ਦੇਣੇ ਆ, ਉਹ ਸਰਕਾਰੀ ਖਜ਼ਾਨੇ ਦੇ ਵਿੱਚ ਜਾਣ, ਰਸੀਦ ਕੱਟੀ ਜਾਵੇ ਤੇ ਉਹ ਐਕਸਪ੍ਰੈਸ ਸਰਵਿਸ ਦੇ ਵਿੱਚ ਕੰਮ ਹੋਵੇ ਉਹਨਾਂ ਦਾ। ਇਸ ਕਰਕੇ ਗੌਰਮੈਂਟ ਦਾ ਵੀ ਫਾਇਦਾ ਤੇ ਜਿਹੜੇ ਕੰਮ ਕਰਾ ਕੇ ਵਾਪਸ ਆਉਣਾ ਉਹਦਾ ਵੀ ਫਾਇਦਾ। ਰਿਸ਼ਵਤ ਦੇਣ ਦੀ ਕੋਸ਼ਿਸ਼ ਨਹੀਂ ਕਰੂਗਾ। ਜੀ ਇਹਦੇ ਬਾਰੇ ਵਿਚਾਰ ਦੱਸਿਓ ਪ੍ਰਵੀਨ ਜੀ, ਸੁਣ ਲੈਣ ਦਿਓ। ਜੀ ਜੀ ਸੁਣ ਲਓ। ਦੇਖੋ, ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਸੰਵਿਧਾਨ ਜਿਹੜਾ ਆ, ਕਾਨੂੰਨ ਜਿਹੜਾ ਆ, ਉਹ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੰਦਾ। ਕਾਨੂੰਨ ਤੋਂ ਬਾਹਰ ਹੀ ਹੋ ਕੇ ਨਹੀਂ ਇਸ ਤਰ੍ਹਾਂ ਦਾ ਕੁਝ ਕੀਤਾ ਜਾ ਸਕਦਾ ਕਿ 2 ਕਿਸਮ ਦੀਆਂ ਸਰਵਿਸਿਸ ਜਿਹੜੀਆਂ ਕੋਈ ਸਰਕਾਰ ਸਟਾਰਟ ਕਰ ਦੇ ਜੀ ਵੀ ਇੱਥੇ ਵੱਧ ਫੀਸ ਦਿਓ ਤੇ ਇਸ ਜਗ੍ਹਾ ਦੇ ਉੱਤੇ ਤੁਹਾਡਾ ਤੁਰੰਤ ਕੰਮ ਹੋ ਜਾਊਗਾ, ਤੇ ਇਸ ਜਗ੍ਹਾ ਦੇ ਉੱਤੇ ਜਿਹੜੇ ਘਾਟੇ ਦਾ ਮਤਲਬ ਫਿਰ ਜਿਹੜਾ ਗਰੀਬ ਬੰਦਾ ਹੈ, ਜਿਹੜਾ ਅਫੋਰਡ ਨਹੀਂ ਕਰਦਾ ਬਹੁਤੀ, ਜਿਹੜੇ ਜੀ ਇਹਦਾ ਮਤਲਬ ਉਹ ਤਾਂ ਫਿਰ ਲਾਈਨਾਂ 'ਚ ਹੀ ਲੱਗਿਆ ਰਹੂਗਾ। ਜੀ ਉਹਦੀ ਵਿਚਾਰੇ ਦੀ ਤਾਂ ਪਹਿਲਾਂ ਹੀ ਜਿਹੜੀ ਜ਼ਿੰਦਗੀ ਆ ਉਹ ਲਾਈਨਾਂ ਦੇ ਵਿੱਚ ਬਹੁਤੀ ਬੀਤ ਜਾਂਦੀ ਆ, ਉਹਨੂੰ ਤਾਂ ਪਹਿਲਾਂ ਦਬਕੇ ਪੈਂਦੇ ਆ ਔਰ ਉਹਨੂੰ ਹੋਰ ਪੈਣੇ ਸ਼ੁਰੂ ਹੋ ਜਾਣਗੇ। ਤੇ ਕੰਮ ਜਿਹੜਾ ਸਿਰਫ ਇਹ ਹੋਊਗਾ ਵੀ ਹਾਂ ਸਰਕਾਰ ਨੂੰ ਇੱਥੋਂ ਪੈਸਾ ਆ ਰਿਹਾ ਇਸ ਜਗ੍ਹਾ ਦੇ ਉੱਤੇ। ਮੈਂ ਨਹੀਂ ਸਮਝਦਾ ਕਿ ਇਸ ਗੱਲ ਦੀ ਤਾਇਦ ਕੀਤੀ ਜਾ ਸਕਦੀ ਹੈ ਕਿ ਏਦਾਂ ਦਾ ਕੁਝ ਹੋਵੇ। ਹਾਂ, ਕੱਲ ਜਦੋਂ ਗੱਲ ਚੱਲਦੀ ਸੀ ਪਟਵਾਰੀਆਂ ਵਾਲੇ ਮਾਮਲੇ ਦੇ ਉੱਤੇ, ਕਿ ਪਟਵਾਰੀਆਂ ਦਾ ਜਿਹੜਾ ਉਹ ਵਾਪਸ ਕੰਮ ਦੇ ਉੱਤੇ ਗਏ ਆ, ਉੱਥੇ ਇਹ ਗੱਲ ਜ਼ਰੂਰ ਚੱਲੀ ਸੀ। ਮੇਰਾ ਪੁਆਇੰਟ ਜਿਹੜਾ ਉਹਦੇ ਵਿੱਚ ਸੀਗਾ ਕਿ ਜਿਹੜਾ ਬੰਦਾ, ਮੰਨ ਲਓ ਹੁਣ ਕਿਸੇ ਨੇ ਪਟਵਾਰੀ ਦੇ ਉੱਤੇ ਮਾਮਲਾ ਦਰਜ ਕਰਾਇਆ ਕਿ ਜੀ ਉਹਨੇ ਰਿਸ਼ਵਤ ਲਈ, ਇਹ ਮਾਮਲਾ ਰਿਸ਼ਵਤ ਦੇਣ ਵਾਲੇ ਦੇ ਉੱਤੇ ਵੀ ਬਾਅਦ ਦੇ ਵਿੱਚ ਦਰਜ ਹੋਣਾ ਚਾਹੀਦਾ। ਉਹਨੇ ਦਿੱਤੀ ਕਿਉਂ ਰਿਸ਼ਵਤ? ਜਿਹੜੀ ਇਹ ਨਹੀਂ ਹੈ ਕਿ ਰਿਸ਼ਵਤ ਤੋਂ ਬਿਨਾਂ ਕੰਮ ਨਹੀਂ ਹੁੰਦਾ। ਹਾਂ, ਅਸੀਂ ਲਾਈਨ ਦੇ ਵਿੱਚ ਨਹੀਂ ਜਿਹੜਾ ਉਹ ਲੱਗਣਾ ਚਾਹੁੰਦੇ। ਕੋਈ ਜਿਹੜਾ ਬੰਦਾ ਉਹ ਸੋਚਦਾ ਨਹੀਂ ਮੈਂ ਲਾਈਨ ਦੇ ਵਿੱਚ ਕਿਉਂ ਲੱਗਾ, ਮੈਨੂੰ ਤਾਂ VIP ਟ੍ਰੀਟਮੈਂਟ ਜਿਹੜੀ ਉਹ ਚਾਹੀਦੀ ਆ। ਐਕਚੁਅਲੀ VIP ਟ੍ਰੀਟਮੈਂਟ ਨੇ ਹੀ ਸਾਰਾ ਕੰਮ ਖਰਾਬ ਕੀਤਾ। ਅਫਸਰ ਤਬਕਾ ਇਹ ਜਾਣਦਾ ਕਿ ਮੈਂ ਜਿੰਨਾ ਕਿਸੇ ਨੂੰ ਤੰਗ ਕਰੂੰਗਾ ਉਹਨੇ ਫਿਰ ਉਹ ਵੱਧ ਪੈਸੇ ਲਿਆਊਗਾ। ਹੁਣ ਰਜਿਸਟਰੀਆਂ ਕਿਵੇਂ ਹੋਣ ਲੱਗੀਆਂ, ਹੁਣ ਇੰਤਕਾਲ ਫੋਨ ਕਰ ਕਰਕੇ ਕਿਵੇਂ ਚੜਾਉਣ ਲੱਗ ਗਏ ਤਹਿਸੀਲਦਾਰ ਜਾਂ ਪਟਵਾਰੀ। ਡਿਪਟੀ ਕਮਿਸ਼ਨਰ ਪੂਰੇ 9 ਵਜੇ 9 ਵਜਣ ਚ 5 ਮਿੰਟ ਰਹਿੰਦੇ ਤੋਂ ਦਫ਼ਤਰਾਂ ਦੇ ਵਿੱਚ ਕਿਵੇਂ ਬੈਠਣ ਲੱਗ ਗਏ। ਕੋਈ ਗੱਲ ਤਾਂ ਹੈ ਨਾ। ਜੇ ਇਹ ਢਾਂਚਾ ਚੱਲਦਾ ਰਹੇ ਲੋੜ ਹੀ ਨਹੀਂ ਪੈਣੀ। ਉਹਨਾਂ ਅਫਸਰਾਂ ਦੇ ਵਿੱਚ ਅਫਸਰ ਅਨਫ ਤਨਖਾਹਾਂ ਲੈ ਰਹੇ ਆ। ਸਰਕਾਰ ਦੇ ਕੋਲੇ ਰੈਵਨਿਊ ਜਨਰੇਟ ਕਰਨ ਦੇ ਹੋਰ ਬੜੇ ਸਾਰੇ ਤਰੀਕੇ ਨੇ। ਉਹ ਲੋਕਾਂ ਦੇ ਉੱਤੇ ਬੋਝ ਪਾ ਕੇ ਰੈਵਨਿਊ ਜਨਰੇਟ ਕਰਨ ਦੇ ਹੱਕ ਦੇ ਵਿੱਚ ਮੈਂ ਤਾਂ ਨਿੱਜੀ ਤੌਰ ਦੇ ਉੱਤੇ ਨਹੀਂ ਹੈਗਾ ਜੀ। ਏਦਾਂ ਦੀ 2 ਵਿੰਡੋ ਲਾਈਆਂ ਹੀ ਨਹੀਂ ਜਾ ਸਕਦੀਆਂ ਨਹੀਂ। ਬਿਲਕੁਲ ਪਨੂ ਸਾਹਿਬ, ਸਮਾਨਤਾ ਦਾ ਅਧਿਕਾਰ ਡਿਸਮਿਸ ਹੋ ਜਾਊਗਾ ਜੀ ਜੇ ਇਦਾਂ ਕਰਾਂਗੇ। ਜੀ ਜੀ ਰਾਜ ਜੀ, ਤੁਸੀਂ ਆਨ 에ਅਰ ਹੋ ਜੀ, ਆਪਣੀ ਗੱਲ ਕਰ ਸਕਦੇ ਹੋ, ਸਵਾਲ ਕਰ ਸਕਦੇ ਹੋ। ਹੈਲੋ ਰਾਜ ਜੀ, ਤੁਸੀਂ ਆਨ 에ਅਰ ਹੋ ਜੀ। ਮੇਰਾ ਖਿਆਲ ਉਹ ਸ਼ਾਇਦ ਹਰਜੀਤ ਜੀ ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਆਪਣੇ ਰੇਡੀਓ ਸੈੱਟ ਦੀ ਆਵਾਜ਼ ਘੱਟ ਕਰ ਲਓ ਜੀ, ਆਵਾਜ਼ ਆ ਰਹੀ ਹੈ ਬਹੁਤ ਜ਼ਿਆਦਾ। ਹੈਲੋ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪੰਨੂ ਸਾਹਿਬ, ਤੁਸੀਂ 3 ਲੇਅਰਾਂ ਦੀ ਗੱਲ ਕੀਤੀ ਆ ਜਿਹੜੀ ਨਸ਼ੇ ਦੀ ਰੋਕਥਾਮ ਵਾਸਤੇ। ਬਿਲਕੁਲ ਠੀਕ ਹੈ ਜੀ, ਇੱਥੇ ਕੰਮ ਹੋਣਾ ਚਾਹੀਦਾ। ਮੈਨੂੰ ਲੱਗਦਾ ਪੰਨੂ ਸਾਹਿਬ 4ਥੀ ਲੇਅਰ ਇੱਕ ਹੋਰ ਆ
ਜਿਹੜੇ ਲੋਕਾਂ ਨੇ ਕੋ ਸਰਕਾਰ ਨੇ ਤਾਂ ਆਰਡਰ ਕਰਨੇ ਹੁੰਦੇ ਆ ਜੀ ਤੇ ਜਿਹੜੇ ਲੋਕਾਂ ਨੇ ਫਰੰਟ ਲਾਈਨ ਤੇ ਹੋ ਕੇ ਇਸ ਚੀਜ਼ ਤੇ ਰੋਕਥਾਮ ਪਾਉਣੀ ਆ, ਜੇ ਉਹੀ ਇਨਵੋਲਵ ਨੇ ਵਿੱਚ, ਕਿਉਂਕਿ ਦੇਖੋ 50 ਕਿਲੋ ਫੜ ਲਿਆ ਨਸ਼ਾ, ਕਿਤੋਂ ਕੁਆਂਟਲ ਫੜ ਲਿਆ, ਉਹ ਫੜਨ ਤੋਂ ਬਾਅਦ ਜਾਂਦਾ ਕਿੱਥੇ ਆ ਜੀ ਨਸ਼ਾ? ਇਹ ਕੁਐਸਚਨ ਹੈ ਜੀ ਮੇਰਾ, ਜੀ ਇਹਦੇ ਬਾਰੇ ਜਰਾ ਦੱਸੋ ਜੀ। ਠੀਕ ਹੈ ਥੈਂਕ ਯੂ। ਦੇਖੋ ਕਾਨੂੰਨ ਮੁਤਾਬਕ ਤਾਂ ਉਹਨੂੰ ਉਹ ਕੇਸ ਪ੍ਰਾਪਰਟੀ ਹੁੰਦੀ ਹੈ, ਪਰ ਡਰੱਗ ਦੇ ਮਾਮਲੇ ਦੇ ਵਿੱਚ ਇਹ ਹੁੰਦਾ ਕਿ ਕੁਝ ਰੱਖ ਲਈ ਜਾਂਦੀ ਹੈ। ਮੰਨ ਲਓ 50 ਕਿਲੋ ਫੜੀ ਗਈ, ਜੀ ਉਹਦੇ ਵਿੱਚੋਂ ਕੁਝ ਸੈਂਪਲਿੰਗ ਦੇ ਤੌਰ ਦੇ ਉੱਤੇ ਰੱਖ ਲਈ ਤੇ ਬਾਕੀ ਨੂੰ ਡਿਸਟਰੋਏ ਕਰਨਾ ਪੈਂਦਾ। ਉਹਦੀ ਬਕਾਇਦਾ ਤੌਰ ਦੇ ਉੱਤੇ ਵੀਡੀਓ ਜਿਹੜੀ ਉਹ ਪੇਸ਼ ਕਰਨੀ ਪੈਂਦੀ ਆ। ਹੁਣ ਉਹਦੀ ਜਗ੍ਹਾ ਤੇ ਕੀ ਡਿਸਟਰੋਏ ਕੀਤਾ ਜਾਂਦਾ, ਇਹ ਤੁਹਾਡਾ ਜਿਹੜਾ ਦੀ ਇਹ ਮੇਰਾ ਖਿਆਲ ਪੁਆਇੰਟ ਤੁਹਾਡਾ ਇਹ ਆ, ਇਹ ਇੱਕ ਵੱਖਰਾ ਹੈ। ਜਿਹੜੇ ਉਹ ਜਿਹੜੀਆਂ 3 ਲੇਅਰ ਦੀ ਮੈਂ ਗੱਲ ਕੀਤੀ ਆ, ਉਹ ਤਾਂ ਹੈਗੀਆਂ ਜਿਹੜੀਆਂ ਸਪਲਾਈ ਚੇਨ। ਹਾਂਜੀ ਜਿਹੜੀ ਅਸਲ ਦੇ ਵਿੱਚ ਸਮੱਸਿਆ ਇਹ ਟ੍ਰਾਈਐਂਗਲ ਹੈ ਜੀ। ਇੱਕ ਤਾਂ ਉਹਦੇ ਵਿੱਚ ਮੇਨ ਹੈਗੇ ਨੇ ਸਮਗਲਰ, ਦੂਸਰਾ ਹੈ ਪੁਲਿਸ ਦੀਆਂ ਕਾਲੀਆਂ ਭੇਡਾਂ, ਤੇ ਤੀਸਰਾ ਇਹਦੇ ਵਿੱਚ ਨੇ ਜਿਹੜੇ ਉਹਨਾਂ ਦੀ ਦੋਨਾਂ ਦੀ ਸਪੋਰਟ ਦੇ ਉੱਤੇ ਪੋਲੀਟੀਸ਼ੀਅਨ। ਇਸੇ ਕਰਕੇ ਕੱਲ ਜਿਹੜੇ ਸੀਐਮ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਤੁਹਾਡੇ ਤੇ ਹੁਣ ਤੱਕ ਪੋਲੀਟੀਕਲ ਪ੍ਰੈਸ਼ਰ ਪੈਂਦਾ ਰਿਹਾ। ਸਭ ਨੂੰ ਪਤਾ ਹੈ ਜਦੋਂ ਇੱਕ ਇੰਸਪੈਕਟਰ ਫੜਿਆ ਗਿਆ ਸੀਗਾ ਜਲੰਧਰ ਤੋਂ, ਜੀ ਉਦੋਂ ਉਹ ਜਾਂਚ ਜਿਹੜੀ ਆ ਉਹ ਕਿੱਥੇ ਨੂੰ ਗਈ ਸੀ ਔਰ ਜਾਂਚ ਉਹ ਰੁਕੀ ਕਿਉਂ? ਉਦੋਂ ਐਸਟੀਐਫ ਦੇ ਚੀਫ ਹਰਪ੍ਰੀਤ ਸਿੰਘ ਸਿੱਧੂ ਹੋਰੀ ਉਦੋਂ ਬਾਅਦ ਦੇ ਵਿੱਚ ਬਦਲ ਦਿੱਤੇ ਗਏ ਸੀ। ਪਹਿਲਾਂ ਉਹ ਮੁੱਖ ਮੰਤਰੀ ਨੂੰ ਸਿੱਧੀ ਰਿਪੋਰਟ ਕਰਦੇ ਸੀ, ਫਿਰ ਉਹ ਡੀਜੀਪੀ ਦੇ ਅੰਡਰ ਲੈ ਆਂਦੇ ਗਏ, ਜਦੋਂ ਦੁਬਾਰਾ ਲਿਆਂਦੇ ਗਏ ਵਾਪਸ। ਜਿਹੜਾ ਉਹ ਇੰਸਪੈਕਟਰ ਸੀ ਉਹਦੀ ਅੱਗੇ ਤੋਂ ਅੱਗੇ ਤਾਰਾਂ ਕਿੱਥੋਂ ਤੱਕ ਗਈਆਂ ਸੀ? ਜਦੋਂ ਰਾਣੋ ਵਾਲਾ ਸਰਪੰਚ ਫੜਿਆ ਗਿਆ, ਉਹਦੀਆਂ ਤਾਰਾਂ ਅੱਗੇ ਤੋਂ ਅੱਗੇ ਕਿੱਥੋਂ ਤੱਕ ਗਈਆਂ ਸੀ? ਪਿਛਲੇ ਦਿਨਾਂ ਦੇ ਵਿੱਚ ਇੱਕ ਕਪੂਰਥਲੇ ਤੋਂ ਫੜਿਆ ਗਿਆ ਕਬੱਡੀ ਖਿਡਾਰੀ ਸਾਬਕਾ, ਉਹਦੀਆਂ ਤਾਰਾਂ ਕਿੱਥੋਂ ਤੱਕ ਗਈਆਂ ਸੀਗੀਆਂ? ਗੱਲ ਇਹ ਆ ਕਿ ਜੇ ਇੱਕ ਵਾਰੀ ਇਹ ਤਾਣੀ, ਇਹ ਠੀਕ ਹੈ ਕਿ ਤਾਣੀ ਉਲਝੀ ਹੋਈ ਬਹੁਤ ਆ ਇਹ, ਪਰ ਇਹ ਟ੍ਰਾਇੰਗਲ ਵੀ ਨਾਲ ਦੀ ਨਾਲ ਉਹ 3 ਧਿਰੀ ਲੇਅਰ, ਇੱਕ ਤਾਂ ਉਹ ਆ ਤੇ ਇੱਕ 3 ਧਿਰੀ ਲੇਅਰ ਇਹ ਆ। ਇਹ ਤੁਹਾਨੂੰ ਬਲੈਕ ਸ਼ੀਪ ਵੀ ਚੁਣਨੀਆਂ ਪੈਣਗੀਆਂ, ਚੁੱਕ ਕੇ ਬਾਹਰ ਰੱਖਣੀਆਂ ਪੈਣਗੀਆਂ, ਤੇ ਪੋਲੀਟੀਸ਼ੀਅਨ ਜਿਹੜੇ ਇਹਨਾਂ ਦੀ ਮਦਦ ਕਰਦੇ ਆ। ਪੋਲੀਟੀਸ਼ੀਅਨ ਕੋਈ ਸਿੱਧਾ ਡਰੱਗ ਨਹੀਂ ਵੇਚਦਾ ਜੀ, ਉਹ ਸਪੋਰਟ ਕਰਦੇ ਆ, ਉਹਨਾਂ ਦੀ ਸਪੋਰਟ ਹੈ ਨਾ, ਉਹ ਕਿਤੇ ਡਿਲੀਵਰੀ ਦੇਣ ਜਿਹੜਾ ਉਹ ਜਾਂਦੇ ਆ। ਇਸ ਕਰਕੇ ਉਹ ਲੱਭ ਕੇ ਜਿਹੜੇ ਉਹ ਸਾਹਮਣੇ ਲਿਆਉਣੇ ਪੈਣਗੇ। ਮੈਂ ਫੇਰ ਕਹੂੰਗਾ ਕਿ ਇੰਪੋਸੀਬਲ ਕੁਛ ਨਹੀਂਗਾ। ਜਿਹੜੀ ਆ ਹੋ ਸਕਦਾ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹਦੇ ਉੱਤੇ ਬਰਾਬਰ ਕੰਮ ਕਰਨਾ ਪਊਗਾ, ਪਰ ਮੇਨ ਤੌਰ ਦੇ ਉੱਤੇ ਸਭ ਤੋਂ ਪਹਿਲਾਂ ਜਿਹੜੇ ਡੀ ਐਡਿਕਸ਼ਨ ਸੈਂਟਰ ਨੇ ਉਹਨਾਂ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਪਊਗੀ, ਇਹ ਲੇਅਰਾਂ ਜਿਹੜੀਆਂ ਨੇ ਉਹ ਤੋੜਨ ਤੋਂ ਪਹਿਲਾਂ। ਜੀ ਲਖਵੀਰ ਸਿੰਘ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਨੂੰ ਸਭ ਤੁਸੀਂ ਵੀ ਗੱਲ ਕਰਕੇ ਹਟੇ ਆ ਜਿਹੜੇ ਆਪਣੇ ਸਿੰਘਾਂ ਦੀ। ਆ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ ਸਰਸਾ ਸਾਹਿਬ, ਬੜੀਆਂ ਗੱਲਾਂ ਕਰਦੇ ਸੀ ਜਦੋਂ ਦੇ ਆਪਣੇ ਬੀਜੇਪੀ ਚ ਆਏ ਨੇ। ਉਹਨਾਂ ਨੂੰ ਕਹਿ ਕੇ ਦੇਖਿਆ ਜਾਵੇ ਵੀ ਤੁਸੀਂ ਪ੍ਰਧਾਨ ਮੰਤਰੀ ਨਾਲ ਗੱਲ ਕਰੋ, ਜਿਹੜੇ ਬੰਦੀ ਸਿੰਘ ਵਿਚਾਰੇ ਪੂਰੀ ਕਰ ਚੁੱਕੇ ਆਪਣੀਆਂ ਸਜ਼ਾਵਾਂ, ਵੀ ਉਹਨਾਂ ਵਾਸਤੇ ਕੋਈ ਗੱਲ ਉਹਨਾਂ ਨਾਲ ਕੀਤੀ ਜਾਵੇ। ਜੀ ਠੀਕ ਹੈ ਜੀ, ਓਕੇ, ਥੈਂਕ ਯੂ ਜੀ। ਹਾਂਜੀ ਸਾਹਿਬ, ਜੇ ਮੇਰੀ ਜਾਤੇ ਦੇ ਸੀਰੀਅਸ ਹੋਣ ਤੇ ਤੁਹਾਡਾ ਸਵਾਲ ਬਹੁਤ ਵਧੀਆ ਜੀ, ਬਹੁਤ ਵਧੀਆ। ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ PhD ਹੋਰੀ ਕਿਉਂ ਨਹੀਂ ਸਵਾਲ ਲੈ ਲੈਂਦੇ ਜੀ ਪ੍ਰਧਾਨ ਮੰਤਰੀ ਤੋਂ ਸਿੱਧਾ ਜਾਂ ਗ੍ਰਹਿ ਮੰਤਰੀ ਤੋਂ? ਜੇ ਪ੍ਰਧਾਨ ਮੰਤਰੀ ਅੱਜ ਸਿੱਖ ਜਿਹੜਾ ਸਾਡਾ ਭਾਈਚਾਰਾ ਉਹਦੇ ਨਾਲ ਜੁੜੇ ਹੋਏ ਇੰਨੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਆ, ਤਾਂ ਬਹੁਤ ਫੋਟੋਆਂ ਆਈਆਂ ਨੇ। ਹਾਂਜੀ, ਬਹੁਤ ਜ਼ਿਆਦਾ। ਕੀ ਉਹਨਾਂ ਜਿਹੜੇ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਮਿਲ ਕੇ ਆਏ ਪ੍ਰਧਾਨ ਮੰਤਰੀ ਨੂੰ, ਇਹ ਸਵਾਲ ਉਹਨਾਂ ਨੂੰ ਵੀ ਕਰਨਾ ਬਣਦਾ ਵੀ ਤੁਸੀਂ ਉਹਨਾਂ ਕੋਲੇ ਕੋਈ ਮੰਗ ਰੱਖੀ? ਕੀ ਇਹ ਮੰਗ ਜਿਹੜੀ ਉਹ ਰੱਖੀ ਕਿ 28 ਸਾਲ 29 ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ, ਉਹ ਕਿੱਡਾ ਕੁ ਖਤਰਾ ਸਮਾਜ ਦੇ ਵਾਸਤੇ ਇਸ ਵੇਲੇ ਹੋ ਸਕਦੇ ਆ ਜੀ, ਜਿਨ੍ਹਾਂ ਨੇ ਆਪਣੀ ਉਮਰ ਦਾ
ਵੱਡਾ ਹਿੱਸਾ ਜੇਲ੍ਹ ਦੇ ਅੰਦਰ ਕੱਢ ਦਿੱਤਾ, ਉਹ ਕਿੱਡਾ ਕੁ ਖਤਰਾ ਕਿਤੇ ਹੋ ਸਕਦੀ? ਖਤਰਾ, ਚਲੋ ਖਤਰੇ ਵਾਲਾ ਵੀ ਪੁਆਇੰਟ ਬਚ ਹੈ। ਜਿਹੜਾ ਕਾਨੂੰਨ ਹੈ ਉਹ ਕੋਈ ਕਾਨੂੰਨ ਨਹੀਂ ਕਹਿੰਦਾ ਕਿ ਜਿਹਦੀ ਸਜ਼ਾ ਪੂਰੀ ਹੋ ਗਈ ਉਹਨੂੰ ਮੁੜ ਕੇ ਅੱਗੋਂ ਜੇਲ੍ਹ ਦੇ ਵਿੱਚ ਰੱਖਿਆ ਜਾ ਸਕੇ। ਹਾਂ, ਇਹ ਜ਼ਰੂਰ ਹੈ ਕਿ ਉਹਦੇ ਵਿੱਚ ਕੀ ਲਿਖਿਆ ਹੋਇਆ, ਉਮਰ ਕੈਦ ਆ ਜਾਂ ਤਾ ਉਮਰ ਹੈ। ਇਹ ਜ਼ਰੂਰ ਹੋ ਸਕਦਾ ਜੇ ਉਮਰ ਭਰ ਲਈ ਆ ਤੇ ਫਿਰ ਉਹ ਟੈਕਨੀਕਲ ਜਿਹੜਾ ਉਹ ਪੁਆਇੰਟ ਆ, ਉਹਦੇ ਉੱਤੇ ਵੀ ਫਿਰ ਹਿਊਮਨ ਰਾਈਟਸ ਜਿਹੜਾ ਉਹ ਬੈਠਾ। ਇੱਕ ਗੱਲ ਇਸੇ ਪਲੇਟਫਾਰਮ ਦੇ ਉੱਤੇ ਮੈਂ ਬਹੁਤ ਸਾਲਾਂ ਤੋਂ ਜਿਹੜੀ ਕਹਿੰਦਾ ਕਿ ਜਿਹੜੀਆਂ ਹਿਊਮਨ ਰਾਈਟਸ ਦੇ ਵਾਸਤੇ ਲੜਦੀਆਂ ਜਥੇਬੰਦੀਆਂ ਨੇ, ਹਿਊਮਨ ਰਾਈਟਸ ਦੇ ਵਾਸਤੇ ਲੜਦੇ ਲੋਕ ਨੇ, ਹਿਊਮਨ ਰਾਈਟਸ ਸੰਬੰਧੀ ਬੋਲਦੇ ਲੋਕ ਨੇ, ਉਹਨਾਂ ਦੀ ਸਪੋਰਟ ਕਰੋ, ਕੋਈ ਵੀ ਹੋਵੇ ABC। ਉਹ ਇਸ ਕਰਕੇ ਕਿ ਜਿਹੜੀ ਢਾਹ ਪਿਛਲੇ ਸਮੇਂ ਦੇ ਦੌਰਾਨ ਲੱਗੀ ਆ ਨਾ ਜਿਹੜੀ ਚੀਜ਼ ਨੂੰ, ਉਹ ਸਭ ਤੋਂ ਵੱਧ ਲੱਗੀ ਆ ਹਿਊਮਨ ਰਾਈਟਸ ਦੇ ਵਾਸਤੇ ਲੜਨ ਵਾਲੀਆਂ ਜਥੇਬੰਦੀਆਂ ਨੂੰ, ਬੋਲਣ ਵਾਲੇ ਲੋਕਾਂ ਨੂੰ। ਉਹ ਚੁੱਪ ਕਰ ਗਏ ਕਿਉਂਕਿ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖੋ, ਇੱਥੇ ਤਾਂ ਇਸ ਕਿਸਮ ਦੇ ਭੌਂਕੇ ਟਾਈਪ ਦੇ ਲੋਕ ਜਿਹੜੇ ਜੀ ਉਹ ਆ ਗਏ, ਉਹ ਕਿਸੇ ਨੂੰ ਗੱਲ ਹੀ ਨਹੀਂ ਕਰਨ ਦਿੰਦੇ। IT ਵਿੰਗ ਜਿਹੜੇ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ, ਉਹਨਾਂ ਨੇ ਆ ਕੇ ਹਰ ਬੋਲਣ ਵਾਲੇ ਵਿਅਕਤੀ ਦੇ ਉੱਤੇ ਅਟੈਕ ਕਰਨਾ ਸ਼ੁਰੂ ਜਿਹੜਾ ਉਹ ਕਰ ਦਿੱਤਾ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਲੋਕ ਬੋਲਦੇ ਸੀਗੇ ਉਹ ਚੁੱਪ ਕਰਕੇ ਬਹਿ ਗਏ। ਅੱਜ ਤੁਸੀਂ ਇਸ ਤਰ੍ਹਾਂ ਦੇ ਪੇਜ ਕਿੰਨੇ ਕੁ ਦੇਖਦੇ ਹੋ ਜਿਹਦੇ ਵਿੱਚ ਜਿਹੜੇ ਬੋਲਣ ਵਾਲੇ ਲੋਕ ਨੇ ਉਹਨਾਂ ਦੀ ਸਪੋਰਟ ਹੁੰਦੀ ਹੋਵੇ? ਨਹੀਂ ਹੁੰਦੀ ਉਹਨਾਂ ਦੀ। ਐਮਨੈਸਟੀ ਇੰਟਰਨੈਸ਼ਨਲ ਇੱਥੋਂ ਆਪਣਾ ਦਫ਼ਤਰ ਕਿਉਂ ਚੁੱਕ ਕੇ ਲੈ ਗਏ? ਕਦੇ ਕਿਸੇ ਨੇ ਇਹਦੇ ਉੱਤੇ ਗੱਲ ਕੀਤੀ? ਨਹੀਂ ਕੀਤੀ। ਕਿਉਂ ਨਹੀਂ ਕੀਤੀ? ਸਾਡਾ ਵੇਸਲਾਪਨ ਹੈ। ਅਸੀਂ ਇਹਨਾਂ ਇਸ਼ੂਜ਼ ਨੂੰ ਕਦੀ ਇਸ਼ੂ ਹੀ ਨਹੀਂ ਸਮਝਿਆ। ਅਸੀਂ ਤਾਂ ਜਿਹੜੀ ਥੋੜ ਚਿਰੀ ਬਹਿਸ ਹੈ ਜਿਹੜੀ 24 ਘੰਟੇ ਦੀ ਰਹਿਣੀ ਹੁੰਦੀ ਆ, 24 ਘੰਟੇ ਤੋਂ ਬਾਅਦ ਇਹ ਇੱਕ ਜਿਹੜਾ ਸੋਸ਼ਲ ਮੀਡੀਆ ਨਾ ਜੀ, ਉਹ ਇੱਕ ਛੁਣਛਣਾ ਬਣ ਗਿਆ ਕਿ ਉਹਨੂੰ ਖੜਕਾਓ ਤੇ ਉਸ ਤੋਂ ਬਾਅਦ ਉਹਦੀ ਜਿਹੜੀ, ਕਿਉਂਕਿ ਛੁਣਛਣੇ ਦੀ ਜਿਹੜੀ ਆਵਾਜ਼ ਹੈ ਉਹਨੂੰ ਤੁਸੀਂ ਲੰਮੇ ਟਾਈਮ ਲਈ ਨਹੀਂ ਸੁਣ ਸਕਦੇ, ਉਹ ਟੈਂਪਰੇਰੀ ਹੁੰਦੀ ਹੈ। ਔਰ ਉਹਦੇ ਤੋਂ ਬਾਅਦ ਇੱਕ ਨਵਾਂ ਛੁਣਛਣਾ ਫਿਰ ਜਿਹੜਾ ਉਹ ਆ ਜਾਂਦਾ, ਉਹਨੂੰ ਛੱਡ ਕੇ ਉਸ ਪਾਸੇ ਵੱਲ ਤੁਰ ਪੈਂਦੇ ਆ। ਪ੍ਰੋਫੈਸਰ ਸਾਹਿਬ ਦੀ ਰਿਹਾਈ ਦੇ ਵਾਸਤੇ ਡਿਊਰਿੰਗ ਇਲੈਕਸ਼ਨ ਕਿੱਡਾ ਜਿਹੜਾ ਉਹ ਮੁੱਦਾ ਬਣਿਆ। ਮੈਂ ਉਦੋਂ ਵੀ ਕਹਿੰਦਾ ਸੀਗਾ ਵੀ ਅੱਜ ਹੀ ਪ੍ਰੋਫੈਸਰ ਸਾਹਿਬ ਦੀ ਰਿਹਾਈ ਦੇ ਵਾਸਤੇ ਰੌਲਾ ਕਿਉਂ ਪਾ ਰਹੇ ਹੋ ਸਿਰਫ ਵੋਟਾਂ ਕਰਕੇ। ਮੈਂ ਕਹਿੰਦਾ ਸੀ ਇਹਨਾਂ ਨੇ ਕਿਸੇ ਨੇ ਬਾਅਦ ਚ ਬੋਲਣਾ ਨਹੀਂ ਜੀ। ਮੁੜ ਕੇ ਕਿੰਨੇ ਲੋਕ ਨੇ ਜਿਹੜੇ ਇੱਥੇ ਐਸੇ ਹੀ ਪ੍ਰੋਗਰਾਮ ਦੇ ਉੱਤੇ ਸਾਰੀਆਂ ਕਾਲਸ ਹੀ ਇਸੇ ਤਰ੍ਹਾਂ ਦੀਆਂ ਆਉਂਦੀਆਂ ਸੀ, ਮੁੜ ਕੇ ਕਦੀ ਉਹ ਲੋਕ ਬੋਲੇ ਨਹੀਂ? ਬੋਲੇ ਜੀ, ਕਿਉਂਕਿ ਉਹ ਸੁਣਦੇ ਸੀ, ਉੱਥੋਂ ਸੁਣਿਆ, ਇੱਥੋਂ ਪੜ੍ਹਿਆ, ਨਾਲ ਦੀ ਨਾਲ ਚੁੱਕ ਕੇ ਜਿਹੜਾ ਉਹ ਭੱਜ ਪਏ। ਉਹਦੇ ਵਾਸਤੇ ਫਿਰ ਕੀਤਾ ਕੀ? ਉਹਦੇ ਕਰਨਾ ਕੀ ਜਿਹੜਾ ਜੀ ਉਹ ਚਾਹੀਦਾ ਕਿ ਜਿਹੜੀਆਂ ਕਾਨੂੰਨੀ ਨੁਕਤੇ ਨਿਗਾਹ ਨੇ, ਜਿਹੜੇ ਬੈਂਸ ਪਰਿਵਾਰ ਹੈ ਇਸ ਵੇਲੇ, ਜਿਹੜੇ ਅਜੀਤ ਸਿੰਘ ਬੈਂਸ ਹੋਰੀ ਤਾਂ ਚਲੋ ਦੁਨੀਆ 'ਚ ਹੁਣ ਨਹੀਂ ਰਹੇ, ਉਹਨਾਂ ਦਾ ਬੇਟਾ ਰਾਜਵਿੰਦਰ ਬੈਂਸ ਹੈ, ਉਹ ਹਮੇਸ਼ਾ ਹਿਊਮਨ ਰਾਈਟਸ ਦੇ ਵਾਸਤੇ ਖੜਨ ਵਾਲੇ ਲੋੜ ਨੇ ਜੀ। ਹੋਰ ਬੜੇ ਸਾਰੇ ਹੈਗੇ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਤੋਂ ਟੈਕਨੀਕਲੀ ਰਾਏ ਲਈ ਜਾਵੇ। ਹੁਣ ਜਿਹੜੀ ਅਕਾਲ ਤਖਤ ਦੇ ਉੱਤੇ ਮੀਟਿੰਗ ਸੱਦੀ ਆ, ਚਲੋ ਮੀਟਿੰਗ ਹੋ ਲੈਣ ਦਿਓ, ਕੱਲ ਨੂੰ ਜਦੋਂ ਆਪਾਂ ਗੱਲ ਕਰਾਂਗੇ ਤੇ ਉਹਦੇ ਵਿੱਚ ਲੱਭਾਂਗੇ ਭਲਾ ਉਹਨਾਂ ਨੇ ਕੀ ਅਜਿਹੇ ਬੰਦਿਆਂ ਨੂੰ ਕਿਸੇ ਨੂੰ ਸੱਦਾ ਦਿੱਤਾ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਬਹੁਤ ਜਾਣਕਾਰੀ ਰੱਖਦੇ ਆ ਔਰ ਇਸ ਜਾਣਕਾਰੀ ਦੇ ਨਾਲ ਉਹ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਲਿਜਾ ਸਕਦੇ ਆ। ਕਿਉਂਕਿ ਇਦਾਂ ਤਾਂ ਨਹੀਂ ਨਾ ਹੋਣਾ ਕਿ ਤੁਸੀਂ ਉੱਥੇ ਮੀਟਿੰਗ ਸੱਦੀ ਤੇ ਉਹ ਕਹਿਣਗੇ ਠੀਕ ਹੈ ਜੀ, ਸਾਡੇ ਪਹਿਲਾਂ ਤੁਸੀਂ ਮੀਟਿੰਗ ਹੀ ਨਹੀਂ ਕੀਤੀ, ਚਲੋ ਅਸੀਂ ਛੱਡ ਦਿੰਦੇ ਆ ਤੁਹਾਨੂੰ। ਜਿਹੜਾ ਹੁਣ ਮਹੂਆ ਮੋਇਤਰਾ ਦੀ ਆਪਾਂ ਗੱਲ ਕੀਤੀ ਸੀ, ਮਹੂਆ ਮੋਇਤਰਾ ਵਰਗੇ ਬੋਲਡ ਲੋਕਾਂ ਦੀ ਸਪੋਰਟ ਤੁਹਾਨੂੰ ਲੈਣੀ ਪਊਗੀ। ਇੱਕ ਤੁਹਾਨੂੰ ਮਾਹੌਲ ਤਾਂ ਸਿਰਜਣਾ ਪਊਗਾ ਨਾ। ਜੇ ਅੱਜ ਉਹ ਦੇਸ਼ ਧਰੋਹ ਵਰਗੀ ਧਾਰਾ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਆਏ ਲੋਕ, ਸਰਕਾਰ ਨੂੰ ਲਿਖ ਕੇ ਦੇਣਾ ਪੈ ਗਿਆ ਅਸੀਂ ਇਹਦੇ ਉੱਤੇ ਗੱਲ ਕਰਾਂਗੇ, ਇਹ ਪ੍ਰਾਪਤੀ ਹੈ। ਪ੍ਰਾਪਤੀਆਂ ਇਸ ਤਰੀਕੇ ਦੇ ਨਾਲ ਹੁੰਦੀਆਂ ਨੇ। ਇੱਕ ਦੂਜੀ ਗੱਲ, ਸਾਨੂੰ ਸਿਰ ਜੋੜ ਕੇ ਬੈਠਣਾ ਪਊਗਾ। ਜਿਹੜੀਆਂ ਵੰਡੀਆਂ ਇੰਨੀਆਂ ਕਪਾ ਦਿੱਤੀਆਂ ਗਈਆਂ ਨੇ ਕਿ ਕੌਣ ਕਾਮਰੇਡ ਹੈ, ਕੌਣ ਪੰਥਕ ਹੈ, ਕੌਣ ਪੰਥਕ ਹੈ, ਕੌਣ ਕਾਮਰੇਡ ਹੈ ਜੀ, ਏਡੇ ਧੜੇ ਛੋਟੇ ਛੋਟੇ ਬਣਾ ਦਿੱਤੇ ਗਏ ਆ ਕਿ ਲੋਕ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗ ਗਏ ਕਿ ਮੈਂ ਉਹਦੀ ਗੱਲ ਨਹੀਂ ਸੁਣਨੀ, ਮੈਂ ਉਹਨੂੰ ਨਹੀਂ ਪੜ੍ਹਨਾ। ਪੜ੍ਹੋ ਆਪਣੇ ਕੱਟੜ ਵਿਰੋਧੀ ਨੂੰ ਵੀ, ਸੁਣੋ ਆਪਣੇ ਕੱਟੜ ਵਿਰੋਧੀ ਨੂੰ ਵੀ। ਹੋ ਸਕਦਾ ਕਿਸੇ ਜਗ੍ਹਾ ਦੇ ਉੱਤੇ ਉਹ ਚੰਗੀ ਗੱਲ ਕਹਿ ਰਿਹਾ ਹੋਵੇ। ਜੇ ਤੁਸੀਂ ਆਪਣੇ ਵਿਰੋਧੀਆਂ ਨੂੰ ਨਹੀਂ ਸੁਣੋਗੇ, ਆਪਣੇ ਵਿਰੋਧੀਆਂ ਨੂੰ ਨਹੀਂ ਪੜ੍ਹੋਗੇ ਤੇ ਫਿਰ ਤੁਸੀਂ ਇੱਕ ਉਹੋ ਜਿਹੇ ਮਾਹੌਲ ਦੇ ਵਿੱਚ ਘਿਰ ਜਾਓਗੇ ਨਾ ਜਿਹੜਾ ਤੁਹਾਡੀ ਸਿਰਫ ਸਿਫਤ ਕਰਨ ਵਾਲਾ ਹੋਊਗਾ। ਇਹ ਨਹੀਂਗਾ ਜਿਹੜੀ ਵੀ ਆਲੋਚਨਾ ਹੈ ਨਿੱਘਰ ਆਲੋਚਨਾ ਹੋਵੇ।
ਉਹ ਆਲੋਚਨਾ ਕਿਸੇ ਦੀ ਨਿੱਜੀ ਨਾ ਹੋਵੇ, ਜੀ ਕਿਸੇ ਦੀ ਐਵੇਂ ਚੁੱਕ ਕੇ ਤੁਸੀਂ ਕਿਸੇ ਦੇ ਬੱਚਿਆਂ ਦੇ ਬਾਰੇ ਬੋਲਣਾ ਸ਼ੁਰੂ ਕਰਤਾ, ਕਿਸੇ ਦੇ ਫੈਮਿਲੀ ਦੇ ਬਾਰੇ ਬੋਲਣਾ, ਉਹ ਨਹੀਂ ਆਲੋਚਨਾ। ਆਲੋਚਨਾ ਜਿਹੜੀ ਆ ਉਹ ਕੰਸਟਰਕਟਿਵ ਹੋਵੇ। ਜਿਹੜੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਸੀ ਕਿਉਂ ਆ ਅੱਜ? ਉਹ ਫਸੀ ਇਸ ਕਰਕੇ ਆ ਕਿ ਉਹਨੇ ਆਲੋਚਨਾ ਸੁਣਨੀ ਹੀ ਬੰਦ ਕਰ ਦਿੱਤੀ। ਜੀ ਜੀ ਜਿਹੜਾ ਤਰਕ ਹੈ, ਜਿਹੜੀ ਸਿੱਖੀ ਹੈ, ਗੁਰੂ ਨਾਨਕ ਸਾਹਿਬ ਦੀ ਸਿੱਖੀ ਤਰਕ ਤੋਂ ਤਾਂ ਸਟਾਰਟ ਹੁੰਦੀ ਹੈ। ਜੇ ਗੁਰੂ ਨਾਨਕ ਸਾਹਿਬ ਨੇ ਪਾਣੀ 'ਚ ਜਿਹੜੀ ਉਹ ਪਾਉਣ ਵਾਲੀ ਗੱਲ ਕੀਤੀ ਵੀ ਜੇ ਇਹ ਕਰਤਾਰਪੁਰ ਨਹੀਂ ਪਹੁੰਚਦਾ ਤਾਂ ਕਿਵੇਂ ਪਹੁੰਚੂਗਾ, ਤੇ ਇਹ ਇੱਥੋਂ ਤਰਕ ਤੋਂ ਹੀ ਸਟਾਰਟ ਹੁੰਦੀ ਹੈ ਨਾ, ਕਿੰਤੂ ਤੋਂ ਸਟਾਰਟ ਹੁੰਦੀ ਹੈ। ਕਿੰਤੂ ਉਹਦੇ ਵਿੱਚ ਤਰਕ ਕਿੰਨਾ ਸੀਗਾ? ਜਿਹੜੇ ਉਦੋਂ ਲੋਕ ਸੀਗੇ ਉਹਨਾਂ ਨੇ ਮੰਨਿਆ ਗੱਲ ਤਾਂ ਇਹ ਵੀ ਠੀਕ ਕਰ ਰਿਹਾ। ਅੱਜ ਕੋਈ ਇਹ ਗੱਲ ਮੰਨਣ ਨੂੰ ਤਿਆਰ ਹੈ ਕਿ ਕੋਈ ਵਿਰੋਧੀ ਜਿਹੜਾ ਵਿਚਾਰਧਾਰਾ ਵਾਲਾ ਉਹ ਕਦੀ ਇਹ ਕਿਹਾ ਜਾਵੇ ਵੀ ਗੱਲ ਤਾਂ ਇਹ ਠੀਕ ਕਰ ਰਿਹਾ? ਇਹ ਸਾਡੇ ਭਾਈਚਾਰੇ ਦੇ ਵਿੱਚ ਜ਼ਿਆਦਾ ਹੋ ਗਿਆ। ਜਿਹੜੇ ਪੜ੍ਹੇ ਲਿਖੇ ਲੋਕ ਸੀ, ਇੰਟੈਲੈਕਚੁਅਲ ਲੋਕ ਸੀਗੇ, ਉਹ ਘਰੇ ਬਹਿ ਗਏ। ਉਹ ਇਹ ਕਹਿੰਦੇ ਕਾਹਦੇ ਲਈ ਐਵੇਂ ਸਿਰ 'ਚ ਖੇਪ ਹੋਣੀ ਆ? ਇੱਕ ਐਵੇਂ ਬੰਦਾ ਉਹੋ ਜਿਹਾ ਹੁੰਦਾ ਜਿਹਨੂੰ ਘਰੇ ਕੋਈ ਨਹੀਂ ਪੁੱਛਦਾ, ਜਿਹਨੂੰ ਮਹੱਲੇ 'ਚ ਕੋਈ ਨਹੀਂ ਜਾਣਦਾ, ਉਹ ਆਪਣਾ ਪੇਜ ਬਣਾ ਕੇ ਬੈਠਾ ਤੇ ਉਹਨੇ ਕਿਸੇ ਦੇ ਉੱਤੇ ਵੀ ਜਿਹੜਾ ਕਿੰਤੂ ਪਰੰਤੂ ਜਾਂ ਉਹਨੂੰ ਗਾਲ ਇੱਕ ਲਿਖ ਦੇਣੀ ਹੁੰਦੀ ਆ। ਸੁਹਿਰਦ ਬੰਦੇ ਅਸੀਂ ਗਵਾ ਲਏ ਜੀ। ਸੁਹਿਰਦ ਬੰਦੇ ਅੱਜ ਸਾਡੇ ਨਾਲ ਤੁਰਨ ਲਈ ਤਿਆਰ ਨਹੀਂ। ਤੁਸੀਂ ਕੱਲ ਵਾਲੇ ਦੇਖ ਲੈਣਾ, ਇਹਨਾਂ ਦੇ ਅਕਾਲੀ ਦਲ ਬਾਦਲ ਦੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦੇ ਹੀ ਹੋਣਗੇ। ਆ ਜਿਹੜੀ ਗੱਲ ਦੋ ਜਥੇਬੰਦੀਆਂ ਦੀ ਕੀਤੀ ਆ, ਜੇ ਉਹਨਾਂ ਨੇ ਅੱਜ ਇਹ ਗੱਲ ਕਹੀ ਆ ਖਾਲੜਾ ਕਮੇਟੀ ਹੈ ਜਾਂ ਦੂਜੇ ਨੇ, ਆਈ ਥਿੰਕ ਵੱਡਾ ਸਾਰਾ ਜੇਰਾ ਕਰਨ ਇਹਨਾਂ ਸਾਰਿਆਂ ਨੂੰ ਸੱਦਣ ਉਹਦੇ ਵਿੱਚ। ਭਾਈ ਰਣਜੀਤ ਸਿੰਘ ਇੱਕ ਵੱਡੀ ਧਿਰ ਨੇ ਜੀ, ਉਹਨਾਂ ਨੇ ਭੁਗਤਿਆ ਹੋਇਆ, ਉਹਨਾਂ ਨੂੰ ਕਿਸੇ ਨੇ ਸੱਦਾ ਦਿੱਤਾ? ਨਹੀਂ ਦਿੱਤਾ ਹੋਊਗਾ ਜੀ, ਬਿਲਕੁਲ ਵੀ ਨਹੀਂ ਦਿੱਤਾ ਹੋਊਗਾ। ਬੀਬੀ ਖਾਲੜਾ ਨੇ, ਖਾਲੜਾ ਮਿਸ਼ਨ ਹੈ, ਉਹਨੂੰ ਸੱਦਾ ਦਿੱਤਾ ਹੋਊਗਾ? ਨਹੀਂ ਦਿੱਤਾ ਹੋਊਗਾ। ਮੈਂ ਗਰੰਟੀ ਦੇ ਦਿੰਦਾ ਉਹਨਾਂ ਨੂੰ ਨਹੀਂ ਦਿੱਤਾ ਹੋਊਗਾ ਸੱਦਾ। ਸਭ ਨੂੰ ਸੱਦਾ ਦੇ ਕੇ ਪਹਿਲਾਂ ਇਕਜੁੱਟਤਾ ਸ਼ੋਅ ਕੀਤੀ ਜਾਵੇ, ਫਿਰ ਉਹਦੇ ਵਾਸਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਉਹ ਅਖਤਿਆਰ ਕੀਤੀ ਜਾਵੇ। ਜੇ ਇਹਨਾਂ ਮਾਮਲਿਆਂ ਦੇ ਵਿੱਚ ਕੁਛ ਨਾ ਕੁਛ ਕਰਨਾ, ਮਹੂਆ ਮੋਇਤਰਾ ਵਰਗੇ ਲੋਕ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮਹੂਆ ਮੋਇਤਰਾ ਕੋਲੇ ਜਾਓ ਤੇ ਉਹਦੇ ਨਾਲ ਗੱਲ ਕਰ ਲਓ, ਨਹੀਂ, ਉਹਨਾਂ ਵਰਗੇ ਲੋਕ ਜਿਹੜੇ ਲੜਦੇ ਨੇ, ਜਿਹੜੇ ਹਿਊਮਨ ਰਾਈਟਸ ਦੇ ਵਾਸਤੇ ਬੋਲਦੇ ਨੇ, ਉਹਨਾਂ ਲੋਕਾਂ ਦੀ ਮਦਦ ਲਈ ਜਾਵੇ। ਉਹਨਾਂ ਨੂੰ ਆਖਿਆ ਜਾਵੇ ਵੀ ਆਹ ਹਿਊਮਨ ਰਾਈਟਸ ਦੇ ਨਾਲ ਜੁੜਿਆ ਹੋਇਆ ਮਸਲਾ ਦੇਖੋ, ਇੰਨੇ ਸਾਲ ਸਜ਼ਾ ਕੱਟਣੀ ਪੈਂਦੀ ਆ, ਇੰਨੇ ਸਾਲਾਂ ਤੋਂ ਇਹ ਲੋਕ ਸਟਿਲ ਬੰਦ ਕਿਉਂ ਨੇ ਅੰਦਰ ਚ? ਜੀ ਜੀ ਇਹਨਾਂ ਨੇ ਉੱਥੇ ਮੀਟਿੰਗ ਕਰਕੇ ਇੱਕ ਦਿਨ ਖਬਰ ਲਵਾ ਕੇ ਮੁੜ ਕੇ ਗੱਲ ਛੱਡ ਦੇਣੀ ਆ, ਇੱਥੇ ਤੁਸੀਂ ਇੱਥੇ ਮੈਂ। ਜੀ 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 ਅਵਤਾਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮਨਮੋਹਨ ਸਾਹਿਬ, ਮੇਰਾ ਸਵਾਲ ਹੈ ਕਿ ਮੋਦੀ ਜੀ ਦੇ ਇਸ਼ਾਰੇ ਤੇ ਅਸਾਮ ਗੌਰਮੈਂਟ ਨੇ ਜਗਨੇਸ਼ ਮੰਗਵਾਨੀ ਤੇ ਕੇਸ ਦਰਜ ਕਰਤਾ ਜੀ, ਤੇ ਕੇਜਰੀਵਾਲ ਸਾਹਿਬ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਨੇ ਜਾਂ ਕਿਸੇ ਬੰਦੇ ਵੱਲੋਂ ਕੁਮਾਰ ਵਿਸ਼ਵਾਸ, ਅਰਕਾ ਲਾਂਬਾ ਤੇ ਬੱਗਾ ਤੇ ਕੇਸ ਕਰਤਾ। ਇਹ ਕਿਹੋ ਜਿਹੀ ਪੋਲੀਟਿਕਸ ਸ਼ੁਰੂ ਹੋ ਗਈ ਆ? ਇਹਦੇ ਬਾਰੇ ਮੈਨੂੰ ਕੁਝ ਦੱਸਿਓ ਜੀ। ਠੀਕ ਹੈ, ਥੈਂਕ ਯੂ। ਬਚਣ ਦੀ ਲੋੜ ਆ ਜੀ ਅਜਿਹੀ ਪੋਲੀਟਿਕਸ ਤੋਂ, ਕਿਉਂਕਿ ਸਿੰਪਲ ਦੀ ਗੱਲ ਹੁੰਦੀ ਆ, ਕੋਈ ਬੋਲੇ ਜਾਂ ਜਿਹੜੀ ਭੱਦੀ ਭਾਸ਼ਾ ਵਰਤਦਾ ਜੀ, ਉਹਨੂੰ ਜੇ ਮੈਂ ਉਹਦੀ ਭਾਸ਼ਾ ਦੇ ਵਿੱਚ ਹੀ ਜਵਾਬ ਮੰਨ ਲਓ ਦੇਊਂਗਾ ਤੇ ਫਿਰ ਉਹ ਤਾਂ ਆਪਣੇ ਲੈਵਲ ਤੇ ਮੈਨੂੰ ਲੈ ਆਇਆ ਨਾ ਜੀ ਜੀ। ਉਹਦਾ ਇੱਕ ਸਿੰਪਲ ਜੀ ਗੱਲ ਹੈ, ਕੁਝ ਚੀਜ਼ਾਂ ਜਿਹੜੀਆਂ ਸਿੱਖਣ ਵਾਲੀਆਂ ਹੁੰਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੋਂ, ਉੱਥੇ ਜਿਹੜਾ ਸਟੇਟਸ ਹੈ ਜਿਹੜਾ ਤੁਸੀਂ ਪਾਉਨੇ ਆ, ਉਹਦੀ ਕਿਆ ਖੂਬਸੂਰਤ ਜਿਹੜੀ ਲਾਈਨ ਆ ਉਹਦੇ ਉੱਤੇ ਲਿਖਿਆ ਹੈ ਕਿ ਵਾਟਸ ਇਨ ਯੋਰ ਮਾਈਂਡ, ਜੀ ਤੁਹਾਡੇ ਦਿਮਾਗ 'ਚ ਕੀ ਆ, ਠੀਕ ਹੈ ਨਾ? ਜੋ ਸੀਗਾ ਉਹ ਤੁਸੀਂ ਲਿਖ ਦਿੱਤਾ। ਹੁਣ ਜੇ ਕੋਈ ਉਹਦੀ ਆਲੋਚਨਾ ਕਰ ਰਿਹਾ, ਉਹ ਆਪਣੇ ਮਾਈਂਡ ਦੀ ਗੱਲ ਨਹੀਂ ਕਰ ਰਿਹਾ, ਉਹ ਮੇਰੇ ਮਾਈਂਡ ਦੀ ਗੱਲ ਕਰ ਰਿਹਾ ਕਿ ਮੈਂ ਇਹ ਕਿਉਂ ਲਿਖਿਆ। ਉਹ ਉਹਨੂੰ ਸਮਝ ਨਹੀਂ ਸਕਿਆ ਕਿ ਉਹ ਕੀ ਹੈ। ਤੁਹਾਨੂੰ ਨਹੀਂ ਚੰਗਾ ਲੱਗਦਾ, ਤੁਸੀਂ ਅੱਗੇ ਲੰਘ ਜਾਓ ਜੀ ਜੀ। ਅੱਛਾ, ਜੇ ਕੋਈ ਬੰਦਾ ਭੱਦੀ ਭਾਸ਼ਾ ਬੋਲ ਰਿਹਾ, ਉਹਨੇ ਨਿੱਜੀ ਅਟੈਕ ਕੀਤਾ ਤੁਹਾਡੇ ਤੇ, ਚੁੱਪ ਕਰਕੇ ਤੁਹਾਡੇ ਕੋਲੇ ਆਪਸ਼ਨ ਆ, ਉਹਨੂੰ ਬਲੌਕ ਕਰੋ ਤੇ ਗਾਹ ਲੰਘ ਜਾਓ ਜੀ। ਜੇ ਤੁਸੀਂ ਉਹਦੇ ਨਾਲ ਬਹਿਸ 'ਚ ਪੈ ਗਏ ਤੇ ਤੁਸੀਂ ਉੱਥੇ ਉਲਝ ਜਾਓਗੇ। ਔਰ ਜਿਹੜਾ ਆਈਟੀ ਵਿੰਗ ਹੈ, ਉਹਨਾਂ ਦਾ ਮਕਸਦ ਇੱਕੋ ਇੱਕ ਉਲਝਾਉਣਾ ਤੁਹਾਨੂੰ ਜੀ, ਬਿਲਕੁਲ। ਜਾਂ ਜਿਹੜੇ ਆ ਬੁੱਧੂ ਜੀ ਵੀ ਬੈਠੇ ਆ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਦਾ ਕੰਮ ਤੁਹਾਨੂੰ ਉਲਝਾਉਣਾ। ਜੇ ਤੁਸੀਂ ਉਹਨਾਂ ਦੇ ਵਿੱਚ ਉਲਝ ਗਏ ਤੇ ਫਿਰ ਤੁਸੀਂ ਉਹਨਾਂ ਦੇ ਟਰੈਪ ਦੇ ਵਿੱਚ ਆ ਗਏ। ਮੈਂ ਸਮਝਦਾ ਇਹ ਜਿਹੜੀ ਸ਼ੁਰੂ ਹੋਈ ਆ ਨਾ ਜਿਹੜੀ ਸਿਆਸਤ, ਮੈਂ ਇਹਦੇ 1% ਵੀ ਸਪੋਰਟ ਦੇ ਵਿੱਚ ਨਹੀਂ ਗਾ ਕਿ ਵਿਰੋਧੀਆਂ ਨੂੰ ਤੁਸੀਂ ਇਸ ਤਰੀਕੇ ਨਾਲ ਦਬਾਓ। ਨੋ, ਉਹਨਾਂ ਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ ਹੈ। ਸਭ ਤੋਂ ਬੈਟਰ ਜਿਹੜਾ ਇਹ ਹੁੰਦਾ ਕਿ ਅੱਗੇ ਲੰਘ ਜਾਓ ਜੀ। ਬਿਲਕੁਲ।
ਆਪਣੇ ਨਾਲ ਅੱਗੇ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਹਾਂਜੀ, ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਨੂ ਸਾਹਿਬ ਦੇਖੋ, ਬੰਦੀ ਸਿੰਘ ਰਿਹਾਈ ਤਾਂ ਹੋਣੀ ਚਾਹੀਦੀ ਬਹੁਤ ਦੇਰ ਪਹਿਲਾਂ। ਹੁਣ ਸੁਖਬੀਰ ਹੁਣ ਜਿਹੜਾ ਰੌਲਾ ਪਾਉਂਦੇ ਆ, ਇਹਨੇ ਸਰਕਾਰ ਵੀ ਰਹੀ, ਇਹਨੇ ਭਾਈ ਵਾਲੀ ਵੀ ਉੱਥੇ ਰਹੀ ਆ, ਉਦੋਂ ਇਹਨਾਂ ਤੋਂ ਕੋਈ ਗੱਲ ਨਹੀਂ ਚੱਕੀ। ਤੇ ਹੁਣ ਕੇਜਰੀਵਾਲ ਹੁਣ ਇਹਨਾਂ ਨੂੰ ਉਲਾਂਭਾ ਦੇ, ਚਲੋ ਅਸੀਂ ਇਹ ਨਹੀਂ ਕਹਿੰਦੇ ਵੀ। ਤੇ ਜਿਹੜੇ ਨੇ ਭਾਈਵਾਲ ਉੱਥੇ ਜਾਂਦੇ ਆ ਮੋਦੀ ਨੂੰ ਮਿਲਣ, ਜਦੋਂ ਮਰਜ਼ੀ ਜਾ ਵੜਦੇ ਆ, ਕਿਉਂ ਸਾਲ ਭਰ ਦੇ ਕਿਸਾਨ ਬੈਠੇ ਆ, ਉਹਨਾਂ ਵਾਸਤੇ ਉਹਦਾ ਮਿੰਟ ਨਹੀਂ, ਉਹ ਟਾਈਮ ਹੀ ਹੈ ਨਹੀਂ ਸੀ ਨਾ ਉਹਨੂੰ ਮਿਲਣ ਦਾ ਨਾ ਗੱਲ ਕਰਨ ਦਾ। 700 ਬੰਦੇ ਵੀ ਸ਼ਹੀਦ ਹੋ ਗਏ। ਤੇ ਹੁਣ ਉਹਨਾਂ ਨੂੰ ਨਹੀਂ ਕਹਿ ਸਕਦੇ ਭਾਈ ਉਹਨੇ ਗੱਲ ਜਾ ਕੇ ਤੁਸੀਂ ਕਰੋ, ਮੋਦੀ ਨਾਲ ਗੱਲ ਕਰੋ, ਤਾਂ ਉਹ ਸਭ ਕੁਝ ਕਰ ਸਕਦੇ ਆ। ਤੇ ਦੂਸਰਾ ਮੈਂ ਗੱਲ ਕਰਾਂ ਕਿਸਾਨਾਂ ਦੀ, ਅੱਗੇ ਵੀ ਜੀ ਸਰਕਾਰਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ, ਨਾ ਕਿਸਾਨਾਂ ਦੀ ਨਾ ਮਜ਼ਦੂਰ ਕਿਸਾਨ ਦੀ। ਹੁਣ ਇਹ ਜੋ ਕੁਝ ਕਰਨਾ ਚਾਹੁੰਦੇ ਜਿਹੜੇ ਕਿਸਾਨ ਮਜ਼ਦੂਰ ਜਿਹੜੇ ਇਹ ਆਪਣੇ ਹੈਗੇ ਇਹਨਾਂ ਦੇ ਲੀਡਰ, ਉਹ ਗੱਲ ਨਹੀਂ ਸੁਣਨਾ ਮੰਗਦੇ। ਹੁਣ ਕੋਈ ਕਹਿੰਦਾ ਜੀ ਉਹਨੂੰ 40,000 ਏਕੜ ਦਾ ਸਾਨੂੰ ਦਿਓ, ਜਿਹੜੇ ਸੜ ਗਏ ਸਾਡਾ 10,000 ਦਿਓ, ਜਿਹੜੀ ਸਾਡੀ ਕਣਕ ਦੀ ਜਿਹੜੀ ਮੰਨ ਲਓ ਉਹਦੀ ਖਰਾਬ ਨਿਕਲੀ ਆ, ਤੇ 10,000 ਰੁਪਈਆ ਸਾਨੂੰ ਏਕੜ ਦਾ ਦਿਓ ਜਿਹੜੀ ਸਾਡੀ ਪ੍ਰਣਾਲੀ ਸੜੀ ਆ। ਇਹ ਮਤਲਬ ਕਿੱਦਾਂ ਪੋਸੀਬਲ, ਕਿਉਂਕਿ ਉਹ ਕਹਿੰਦੇ ਜੇ ਨਾ ਸਾਡੀਆਂ ਸ਼ਾਇਦ ਮੈਂ ਅਸੀਂ ਧਰਨਾ ਦੇਵਾਂਗੇ। ਇਹ ਕਿੱਦਾਂ ਗੱਲ ਬਣੂ ਜੀ, ਇਹਦਾ ਹੱਲ ਕਿੱਦਾਂ ਹੋਊਗਾ ਜੀ? ਠੀਕ ਹੈ ਜੀ, ਥੈਂਕ ਯੂ। ਦੇਖੋ, ਜਿਹੜੇ ਬੂਟੇ ਸਾੜਤੇ ਆ ਜੀ, ਉਹਦਾ ਮੁਆਵਜ਼ਾ ਇਹਨਾਂ ਨੂੰ ਪਾਇਆ ਜਾਵੇ ਕਿ ਦਿਓ ਮੁਆਵਜ਼ਾ। ਸਾਰੀ ਉਹਦੀ ਗਰਦੌਰੀਆਂ ਹੋਣੀਆਂ ਨੇ, ਨਾਲ ਗਰਦੌਰੀ ਕੀਤੀ ਜਾਵੇ ਕਿਹਦੀ ਜ਼ਮੀਨ ਦੇ ਨਾਲ ਲੱਗੇ ਕਿੰਨੇ ਬੂਟੇ ਸੜੇ ਆ, ਹਰਜਾਨਾ ਪਾਇਆ ਜਾਵੇ ਇਹਨਾਂ ਨੂੰ ਕੱਲੇ ਕੱਲੇ ਬੂਟੇ ਦਾ। ਬੂਟੇ ਦੀ ਕਿਵੇਂ ਕੱਢੀ ਜਾ ਸਕਦੀ ਹੈ, ਬੂਟੇ ਦੀ ਉਮਰ ਕਿੰਨੀ ਹੁੰਦੀ ਹੈ, ਤੇ ਉਹ 24 ਘੰਟਿਆਂ ਦੇ ਵਿੱਚ ਕਿੰਨੀ ਆਕਸੀਜਨ ਦਿੰਦਾ, ਆਕਸੀਜਨ ਦੇ ਸਿਲੰਡਰ ਦਾ ਰੇਟ ਕੀ ਆ, ਉਹਦੇ ਨਾਲ ਕੈਲਕੂਲੇਟ ਕਰ ਲਓ। ਕੈਲਕੂਲੇਟ ਕਰਕੇ ਪਾਓ ਇਹਨਾਂ ਨੂੰ ਜੁਰਮਾਨਾ, ਸਾਰਿਆਂ ਨੂੰ ਸਿੱਧੇ ਜਾਣਗੇ ਹੋ ਜੀ। ਔਰ ਇਹ ਮਤਲਬ ਕਿ ਨਾ ਇਹਨਾਂ ਨੇ ਜਿਹੜੇ ਆਗੂ ਨੇ, ਕਿਸਾਨ ਨਹੀਂ, ਕਿਸਾਨ ਜਿਹੜਾ ਉਹ ਭਲਾ ਸੋਚਦਾ, ਕਿਸਾਨ ਨਹੀਂ ਚਾਹੁੰਦਾ ਮਤਲਬ ਕਿ ਉਹਦੀ ਜ਼ਮੀਨ ਜਿਹੜੀ ਬੰਜਰ ਹੋ ਜੇ, ਪਾਣੀ ਜਿਹੜਾ ਮੁੱਕ ਜੇ। ਇਹਨਾਂ ਨੇ ਅੰਨਦਾਤਾ ਅੱਗਦਾਤਾ ਬਣਾਤਾ ਜੀ। ਬੋਲਿਆ ਇਹਨਾਂ ਚੋਂ ਕੋਈ ਕਿ ਤੁਸੀਂ ਨਾੜ ਨਾ ਸਾੜੋ, 4-5% ਵੀ ਨਹੀਂ ਤੁਸੀਂ ਖਪਾ ਸਕਦੇ ਅੰਦਰ ਜੀ। ਕਿੰਨੇ ਪੰਛੀਆਂ ਦੇ ਆਲਣੇ ਤੁਸੀਂ ਸਾੜ ਦਿੱਤੇ ਉਹਦੇ ਵਿੱਚ ਜੀ। ਔਰ ਜਿਹੜੀ ਗੱਲ ਤੁਸੀਂ ਪਹਿਲੀ ਕਹੀ ਆ, ਉਹ ਮੈਂ ਪਹਿਲਾਂ ਹੀ ਉਹਦਾ ਜਵਾਬ ਦੇ ਚੁੱਕਾ ਵੀ ਜਿੰਨੇ ਮਿਲ ਕੇ ਆਏ ਆ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨੂੰ, ਇਹ ਜਿਹੜੇ ਮੀਟਿੰਗ ਸੱਦ ਰਹੇ ਆ, ਉਹਨਾਂ ਨੂੰ ਪਹਿਲਾਂ ਸਵਾਲ ਕਰਨ ਵੀ ਜਦੋਂ ਤੁਸੀਂ ਮਿਲੇ ਸੀ ਤੁਸੀਂ ਆਹ ਮੁੱਦਾ ਉਠਾਇਆ ਸੀ ਉਹਨਾਂ ਕੋਲੇ, ਜੇ ਨਹੀਂ ਉਠਾਇਆ ਤੇ ਤੁਸੀਂ ਫਿਰ ਕਰਨ ਕੀ ਗਏ ਸੀ? ਕਰਨ ਕੀ? ਬਿਲਕੁਲ ਸਹੀ। ਰਾਜ ਜੀ ਜੁੜੇ ਨੇ ਸਾਡੇ ਨਾਲ। ਰਾਜ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਬਾਈ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਵੀ ਆ, ਤੇ ਪਹਿਲਾਂ ਤਾਂ ਜਿਹੜਾ ਭਗਵੰਤ ਮਾਨ ਸਾਹਿਬ ਉਹਨਾਂ ਨੇ ਕੀਤਾ ਕਿ 1500 ਰੁਪਈਆ ਦੇਣਾ ਆ ਜਿਹੜਾ ਝੋਨਾ ਸਿੱਧੀ ਬਿਜਾਈ ਕਰੂਗਾ, ਉਹਦੇ ਉੱਤੇ ਅਸੀਂ ਵੀ ਕੁਝ ਬੰਦਿਆਂ ਨੇ ਰਲ ਕੇ ਕੀਤਾ ਕਿ, ਪਰ ਉਹਦੇ ਵਿੱਚ ਇਹ ਆ ਕਿ ਸਾਡੀ ਮੋਟਰ ਦਾ ਪਾਣੀ ਕਿਤੇ ਹੋਰ ਨਾ ਪਵੇ, ਇਸ ਕਰਕੇ ਉਹ ਜੋ ਸਰਕਾਰ ਬਾਅਦ ਵਿੱਚ ਬੋਨਸ ਦਿੰਦੀ ਆ, ਚਾਹੇ ਉਹ 1500 ਰੁਪਈਆ ਦਿੰਦੀ ਆ, ਜੋ ਵੀ ਦਿੰਦੀ ਆ ਓਨਾ ਹੀ ਅਸੀਂ ਦੇਵਾਂਗੇ। ਤੇ ਜਦ ਕਿ ਠੇਕਾ ਵੀ ਘਟਿਆ ਕਿ ਤੁਸੀਂ ਸਿੱਧੀ ਬਿਜਾਈ ਕਰ ਲਓ, ਸ਼ਾਇਦ ਕੁਝ ਪਾਣੀ ਬਚਾ ਸਕੀਏ। ਦੂਸਰਾ ਮੇਰਾ ਕੁਐਸਚਨ ਇਹ ਆ ਕਿ ਇੱਕ ਗਿਰਦਾਵਰੀਆਂ ਹੁੰਦੀਆਂ, ਤੇ ਕਿਉਂ ਨਹੀਂ ਇੱਕ ਕੀਤਾ ਜਾ ਸਕਦਾ, ਸ਼ਾਇਦ ਤੁਸੀਂ ਲੰਘਦੇ ਵੜਦੇ ਕਿਤੇ ਸਾਡੇ ਪਿੰਡ ਵੱਲ ਗਏ ਹੋਵੋ, ਸਾਡਾ ਪਿੰਡ ਅੱਧਾ ਉੱਚੇ ਥਾਂ ਤੇ ਆ, ਅੱਧਾ ਨੀਵੇਂ ਥਾਂ ਤੇ ਆ, ਇਵੇਂ ਹੀ ਜ਼ਮੀਨ ਆ, ਅੱਧੀ ਢਾਹੇ ਦੀ ਜ਼ਮੀਨ ਹੈ, ਅੱਧੀ ਬੇਟ ਦੀ। ਜਿਹੜੀ ਬੇਟ ਦੀ ਜ਼ਮੀਨ ਹੈ ਉਹਨੂੰ ਤਾਂ 8 ਦਿਨਾਂ ਬਾਅਦ ਵੀ ਤੁਸੀਂ ਅੱਧਾ ਘੰਟਾ ਮੋਟਰ ਚਲਾਤੀ ਤੇ ਝੋਨੇ 'ਚ ਪਾਣੀ ਲੋੜ ਨਹੀਂ ਪੈਂਦੀ, ਜਾਣੀ ਕਿ ਵਾਧੂ ਉਹ ਸੁੱਕਦਾ ਨਹੀਂ ਛੇਤੀ। ਜਿਹੜੀ ਢਾਹੇ ਵਾਲੀ ਜ਼ਮੀਨ ਆ ਉਹਦੇ ਵਿੱਚ ਝੋਨਾ ਲਾਉਣਾ ਜਾਣੀ ਕਿ ਪਾਣੀ ਨੂੰ ਸਪੈਸ਼ਲੀ ਖਤਮ ਕਰਨ ਵਾਲੀ ਗੱਲ ਆ। ਇਵੇਂ ਹੀ ਹੋਰ ਵੀ ਜ਼ਮੀਨਾਂ ਹੋਣਗੀਆਂ ਕਿਤੇ ਜਿੱਥੇ ਰੇਤਲੀ ਜ਼ਮੀਨ ਆ ਜਾਂ ਪਾਣੀ ਜ਼ਿਆਦਾ ਪੀਣ ਵਾਲੀ ਜ਼ਮੀਨ ਆ, ਉਹਦੇ ਵਿੱਚ ਥੋੜੀ ਸਖਤੀ ਕੀਤੀ ਜਾ ਸਕਦੀ ਆ, ਤੇ ਜਿੱਥੇ ਪਾਣੀ ਠਹਿਰਦਾ ਆ ਉੱਥੇ ਹਜੇ ਥੋੜਾ ਚਿਰ ਭਾਵੇਂ ਜਾਣੀ ਕਿ ਟਿਕਾਣੇ ਵਾਲੀ ਜਗ੍ਹਾ ਤੇ ਲਿਆਉਣ ਲਈ ਥੋੜਾ ਟਾਈਮ ਹਜੇ ਭਾਵੇਂ ਲੱਗ ਵੀ ਲੈਣ ਦੇਣ ਝੋਨਾ। ਦੱਸਿਓ ਜੀ। ਠੀਕ ਹੈ ਜੀ, ਥੈਂਕ ਯੂ। ਧੰਨਵਾਦ। ਪਹਿਲਾਂ ਜੇ ਤਾਂ ਤੁਸੀਂ ਇਹ ਕੀਤਾ, ਇਹ ਕੋਈ ਸਰਕਾਰ ਦੇ ਵਾਸਤੇ ਨਹੀਂ ਕੀਤਾ ਜੀ, ਨਾ ਇਹ ਕਿਸੇ ਨੇ ਸਰਕਾਰ ਦੇ ਵਾਸਤੇ ਕਰਨਾ। ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪੰਜਾਬ ਦੇ ਵਾਸਤੇ ਜੇ ਤੁਸੀਂ ਕਰ ਸਕੋ। ਮੈਂ ਅੱਗੇ ਵੀ ਇੱਕ ਦਿਨ ਸੱਦਾ ਦਿੱਤਾ ਸੀ, ਅਸੀਂ ਤਾਂ ਚਲੋ ਨਹੀਂ, ਤੁਸੀਂ ਬਹੁਤਿਆਂ ਨੇ ਉਹਨੂੰ ਮੰਨਿਆ, ਫਿਰ ਵੀ ਸਾਡਾ ਕੰਮ ਬੋਲਦੇ ਰਹਿਣਾ। ਮੈਂ ਫਿਰ ਜਿਹੜਾ ਜੀ ਉਹ ਬੇਨਤੀ ਕਰੂੰਗਾ, ਜਿਨ੍ਹਾਂ ਦੀਆਂ ਜ਼ਮੀਨਾਂ ਨੇ, ਤੁਸੀਂ ਜਿਨ੍ਹਾਂ ਨੂੰ ਜ਼ਮੀਨਾਂ ਠੇਕੇ ਤੇ ਦਿੱਤੀਆਂ ਨੇ, ਉਹਨਾਂ ਨੂੰ ਆਖੋ ਤੁਸੀਂ ਕੁਝ ਪੈਸੇ ਛੱਡ ਦਿਓ, 5-5000 ਰੁਪਈਆ ਛੱਡ ਦਿਓ, ਜੇ ਉਦੋਂ ਵੱਧ ਛੱਡ ਸਕਦੇ ਵੱਧ ਛੱਡ ਦਿਓ, ਪਰ ਸ਼ਰਤ ਲਾ ਦਿਓ ਕਿ ਝੋਨੇ ਦੀ ਸਿੱਧੀ ਬਿਜਾਈ ਕਰੋਗੇ। ਤੁਹਾਡੀ ਗੱਲ ਮੰਨ ਲੈਣਗੇ,
ਕੁਝ ਨਹੀਂ, ਕਿੰਨਾ ਕਿਤੇ ਤੁਸੀਂ ਲੂਜ਼ ਕਰ ਲੋਗੇ। ਜੇ 10 ਕਿੱਲੇ ਆ ਤੇ 50,000 ਰੁਪਈਆ ਹੀ ਤੁਸੀਂ ਛੱਡਿਆ ਨਾ। ਤੇ ਜਿਹਨੇ ਸਾਨੂੰ ਐਡੀ ਵੱਡੀ ਆਈਡੈਂਟਿਟੀ ਦਿੱਤੀ, ਜਿਸ ਪੰਜਾਬ ਨੇ, ਜਿਹਨੇ ਜਿਹੜੀ ਬੋਲੀ ਆਪਾਂ ਬੋਲ ਰਹੇ ਆ, ਇਹ ਤੁਹਾਡਾ ਪੇਕਾ ਪਿੰਡ ਹੈ। ਇਹ ਇੱਕ ਉਸ ਮਹਾਨ ਵਿਅਕਤੀ ਦੇ ਵਾਸਤੇ ਮੈਂ ਉਹਦਾ ਵਾਸਤਾ ਪਾ ਦਿੰਦਾ ਜੀ, ਗੁਰੂ ਨਾਨਕ ਸਾਹਿਬ ਦਾ, ਜਿਨ੍ਹਾਂ ਦੀ ਇਹ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ, ਜਿੱਥੇ ਮੂਲ ਮੰਤਰ ਉਚਾਰਿਆ ਗਿਆ। ਉਹ ਇੱਕ ਮਹਾਨ ਜਿਹੜੇ ਸ਼ਖਸੀਅਤ ਜਿਨ੍ਹਾਂ ਨੇ ਪਵਨ ਗੁਰੂ ਪਾਣੀ ਪਿਤਾ ਦੀ ਗੱਲ ਜਿਹੜੀ ਉਹ ਕੀਤੀ, ਪਾਣੀ ਬਚਾਉਣ ਦੀ ਗੱਲ ਕੀਤੀ ਨਾ, ਹਵਾ ਸ਼ੁੱਧ ਦੀ ਗੱਲ ਕੀਤੀ, ਉਹਦਾ ਵਾਸਤਾ। ਜੇ ਤੁਸੀਂ ਕੁਝ ਕਰ ਸਕਦੇ ਹੋ ਆਪਣੀਆਂ ਜ਼ਮੀਨਾਂ ਦੇ ਉੱਤੇ, ਇਹ ਯਕੀਨ ਕਰਨਾ, ਇਹ ਜ਼ਮੀਨਾਂ ਸਿਵਾਏ ਸੜਕਾਂ ਬਣਾਉਣ ਤੋਂ ਹੋਰ ਕਿਸੇ ਕੰਮ ਨਹੀਂ ਆਉਣੀਆਂ ਜੇ ਹਾਲਾਤ ਇਹ ਜਿਹੜਾ ਉਹ ਰਹੇ ਜੀ। ਇੱਕ ਉਹ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ ਤੇ, ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ, ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ। ਇੱਥੇ ਬਚਣਾ ਨਹੀਂਗਾ ਕੁਝ ਵੀ, ਪਾਣੀ ਨਾ ਬਚਿਆ ਤਾਂ ਕਿਹੜੀਆਂ ਜ਼ਮੀਨਾਂ ਰਹਿਣੀਆਂ ਨੇ, ਕਿਹੜੇ ਝੋਨੇ ਰਹਿਣੇ ਆ, ਕਿਹੜੀਆਂ ਕਣਕਾਂ ਰਹਿਣੀਆਂ ਨੇ, ਬੰਜਰ ਹੋ ਜਾਣੀਆਂ ਨੇ ਇਹ ਜ਼ਮੀਨ। ਔਰ ਪੁੱਛ ਕੇ ਦੇਖੋ 700 ਫੁੱਟ 1000 ਫੁੱਟ ਥੱਲੇ ਚਲੇ ਗਿਆ ਪਾਣੀ, ਔਰ ਅਸੀਂ ਅਖੀਰਲੀ ਲੇਅਰ ਦੇ ਉੱਤੇ ਆ ਗਏ। ਹਰਿਆਣੇ ਨੇ ਚਾਰਜਿੰਗ ਪੁਆਇੰਟ ਬਣਾਏ ਨੇ। ਮੈਂ ਸੁਝਾਅ ਦਿੱਤਾ ਸੀਗਾ ਇੱਕ ਦਿਨ ਵੀ ਜਿੰਨੇ ਖੂਹ ਨੇ ਪੁਰਾਣੇ, ਉਹਨਾਂ ਖੂਹਾਂ ਨੂੰ ਲੋਕਾਂ ਦੇ ਨਾਲ ਮਿਲ ਕੇ ਸਰਕਾਰ ਉਹਨਾਂ ਖੂਹਾਂ ਨੂੰ ਛੱਤੇ, ਇੱਕ ਤਾਂ ਹਾਦਸੇ ਹੋਣ ਤੋਂ ਬਚਣਗੇ ਤੇ ਉਹਨਾਂ ਨੂੰ ਚਾਰਜਿੰਗ ਪੁਆਇੰਟ ਦੇ ਤੌਰ ਦੇ ਉੱਤੇ ਵਰਤਿਆ ਜਾਵੇ। ਜਿਹੜਾ ਮੀਂਹਾਂ ਦੇ ਵਿੱਚ ਪੈਂਦਾ, ਜਦੋਂ ਮੀਂਹ ਪੈਂਦੇ ਆ ਉਦੋਂ ਜਿਹੜਾ ਪਾਣੀ ਆ ਉਹ ਉੱਥੇ ਪਾਇਆ ਜਾਵੇ, ਔਰ ਕੰਪਲਸਰੀ ਕੀਤਾ ਜਾਵੇ ਨਵੀਂ ਬਣਨ ਵਾਲੀ ਹਰ ਬਿਲਡਿੰਗ ਨੂੰ ਜਿਹੜਾ ਪਾਣੀ ਦਾ ਉਹਨੂੰ ਤੁਹਾਨੂੰ ਧਰਤੀ ਦੇ ਹੇਠ ਸੁੱਟਣ ਦੇ ਵਾਸਤੇ ਇੰਤਜ਼ਾਮ ਕਰਨਾ ਹੀ ਪਊਗਾ, ਨਹੀਂ ਤਾਂ ਨਕਸ਼ਾ ਨਾ ਉਹਦਾ ਜਿਹੜਾ ਉਹ ਪਾਸ ਕੀਤਾ ਜਾਵੇ। ਛੋਟੀਆਂ ਗੱਲਾਂ ਨੇ, ਜੇ ਅੱਜ ਵੀ ਕਰ ਲਈਆਂ ਤੇ ਹੋ ਸਕਦਾ ਅਸੀਂ ਅਗਲੀਆਂ ਪੀੜ੍ਹੀਆਂ ਨੂੰ, ਅਸੀਂ ਬੈਠ ਥੋੜੀ ਰਹਿਣਾ ਇੱਥੇ ਕਿਸੇ ਨੇ, ਅਸੀਂ ਅਗਲੀਆਂ ਪੀੜ੍ਹੀਆਂ ਦੇ ਵਾਸਤੇ ਕੁਝ ਥੋੜਾ ਜਿਹਾ ਕੰਮ ਜਿਹੜਾ ਉਹ ਕਰ ਦਾਂਗੇ ਕਿ ਕੁਝ ਸਮੇਂ ਦੇ ਵਾਸਤੇ ਅਸੀਂ ਉਹਨਾਂ ਨੂੰ ਕਹਿਣ ਜੋਗੇ ਹੋਵਾਂਗੇ, ਬੱਚੇ ਇੰਨਾ ਕੁ ਕੰਮ ਅਸੀਂ ਕਰਤਾ, ਹੁਣ ਅੱਗੋਂ ਤੁਸੀਂ ਇਹ ਜ਼ਿੰਮੇਵਾਰੀ ਜ਼ਰੂਰ ਸੰਭਾਲ ਲਿਓ ਕਿ ਪਾਣੀ ਨਾ ਰਿਹਾ ਤੇ ਜ਼ਿੰਦਗੀ ਨਹੀਂ ਰਹਿਣੀ ਜੀ। ਔਰ ਇਹ ਨਹੀਂ ਆ ਕਿ ਪੰਜਾਬ ਦੀ ਜ਼ਮੀਨ ਬੰਜਰ ਹੋ ਜਾਊਗੀ। ਪੰਜਾਬ ਦੀ ਉਹ ਧਰਤੀ ਜਿਹਦੇ ਨਾਲ ਸਾਡਾ ਕਲਚਰ, ਸਾਡਾ ਸੱਭਿਆਚਾਰ, ਸਾਡਾ ਧਰਮ ਜੁੜਿਆ ਹੋਇਆ, ਕਿਉਂਕਿ ਜੇ ਇੱਥੋਂ ਸਾਰਾ ਕੁਝ ਪੁੱਟਿਆ ਗਿਆ, ਪੰਜਾਬ ਉੱਜੜ ਗਿਆ। ਤੁਸੀਂ ਸੋਚ ਕੇ ਦੇਖੋ, ਅੱਜ ਜਿਹੜੀ ਅਰਦਾਸ ਤੁਸੀਂ ਕਰਦੇ ਹੋ ਨਾ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਫਿਰ ਤੁਸੀਂ ਕੀ ਕਰੋਗੇ ਜਦੋਂ ਇੱਥੇ ਆ ਕੇ ਜਿਹੜੇ ਤੁਸੀਂ ਨਾ ਰਹੇ ਇੱਥੇ? ਫਿਰ ਰਹੂਗਾ ਕੌਣ ਜੀ? ਰਹਿਣਾ ਨਹੀਂ, ਕਿਸੇ ਨੇ ਵੀ ਨਹੀਂ ਰਹਿਣਾ ਜਦੋਂ ਉੱਥੇ ਪਾਣੀ ਨਾ ਰਿਹਾ। ਲੋਕ ਅਦਾਵਾ ਕਰਕੇ ਗਾਂਹ ਚਲੇ ਜਾਣਗੇ। ਇਹ ਧਾਰਮਿਕ ਥਾਵਾਂ, ਇਹ ਉਹ ਪਵਿੱਤਰ ਜਿਹੜਾ ਵੱਖ-ਵੱਖ ਧਰਮਾਂ ਨਾਲ ਜੁੜੀਆਂ, ਇਹ ਤਾਂ ਤੁਸੀਂ, ਇਹ ਟਾਇਰਾਂ ਵਾਲੀਆਂ ਤਾਂ ਹੈ ਨਹੀਂ ਵੀ ਗੱਡੀ ਦੇ ਪਿੱਛੇ ਪਾ ਕੇ ਲੈ ਜਾਓਗੇ, ਇਹ ਤਾਂ ਇੱਥੇ ਰਹਿਣਗੀਆਂ ਜੀ, ਇਹ ਤੁਹਾਡੇ ਤੋਂ ਵਿਸਰ ਜਾਣਗੀਆਂ। ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ। ਇਹਨੂੰ ਇਮੋਸ਼ਨਲ ਅਪੀਲ ਸਮਝਣਾ, ਜੋ ਮਰਜ਼ੀ ਸਮਝਣਾ, ਤੂੰ ਜਿਨ੍ਹਾਂ ਨੂੰ ਜ਼ਮੀਨਾਂ ਦਿੱਤੀਆਂ ਨੇ ਉਹਨਾਂ ਨੂੰ ਆਖੋ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ, ਕੋਸ਼ਿਸ਼ ਤਾਂ ਕਰਕੇ ਦੇਖੀਏ, ਕੋਸ਼ਿਸ਼ ਤਾਂ ਕਰਕੇ ਦੇਖ ਲਈਏ ਕਿ ਹੋ ਸਕਦਾ ਮਾੜਾ ਮੋਟਾ ਕੁਝ ਜਿਹੜਾ ਉਹ ਫਰਕ ਪੈ ਜੇ। ਫਿਰ ਕੁਦਰਤ ਸਾਥ ਦੇਊਗੀ, ਫਿਰ ਮੀਂਹ ਵਧਣਗੇ, ਇਸ ਗੱਲ ਦਾ ਯਕੀਨ ਰੱਖਣਾ। ਜੇ ਮੀਂਹ ਵੱਧ ਗਏ ਤੇ ਫਿਰ ਚਾਰਜਿੰਗ ਪੁਆਇੰਟ ਜਿਹੜੇ ਉਹ ਅੱਗੇ ਕੰਮ ਆਉਣਗੇ। 60 ਮੂੰਗੀ ਇਹਦਾ ਇੱਕ ਵਧੀਆ ਤੋੜ ਹੋ ਸਕਦੀ ਆ। ਜਦੋਂ ਨੂੰ ਮੂੰਗੀ ਪੱਕਣੀ ਆ ਉਦੋਂ ਫਿਰ ਬਾਸਮਤੀ ਲਾ ਲਈ ਜਾਵੇ। ਬਾਸਮਤੀ ਥੋੜਾ ਜਿਹਾ ਪਾਣੀ ਲੈਂਦੀ ਆ ਤੇ ਬਾਸਮਤੀ ਦੀ ਡਿਮਾਂਡ ਪੂਰੇ ਵਿਸ਼ਵ ਦੇ ਵਿੱਚ ਹੈ। ਆਪਾਂ ਜਿਹੜੀ ਉਹ ਅਪੀਲ ਕਰ ਸਕਦੇ ਆ ਕੈਨੇਡਾ, ਅਮਰੀਕਾ ਦੇ ਵਿੱਚ ਖੁੱਲੇ ਸਟੋਰਾਂ ਨੂੰ ਕਿ ਬਾਸਮਤੀ ਲੈਣੀ ਆ, ਇੱਥੇ ਸਰਕਾਰ ਕੰਪਨੀਆਂ ਬਣਾ ਦਿੰਦੀ ਆ, ਉਹਨਾਂ ਤੋਂ ਸਿੱਧੀ ਬਾਏ ਕਰ ਲਓ। ਬਾਏ ਤਾਂ ਤੁਸੀਂ ਕਿਤੋਂ ਨਾ ਕਿਤੋਂ ਕਰਨੀ ਆ, ਤੇ ਮਿੰਟੋ ਮਿੰਟੀ ਬਾਸਮਤੀ ਜਿਹੜੀ ਸਾਡੇ ਸਟੋਰਾਂ ਵਾਲਿਆਂ ਨੇ ਖਰੀਦ ਲੈਣੀ ਆ, ਉਹ ਕੁਆਲਿਟੀ ਦੀ ਹੋਈ ਤੇ ਵਧੀਆ ਜਿਹੜੀ ਹੋਈ। ਇੱਕ ਤੋਂ ਅੱਗੇ ਕੁਛ ਨਾ ਕੁਛ ਤਾਂ ਕੀਤਾ ਜਾ ਸਕਦਾ ਨਾ ਜੀ। ਜੀ ਬਿਲਕੁਲ। ਔਰ ਪਰ ਉਹਦੇ ਵਾਸਤੇ ਇਹ ਹੈ ਕਿ ਹਰੇਕ ਬੰਦੇ ਨੂੰ ਉਹਦੇ ਵਿੱਚ ਯੋਗਦਾਨ ਪਾਉਣਾ ਪਊਗਾ। ਸਰਕਾਰਾਂ ਦੇ ਸਿਰ ਦੇ ਉੱਤੇ ਨਾ ਸਾਰਾ ਕੁਝ ਸੁੱਟੀਏ ਜੀ। ਜੋਲ ਜੀ ਜੁੜੀ ਨੇ ਆਸਟ੍ਰੇਲੀਆ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਪ੍ਰਵੀਨ ਜੀ, ਭਾਜੀ ਪੰਨੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਪੰਨੂ ਜੀ, ਜਦੋਂ ਤੁਸੀਂ ਖਬਰ ਡਰਾਗਲ ਸਾਂਝੀ ਕੀਤੀ ਆ, ਉਸਨੇ ਮਨ ਕੰਬ ਗਿਆ। ਦੇਖੋ ਨਾ, ਪਹਿਲਾਂ ਤਾਂ ਅਸੀਂ ਕਹਿ ਰਹੇ ਸੀ ਸੁਖਬੀਰ ਬਾਦਲ ਜਾਂ ਉਹ ਰਿਸ਼ਤੇਦਾਰ ਉਹਦਾ ਇਹ ਕੰਮ ਕਰ ਰਹੇ ਆ ਨਾ, ਕਹਿੰਦੇ ਸੀ ਵੀ ਇਹ ਰਲੇ ਹੋਏ ਨੇ ਨਾ, ਚਲੋ ਆਪਾਂ ਮੰਨ ਲਿਆ ਨਾ। ਉਸ ਤੋਂ ਬਾਅਦ ਕਦੇ ਜੁੜਤੇ ਦੀ ਸਹੁੰ ਖਾ ਕੇ ਕੈਪਟਨ ਭੱਜ ਗਿਆ ਨਾ ਵੀ ਉਹਨੇ ਕੁਛ ਕੀਤਾ ਨਹੀਂ ਹੈਗਾ। ਪਰ ਜੇ ਅੱਜ 92 MLA ਲੈ ਕੇ ਇਹਨਾਂ ਨੇ ਕੁਛ ਨਹੀਂ ਕਰਨਾ, ਫਿਰ ਸਾਨੂੰ ਭਾਰਤੀ ਜਨਤਾ ਪਾਰਟੀ ਤੇ ਕਰਾਉਣਾ ਪਊਗਾ ਕਹਿ ਕੇ ਭਾਈ ਤੁਸੀਂ ਡਰੱਗ ਬੰਦ ਕਰ ਦਿਓ ਜੀ।
ਦੂਜਾ ਭਾਜੀ ਮੇਰਾ ਸਵਾਲ ਇਹ ਆ ਜੀ, ਜੇ ਜੱਗੀ ਜੌਲ ਕ੍ਰਾਈਮ ਕੀਤਾ ਆ, ਜੇਲ੍ਹ ਫੜ ਜੇ ਸਾਨੂੰ ਕੋਈ ਦੁੱਖ ਨਹੀਂ, ਪਰ ਜੇ ਉਹਨੇ ਕਈ ਨਹੀਂ ਕ੍ਰਾਈਮ ਉਹਦੇ ਸਿਰ ਤੇ ਹੈਗਾ, ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਜੀ, ਅੱਜ ਭਗਵੰਤ ਮਾਨ ਕੁਰਸੀ ਦੀ ਚੀਜ਼ ਭੁੱਲ ਗਿਆ ਜੀ। ਇਹ ਭਾਜੀ ਤੁਹਾਡੇ ਨੇੜੇ ਆ, ਇੱਕ ਬੇਨਤੀ ਆ ਤੁਹਾਨੂੰ ਕੋਈ ਪੋਲੀਟੀਸ਼ੀਅਨ ਨਾਲ ਕੰਪੇਅਰ ਨਹੀਂ ਕਰਦੇ, ਤੁਸੀਂ ਪੱਤਰਕਾਰ ਦੇ, ਬੇਨਤੀ ਤੌਰ ਤੇ ਆ ਕੀ ਯਾਦ ਕਰਾ ਦਿਓ ਜੀ ਭਾਜੀ, ਸੁਣ ਲੈਣ ਦਿਓ ਜੀ। ਜੀ ਠੀਕ ਹੈ ਜੀ, ਹੋਲਡ। ਦੇਖੋ ਜਿਹੜੀ ਕੱਲ ਵੀ ਮੀਟਿੰਗ ਹੋਈ ਆ, ਉਹਦੇ ਚ ਹੁਣ ਪੁਲਿਸ ਨੂੰ ਤੇ ਐਸਟੀਐਫ ਨੂੰ ਲਗਭਗ ਖੁੱਲੀ ਛੁੱਟੀ ਤਾਂ ਦੇਤੀ ਆ। ਇਹਦੇ ਨਤੀਜੇ ਤੁਹਾਨੂੰ ਕੁਝ ਦਿਨਾਂ ਤੋਂ ਬਾਅਦ ਮਿਲਣਗੇ। ਜਿਹੜਾ ਇੰਨੀ ਦੇਰ ਦਾ ਹੱਡਾਂ 'ਚ ਵੜ ਗਿਆ ਹੋਇਆ ਲੋਕਾਂ ਦੇ, ਇਹ ਕੋਈ ਸਪਲਾਈ ਲਾਈਨ ਇਹ ਤਾਂ ਹੈ ਨਹੀਂ ਗੀ ਜੀ ਕਿ ਇਹ ਟਰਾਂਸਫਾਰਮਰ ਵਾਲੀ ਲਾਈਨ ਆ ਵੀ ਘੋੜਾ ਜਿਹੜਾ ਉਹ ਤਾਂ ਚੁੱਕਿਆ ਤੇ ਲਾਈਟ ਬੰਦ ਹੋ ਗਈ, ਏਦਾਂ ਨਹੀਂ ਗਾ। ਇਹਦੇ ਵਾਸਤੇ ਬਕਾਇਦਾ ਸਿਸਟੇਮੈਟਿਕਲੀ ਤਰੀਕੇ ਦੇ ਨਾਲ ਤੁਰਨਾ ਪਊਗਾ। ਤੁਸੀਂ ਹੁਣ 50 ਦਿਨਾਂ ਦੇ ਵਿੱਚ ਉਹ ਕੰਪੇਅਰ ਨਾ ਕਰੋ ਕਿ 10 ਸਾਲ ਉਹਨਾਂ ਨੇ ਕੀਤਾ, 10 ਸਾਲ ਉਹਨਾਂ ਨੇ ਕੀਤਾ। ਇਹ 20-22 ਸਾਲ ਤੋਂ ਚੱਲ ਰਿਹਾ ਨਸ਼ੇ ਦਾ ਜਿਹੜਾ ਧੰਦਾ ਆ। ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਤਾਂ ਲੇਅਰਾਂ ਕਿੰਨੀਆਂ ਨੇ, ਇਨਵੋਲਵਮੈਂਟ ਕਿਹਦੀ ਆ। ਇੱਕ ਦਿਨ ਦੇ ਵਿੱਚ ਜਾਂ 50 ਦਿਨਾਂ ਦੇ ਵਿੱਚ ਤਾਂ ਨਹੀਂ ਨਾ ਹੋ ਸਕਦਾ ਇਹ। ਇਹਦੇ ਵਾਸਤੇ ਕੁਝ ਘੱਟੋ ਘੱਟ ਸਾਲ ਤਾਂ ਜਿਹੜਾ ਉਹ ਚਾਹੀਦਾ ਨਾ। ਜਿਹੜੀ ਜੱਗੀ ਜੌਲ ਵਾਲੀ ਗੱਲ ਹੈ, ਉਹ ਮਾਮਲਾ ਅਦਾਲਤ ਦੇ ਵਿੱਚ ਹੈ ਜੀ। ਅਦਾਲਤ ਦੇ ਵਿੱਚ ਮਾਮਲਾ ਹੋਣ ਕਰਕੇ ਉਸ ਮਸਲੇ ਦੇ ਉੱਤੇ ਕੋਈ ਵੀ ਜਿਹੜਾ ਵਿਅਕਤੀ ਆ ਆਪਣੇ ਤੌਰ ਤੇ ਫੈਸਲਾ ਨਹੀਂ ਲੈ ਸਕਦਾ। ਜੱਗੀ ਜੌਲ ਦੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜ਼ਮਾਨਤ ਹੋ ਚੁੱਕੀ ਹੋਈ ਆ, ਕਿ ਜਿਹਦੇ ਵਿੱਚ ਉਹਦੀ ਇਨਵੋਲਵਮੈਂਟ ਹੀ ਹੈ ਨਹੀਂ ਗੀ। ਉਹਦੀਆਂ ਜ਼ਮਾਨਤਾਂ ਜਾਂ ਉਹਨੇ ਉਹਨਾਂ ਕੇਸਾਂ ਦੇ ਵਿੱਚੋਂ ਬਰੀ ਹੋ ਜਾਣਾ। ਜਦੋਂ ਬਰੀ ਹੋ ਗਿਆ, ਉਸ ਤੋਂ ਬਾਅਦ ਉਹਦੇ ਕੋਲੇ ਰਾਹ ਬਚਦਾ ਕਿ ਜਿਨ੍ਹਾਂ ਨੇ ਉਹਦੇ ਉੱਤੇ ਕੇਸ ਕੀਤੇ ਨੇ ਉਹਨਾਂ ਨੂੰ ਫਿਰ ਮਾਣਹਾਨੀ ਦੇ ਵਿੱਚ ਉਹ ਲਿਆਵੇ। ਤੋਂ ਅਦਾਲਤ ਦੇ ਵਿੱਚ ਨੇ ਇਹ ਮਾਮਲੇ, ਇਹ ਪਰਚਿਆਂ ਤੱਕ ਸੀਮਤ ਨਹੀਂ ਹੈਗੇ ਜੀ। ਚਲਾਨ ਪੇਸ਼ ਇਹ ਵਿੱਚ ਹੋ ਚੁੱਕੇ ਹੋਏ ਨੇ। ਤੁਸੀਂ ਇਸ ਚੀਜ਼ ਨੂੰ ਜ਼ਰੂਰ ਜਿਹੜਾ ਜੀ ਉਹ ਸਮਝੋ। ਜਦੋਂ ਮਾਮਲਾ ਅਦਾਲਤ ਦੇ ਵਿੱਚ ਚਲੇ ਜਾਂਦਾ, ਫਿਰ ਕੋਈ ਵੀ ਉਹਦੇ ਵਿੱਚ ਦਖਲ ਨਹੀਂ ਦੇ ਸਕਦਾ, ਚਾਹੇ ਉਹ ਪ੍ਰਧਾਨ ਮੰਤਰੀ, ਰਾਸ਼ਟਰਪਤੀ ਵੀ ਕਿਉਂ ਨਾ ਹੋਵੇ ਜੀ। ਬੂਟਾ ਸਿੰਘ ਜੀ। ਹਾਂਜੀ, ਸਰਦਾਰ ਬਲਤੇਜ ਸਿੰਘ ਜੀ, ਪੰਨੂ ਜੀ ਤੇ ਪ੍ਰਵੀਨ ਜੀ ਤੇ ਰੇਡੀਓ ਪੰਜਾਬੀ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਗੁਰਫਤਿਹ ਜੀ। ਜੀ ਗੁਰਫਤਿਹ, ਸਤਿ ਸ਼੍ਰੀ ਅਕਾਲ। ਅੱਛਾ ਜੀ, ਪਹਿਲਾਂ ਤਾਂ 2-3 ਵਿਚਾਰ ਹੀ ਆ ਜਿਹੜੇ ਆਪਾਂ, ਤੁਸੀਂ ਕਹੇ ਜ਼ਮੀਨ ਘੱਟ ਕਰ ਲਓ, ਅਸੀਂ ਹੁਣ ਨਾ 10-15 ਹਜ਼ਾਰ ਕਿੱਲੇ ਮਗਰ ਘੱਟ ਲੈਨੇ ਆ, ਤੇ ਇੱਕ ਸਾਡੇ ਸਕਿਆਂ ਨੂੰ ਦਿੱਤੀ ਤੇ ਇੱਕ ਸਾਡੇ ਰਿਸ਼ਤੇਦਾਰ ਘਰੇ ਬੈਠੇ ਆ, ਤੇ ਉਹਨਾਂ ਨੂੰ ਇਹ ਰਾਏ ਦਿੱਤੀ ਵੀ ਨਾਲੇ ਤਾਂ ਤੁਹਾਨੂੰ 6,000 1500 ਆ ਤੇ 3500 ਜਿਹੜੇ ਐਤਕੀ ਲੋਨ ਵਾਲੇ ਕਹਿੰਦੇ ਜਾਂਦੇ ਅਸੀਂ ਲੈਣਾ, ਤੇ ਇਹ ਬਚੂਗਾ। ਹਾਂਜੀ 6,000 ਵਾਲੇ ਮੰਗੀ ਜਾਂਦੇ, ਚੱਲ 3500 ਸੀ ਪਰ ਇਹ 15 ਤੇ 5-6,000 ਬਣ ਗਿਆ ਨਾ। ਠੀਕ ਹੈ ਜੀ। ਇਹਦੇ ਚੋਂ ਤੁਹਾਨੂੰ ਬਚਤ ਹੋਊਗੀ ਤੇ ਤੁਸੀਂ ਨਾ ਸਿੱਧੀ ਬਿਜਾਈ ਕਰੋ। ਤੇ ਉਹ ਆਦੇ ਵੀ ਬਾਈ ਦਵਾਈ ਇੱਕ ਤਾਂ ਮਾੜੀ ਆ ਤੇ ਇੱਕ ਇਹਦਾ ਝਾੜ ਘਟਦਾ। ਮੈਂ ਝਾੜ ਤਾਂ ਚਲੋ ਤੁਹਾਨੂੰ ਜਿਹੜਾ ਘਟਦਾ ਤੇ ਤੁਹਾਨੂੰ ਹੁਣ 5-6,000 ਉਹ ਵੀ ਬਚ ਗਏ, 2 ਕੁਆਂਟਲ ਦਾ ਸਿੱਧਾ ਹੀ 3 ਦਾ। ਤੇ ਜੇ ਅਸੀਂ ਕਿਹਾ ਵੀ ਨਹੀਂ ਆਉਣਾ ਕਰੋ ਯਾਰ ਤੇ ਬੀਜੋ, ਉਹ ਫਿਰ ਪਤਾ ਸਾਨੂੰ ਕੀ ਕਹਿੰਦੇ ਆ, ਸਾਡੀ ਹੁਣ ਮਜਬੂਰੀ ਬਣੀ, ਬਾਹਰ ਖੁੱਲੇ ਘਰ ਬਾਹਰ ਸਾਰਾ, ਉਹਨੇ ਵੀ ਚੰਗਾ ਫਿਰ ਜ਼ਿਆਦਾ ਬੰਦਾ ਭਾਲ ਲਓ, ਨਾਲੇ 15-15 ਹਜ਼ਾਰ 10,000 ਕਿੱਲੇ ਮਗਰ ਘੱਟ ਰਹੇ ਤੇ ਦੋਵਾਂ ਸਾਲਾਂ ਤੋਂ ਪੈਸੇ ਲੈਂਦੇ ਆ। ਘਰ ਦੀ ਸਾਰੀ ਟੁੱਟ ਭੱਜ ਰੁਪਇਆ ਸਾਡੀ ਹੁੰਦੀ ਹੈ, ਕੋਈ ਚੀਜ਼ ਹੋਵੇ ਜੀ। ਦੇਖੋ ਹੁਣ ਇਹ ਕੀ ਆ, ਲੋਕੀ ਤਾਂ ਗਿਰ ਜਾਂਦੇ। ਤੇ ਦੂਜਾ ਮਤਲਬ ਕਿਸਾਨਾਂ ਦਾ ਜਿਹੜਾ ਇਹ ਦੂਜੀਆਂ ਪਾਰਟੀਆਂ ਦੇ ਚੱਕੇ ਚਕਾਏ ਆ, ਇਹਨਾਂ ਨੂੰ ਇਹ ਪੁੱਛੋ ਵੀ 17 ਰੁਪਈਆਂ ਦੇ ਚੈੱਕ ਭੁੱਲ ਗਏ, ਕਿੰਨਾ ਮੁਆਵਜ਼ਾ ਹੁਣ ਸਰਕਾਰ ਤੁਹਾਨੂੰ ਦੇਈ ਜਾਂਦੀ, ਤੁਹਾਨੂੰ ਸ਼ਰਮ ਚਾਹੀਦੀ ਆ। ਟਾਈਮ ਦਿਓ ਤੇ ਨਾਲ ਬਾਕੀ ਸਰਕਾਰ ਦੇ ਨਾਲ ਲੱਗ ਕੇ ਚੱਲੋਗੇ, ਸਾਥ ਦਿਓਗੇ ਤਾਂ ਸਾਰਾ ਕੁਝ ਤੁਹਾਡਾ ਭਲਾ ਹੋਊਗਾ। ਅਸੀਂ ਹੁਣ 3-3 ਵਾਰੀ ਇਹਨਾਂ ਨੂੰ ਕਿੱਲੇ ਮਗਰ ਪੈਸੇ ਲਾ ਆ, ਇਕੱਠੇ ਕਰਕੇ ਲੱਖਾਂ ਇਹਨਾਂ ਦੇ ਰੁਪਈਏ ਇਕੱਠੇ ਕਰ ਲਏ, ਇਹਨਾਂ ਨੂੰ ਪਿਆ ਮੂੰਹ ਤੇ ਦੂਜੀਆਂ ਪਾਰਟੀਆਂ ਦੇ ਚੱਕੇ ਪਿੱਛੇ ਧਰਨਾ ਲਾਵਾਂਗੇ, ਅਸੀਂ ਐਂ ਕਰਾਂਗੇ। ਕਿਸੇ ਗੱਲ ਯੋਗਤਾ ਦੇਣਾ ਮੰਨਣਾ ਚਾਹੀਦਾ ਇਹਨਾਂ ਜੀ। ਠੀਕ ਹੈ ਜੀ। ਦੂਜਾ ਨੰਬਰ ਇੱਕ ਹੋਰ ਆ ਜੀ, ਇੱਕ ਰਹਿ ਗਿਆ ਪੁਆਇੰਟ ਆ ਜਿਹੜਾ ਚੱਲਿਆ ਆਪਣਾ ਜਿਹੜਾ ਇੰਟੈਲੀਜੈਂਸ ਤੇ ਮੁਹਾਲੀ ਦੇ ਵਿੱਚ ਜੀ, ਉਹ ਵੇਖੋ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਅਕਾਲੀ ਆ, ਕਾਂਗਰਸੀ, ਉਹ ਮੌੜ ਬੰਬ ਧਮਾਕਾ ਤੇ ਜਿਹੜਾ ਆਪਣਾ ਗੁਰਦਾਸਪੁਰ ਵਾਲਾ ਸੀ ਉਹ ਉਹਨਾਂ ਨੂੰ ਭੁੱਲ ਗਿਆ, ਉਹ ਕਿਹਨੇ ਕਰਾਈ। ਤੇ ਇਹਨਾਂ ਦੇ ਹੁਣ ਬਹਿੰਦੇ ਹਿਰਦੇ ਮਰੂਦ ਰਹਿ ਗਏ ਤੇ ਇਹਨਾਂ ਨੂੰ ਬਹੁਤ ਦੁੱਖ ਹੋਇਆ, ਤੇ ਉਹਦੇ ਚ ਨਹੀਂ ਦੱਸਿਆ ਇਹਨਾਂ ਨੇ ਵੀ ਕਿੰਨੇ ਮਰੇ, ਕਿੰਨਾ ਦੁੱਖ ਹੈ, ਤੇ ਕੋਈ ਮਰਿਆ ਨਹੀਂ। ਤੇ ਨਾਲ ਜਿਹੜੇ ਮੋਦੀ ਸਾਹਿਬ ਵੀ ਕਹਿੰਦੇ, ਦੂਜੇ ਕਹਿੰਦੇ ਇੱਥੇ BSF ਆ, ਉਹਦੇ ਕੋਲ ਸੂਚਨਾ ਬਹੁਤ ਆ, ਤੇ ਇੱਥੇ ਪੰਜਾਬ ਪੁਲਿਸ ਨੂੰ ਜ਼ਿੰਮੇਵਾਰ ਲਾਉਣ, ਕਦੇ BSF ਨੂੰ ਪਾਸੇ ਕਰ ਜੋ, ਨਹੀਂ ਇਹ ਜੇ ਰੁਕਦੇ ਤਾਂ ਨਾ ਪਾਕਿਸਤਾਨ ਦਾ ਲਾ ਕੇ ਕਰ ਦਿੰਦੇ ਆ। ਇਹ ਤੇ ਵਿਚਾਰ ਕਰੋ ਜੀ, ਦੱਸੋ ਜੀ। ਠੀਕ ਹੈ ਜੀ ਬੂਟਾ ਸਿੰਘ, ਠੀਕ ਹੈ, ਥੈਂਕ ਯੂ ਜੀ। ਬੰਸਲ ਦੇਖੋ, ਮੌੜ ਧਮਾਕੇ ਦੀ ਜਾਂ ਦੂਜੇ ਤੁਹਾਡੇ ਸੁਝਾਅ ਨੇ, ਚੰਗੇ ਸੁਝਾਅ ਨੇ, ਪਰ ਪ੍ਰੋਬਲਮ ਇਹੀ ਆ ਕਿ ਇੱਥੇ ਮੰਨਦੇ ਕਿੰਨੇ ਨੇ ਆ। ਤੁਸੀਂ ਗੱਲ ਦੱਸ ਹੀ ਦਿੱਤੀ, ਉਹ ਤੁਹਾਨੂੰ 35 ਗਿਣਾ ਦਿੰਦੇ ਆ। ਜਿਸ ਦਿਨ ਸਟੌਜ ਦੇ ਵਿੱਚ ਮੀਟਿੰਗ ਕੀਤੀ ਸੀਗੀ CM ਸਾਹਿਬ ਨੇ,
ਉਦੋਂ ਵੀ ਇਹ ਗੱਲ ਆਈ ਸੀ ਕਿ ਜਿਹੜੀ ਪੈਸਟੀਸਾਈਡ ਹੈ ਉਹ ਚੰਗੀ ਨਹੀਂ ਗੀ। ਉਹਨਾਂ ਨੇ ਆਉਂਦਿਆਂ ਸਾਰ ਚੰਡੀਗੜ੍ਹ ਦੇ ਵਿੱਚ ਹੁਕਮ ਕੀਤੇ ਸੀਗੇ ਅਫਸਰਾਂ ਨੂੰ ਸੱਦ ਕੇ ਕਿ ਕੋਈ ਨਕਲੀ ਪੈਸਟੀਸਾਈਡ ਐਤਕੀ ਵਿਕਦੀ ਫੜੀ ਗਈ ਤੇ ਉਹਨੂੰ ਛੱਡਿਆ ਨਹੀਂ ਜਾਊਗਾ ਬੰਦੇ। ਪੈਸਟੀਸਾਈਡ ਵਾਲਾ ਮਾਮਲਾ ਤਾਂ ਹੱਲ ਹੋਊਗਾ। ਪੈਸਟੀਸਾਈਡ ਜਿਹੜੀਆਂ ਨਕਲੀ ਬਣਾਉਣ ਵਾਲੀਆਂ ਕੰਪਨੀਆਂ ਨੇ ਉਹ ਪੈਸੇ ਚੜਾਉਂਦੀਆਂ ਸੀ। ਕਿਹਨੂੰ ਚੜਾਉਂਦੀਆਂ ਸੀ ਸਭ ਨੂੰ ਪਤਾ ਹੈ। ਸਕਾਰਪੀਓ ਫੜੀ ਗਈ ਸੀਗੀ ਭਰੀ ਹੋਈ ਪੈਸਿਆਂ ਦੀ ਮੋਗੇ ਦੇ ਵਿੱਚ, ਔਰ ਉਹ ਕਿਹਦੇ ਘਰੇ ਜਾ ਰਹੇ ਸੀ ਸਭ ਨੂੰ ਪਤਾ ਹੈ। ਉਹ ਇਦਾਂ ਦਾ ਕੁਝ ਨਹੀਂ ਹੈਗਾ ਹੁਣ ਜੀ। ਜਦੋਂ ਨਕਲੀ ਬਣਾਉਣ ਵਾਲੇ ਜਿਹੜੇ ਉਹਨਾਂ ਨੂੰ ਸ਼ਾਇਦ ਹੀ ਕਿਸੇ ਦੀ ਨਹੀਂ ਹੋਊਗੀ ਤੇ ਨਕਲੀ ਕਿਵੇਂ ਆਊਗਾ। ਜੇ ਕੋਈ ਨਕਲੀ ਲੱਭਦੀ ਹੈ ਕਿਸੇ ਜਗ੍ਹਾ ਦੇ ਉੱਤੋਂ ਸ਼ਿਕਾਇਤ ਕਰਨ, ਉਹ ਉਸੇ ਵੇਲੇ ਉਹਦੇ ਉੱਤੇ ਜਿਹੜਾ ਉਹ ਐਕਸ਼ਨ ਹੋਊਗਾ। ਬਹਾਨੇਬਾਜ਼ੀ ਆ ਸਿਰਫ ਇਹ ਆ ਕਿ ਜਿਹੜੇ ਇਹਨਾਂ ਨੇ ਨਾ ਸੌਖਾ ਕਰਤਾ ਕੰਮ, ਝੋਨਾ ਲਾਇਆ ਕਣਕ ਲਾਈ ਤੇ ਬਸ ਠੀਕ ਹੈ। ਜਿਹੜੀਆਂ ਫਸਲਾਂ ਬਦਲਵੀਆਂ ਫਸਲਾਂ ਨੇ ਉਹ ਮਿਹਨਤ ਮੰਗਦੀਆਂ ਨੇ, ਉਹਦੇ ਚ ਪੈਸੇ ਵੀ ਹੈਗੇ ਆ। ਇੱਥੇ ਮਿਹਨਤ ਕਰਨ ਵਾਲੇ ਕਿਤੇ ਥੋੜੇ ਨੇ ਪੰਜਾਬ ਦੇ ਵਿੱਚ। ਪੰਜਾਬ ਦੀਆਂ ਇੱਥੇ ਹੇਰ ਸਾਹਿਬ ਨੇ ਮੁਕਤਸਰ ਡਿਸਟ੍ਰਿਕਟ ਦੇ ਵਿੱਚ ਆਰਗੈਨਿਕ ਖੇਤੀ ਕਰਦੇ ਆ ਕਿੰਨੇ ਦੇਰ ਤੋਂ। ਉਹਨਾਂ ਨੂੰ ਪੁੱਛਿਓ ਭਲਾ ਮੰਡੀ ਕਦੇ ਮੰਡੀ ਜਾਂਦੇ ਆ ਉਹ? ਉਹਨਾਂ ਨੂੰ ਜਾਣਾ ਹੀ ਨਹੀਂ ਪੈਂਦਾ, ਲੋਕ ਚੱਲ ਕੇ ਆਉਂਦੇ ਆ ਉਹਨਾਂ ਦੇ ਕੋਲੇ ਖਰੀਦਣ ਦੇ ਵਾਸਤੇ। ਹਾਂ, ਇੱਕ ਅੱਧਾ ਸਾਲ ਜਿਹੜਾ ਉਹ ਥੋੜਾ ਸਹਿਣਾ ਪੈਂਦਾ। ਮੈਂ ਇੱਕ ਵੀਡੀਓ ਕੱਲ ਸ਼ੇਅਰ ਕੀਤੀ ਸੀ, ਉਹ 5 ਸਾਲ ਤੋਂ ਬੰਦਾ ਨਾ ਨਾੜ ਸਾੜ ਰਿਹਾ ਨਾ ਉਹ ਪਰਾਲੀ ਸਾੜਦਾ। ਪਰਾਲੀ ਦੇ ਵਿੱਚ ਉਹ ਕਣਕ ਬੀਜ ਦਿੰਦਾ, ਔਰ ਉਹ ਇਹ ਕਹਿੰਦਾ ਕਿ ਉਹਦੀ ਜ਼ਮੀਨ ਉਪਜਾਊ ਹੋ ਗਈ ਆ ਕਿਉਂਕਿ ਜ਼ਮੀਨ ਦਾ ਜ਼ੋਰ ਲੱਗਿਆ। ਅੱਗ ਲਾ ਕੇ ਤੁਸੀਂ ਉਹਨੂੰ ਹੋਰ ਮਾੜਾ ਜਿਹੜਾ ਉਹ ਕਰ ਦਿੰਦੇ। ਉਹ ਕਹਿ ਰਿਹਾ ਸੀਗਾ ਕਿ ਜਿਹੜੇ ਕਰਚ ਨੇ ਉਹ ਨਾਲ ਦੀ ਨਾਲ ਆਪੇ ਹੀ ਭੁਰੀ ਜਾਂਦੇ ਆ। ਉਹ ਕੁਝ ਸਾਲਾਂ ਦੇ ਵਿੱਚ ਮਿਹਨਤ ਕਰੀ ਆ ਨਾ ਜੀ। 1 ਸਾਲ ਵੀ ਤੁਸੀਂ ਨਹੀਂ ਇੰਤਜ਼ਾਰ ਜਿਹੜਾ ਕਰ ਸਕਦੇ। 1 ਸਾਲ ਵੀ ਤੁਸੀਂ ਫਸਲ ਜਿਹੜੀਆਂ ਬਦਲਵੀਆਂ ਫਸਲਾਂ ਨੇ ਉਸ ਰੂਪ ਚ ਨਹੀਂ ਆ ਸਕਦੇ। ਤੇ ਫਿਰ ਇਹ ਆ ਕਿ ਫਿਰ ਕੁਦਰਤ ਨੇ ਸਮਾਂ ਨਹੀਂ ਦੇਣਾ। ਸਿੰਪਲ ਜੀ ਗੱਲ ਹੈ ਜੀ, ਕਿਉਂਕਿ ਕੁਦਰਤ ਦੇ ਨਾਲ ਤੁਸੀਂ ਆਡਾ ਲੈ ਰਹੇ ਹੋ ਸਿੱਧਾ ਸਿੱਧਾ ਜੀ। ਰੁੱਖ ਜਿਹੜੇ ਆ ਕੁਦਰਤ ਦੇ ਨਾਲ ਜੁੜੇ ਹੋਏ ਨੇ, ਪੰਛੀ ਕੁਦਰਤ ਦੇ ਨੇ, ਤੁਸੀਂ ਉਹਨਾਂ ਨੂੰ ਮਾਰ ਰਹੇ ਹੋ, ਤੁਸੀਂ ਉਹਨਾਂ ਨੂੰ ਸਾੜ ਰਹੇ ਹੋ। ਔਰ ਅਸੀਂ ਜਿੱਥੇ ਜਿੱਥੇ ਨੇਚਰ ਨਾਲ ਪੰਗਾ ਲਿਆ ਗਿਆ ਨਾ, ਤੁਸੀਂ ਉਹ ਯਾਦ ਕਰੋ ਚਿਪਕੋ ਅੰਦੋਲਨ ਉੱਤਰਾਖੰਡ ਬਾਅਦ ਦੇ ਵਿੱਚ ਬਣਦਾ, ਉੱਤਰਾਖੰਡ ਦਾ ਏਰੀਆ ਸੀਗਾ ਜੀ। ਔਰ ਉਸ ਜਗ੍ਹਾ ਦੇ ਉੱਤੇ ਕੈਸੇ ਹੜ੍ਹ ਆਏ, ਜਿੰਨਾ ਉਹ ਮਲਬਾ ਸੀ ਨਾ ਉੱਤੋਂ ਪਹਾੜਾਂ ਦਾ ਲਿਆ ਕੇ ਉਹਨਾਂ ਨੇ ਸੁੱਟ ਦਿੱਤਾ। ਅੱਜ ਤੱਕ ਸਾਫ਼ ਨਹੀਂ ਹੋਇਆ ਉਹ ਮਲਬਾ। ਕਿੰਨੇ ਸਾਲ ਹੋ ਗਏ। ਆ ਪਿਛਲੇ ਦਿਨਾਂ ਦੇ ਵਿੱਚ ਬੜਿਆਂ ਨੇ ਸਮਝਾਇਆ ਵੀ ਉੱਥੇ ਜਿਹੜਾ ਡੈਮ ਬਣ ਰਿਹਾ ਇੱਥੇ ਨਾ ਬਣਾਓ, ਇਹ ਪਾਣੀ ਦਾ ਬਹਾਓ ਆ। ਇੰਜੀਨੀਅਰ ਕਹਿੰਦੇ ਕਿ ਅਸੀਂ ਤਾਂ ਫਲਾਨੀ ਜਗ੍ਹਾ ਤੋਂ ਡਿਗਰੀਆਂ ਕਰਕੇ ਆਏ ਹੋਏ, ਤੁਹਾਨੂੰ ਜ਼ਿਆਦਾ ਪਤਾ। ਉੱਥੇ ਬਣਾ ਲਿਆ, ਪਾਣੀ ਆਇਆ ਜੀ ਉੱਤੋਂ ਪ੍ਰੀਨ ਜੀ 15 ਤੋਂ 20 ਮਿੰਟਾਂ ਦੇ ਵਿੱਚ ਸਾਰਾ ਡੈਮ ਡੂਮ ਜਿਹਾ ਚੱਕ ਕੇ ਉਹ ਲੈ ਗਿਆ ਜੀ। ਅੱਜ ਤੱਕ ਕੁਝ ਨਹੀਂ ਲੱਭਿਆ ਵੀ ਗਿਆ ਕਿੱਧਰ ਨੂੰ। ਇਹ ਕੁਦਰਤ ਹੈ, ਕੁਦਰਤ ਦੀ ਕਿਤੇ ਕਰੋਪੀ ਨਾ ਸਹੇੜ ਲਿਓ। ਇਹ ਸਮਝਾਓ ਉਹਨਾਂ ਨੂੰ ਕਿ ਜੇ ਕੁਦਰਤ ਤੁਹਾਡੇ ਉਲਟ ਹੋ ਗਈ ਨਾ, ਫਿਰ ਉਹਦਾ ਗੁੱਸਾ ਬੜਾ ਜਿਹੜਾ ਉਹ ਭੈੜਾ ਹੁੰਦਾ। ਮੈਂ ਤਾਂ ਕਈ ਵਾਰੀ ਦੇਖਦਾ ਕਿਸੇ ਰਿਸ਼ਤੇਦਾਰ ਨੂੰ ਪੁੱਛ ਕੇ ਦੇਖਿਓ ਵੀ ਜਦੋਂ ਕਿਤੇ ਬੱਦਲ ਆਉਂਦਾ ਹੈ, ਜਦੋਂ ਉਹ ਗੱਜਦਾ ਤੇ ਬਿਜਲੀ ਆ ਉਹਦੇ ਚ ਬਹੁਤ ਜ਼ਿਆਦਾ ਰੋਹ ਦੀਦਾ ਤੁਹਾਨੂੰ। ਜੇ ਤੁਸੀਂ ਮਹਿਸੂਸ ਕਰੋ ਤਾਂ ਇਉਂ ਲੱਗਦਾ ਬਹੁਤ ਗੁੱਸੇ ਚ ਆ। ਉਹ ਗੁੱਸੇ ਚ ਹੋਣਾ ਹੀ ਆ ਜਦੋਂ ਤੁਸੀਂ ਉਹਦੇ ਨਾਲ ਸਿੱਧਾ ਪੰਗਾ ਲੈ ਰਹੇ ਹੋ। ਔਰ ਇਹ ਬਹਾਨੇਬਾਜ਼ੀ ਹੈ, ਸਾਰੀ ਬਹਾਨੇਬਾਜ਼ੀ ਹੈ ਜਿਹੜੀ ਤੁਹਾਨੂੰ ਉਹ ਬਹਾਨੇ ਕਰ ਰਹੇ ਆ। ਕੋਸ਼ਿਸ਼ ਇਹ ਕਰੋ ਕਿ ਅਗਲੀ ਵਾਰੀ ਆਓ ਤੇ ਬੰਦੇ ਹੋਰ ਲੱਭ ਲਓ, ਬਥੇਰੇ ਤੁਰੇ ਫਿਰਦੇ ਨੇ, ਵੱਧ ਪੈਸੇ ਵੀ ਦੇ ਦੇਣਗੇ ਈਵਨ ਠੇਕੇ ਦੇ ਤੁਹਾਨੂੰ ਜੀ। ਬਿਲਕੁਲ ਸਾਡੇ ਨਾਲ ਅੱਗੇ ਜੁੜੇ ਨੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਰੀ ਆਏਗੀ ਪੰਨੂ ਜੀ, ਬਹੁਤ ਸ਼ੁਕਰੀਆ। ਤੁਸੀਂ ਬੜੀ ਮਿਹਨਤ ਕਰਕੇ ਪ੍ਰੋਗਰਾਮ ਤਿਆਰ ਕਰਕੇ ਲਿਆਉਣੇ ਆ। ਤੇ ਮੈਂ ਇੱਕ ਤੁਹਾਨੂੰ ਸੁਝਾਅ ਤੇ ਦੇਣਾ ਸੀ, ਨਾਲ ਬੇਨਤੀ ਵੀ ਸਮਝ ਲਓ। ਉਹ ਤੁਹਾਡੇ ਨਾਲ ਸੰਬੰਧਿਤ ਹੈ, ਇਹਨੂੰ ਜ਼ਾਤੀ ਤੌਰ ਤੇ ਨਾ ਕੋਈ ਲਿਓ। ਤੇ ਤੁਸੀਂ ਸ਼ਾਇਦ ਕੈਨੇਡਾ ਰਹੇ ਆ ਕਾਫੀ ਦੇਰ, ਤੇ ਜਿਹੜੇ ਤੁਹਾਡੀ ਬੋਲਚਾਲ ਉਹਦੇ ਵਿੱਚ ਅੰਗਰੇਜ਼ੀ ਕਾਫੀ ਭਾਰੂ ਆ। ਤੇ ਜਿਹੜੇ ਸ਼ਬਦ ਆਸਾਨੀ ਨਾਲ ਹੀ ਆਪਣੇ ਕੋਲ ਹੈਗੇ ਆ ਨਾ, 4 ਚਫੇਰੇ ਆਪਾਂ ਵਰਤ ਸਕਦੇ ਹਾਂ, ਉਹਨਾਂ ਦੀ ਥਾਂ ਹੀ ਤੁਸੀਂ ਇਹਨਾਂ ਨੂੰ ਇਸਤੇਮਾਲ ਕਰਦੇ ਹੋ। ਜੇ ਹੋ ਸਕੇ ਥੋੜਾ ਬਹੁਤਾ ਤੇ ਇਸ ਤੇ ਵਿਚਾਰ ਕਰ ਲਿਓ। ਤੇ ਸੌਰੀ, ਇਹਨੂੰ ਜ਼ਾਤੀ ਤੌਰ ਤੇ ਕੋਈ ਲੈਣਾ ਜੀ। ਠੀਕ ਹੈ ਜੀ, ਠੀਕ ਹੈ ਜੀ। ਮੈਂ ਕੋਸ਼ਿਸ਼ ਕਰੂੰਗਾ ਜੀ। ਮੈਂ ਅੱਜ ਤੋਂ ਹੀ ਕੋਸ਼ਿਸ਼ ਕਰੂੰਗਾ ਜੀ। ਇਹ ਜਿਹੜਾ ਇਸ ਤਰ੍ਹਾਂ ਦਾ ਸੁਝਾਅ ਮੇਰੇ ਫਾਇਦੇ ਦੇ ਵਾਸਤੇ ਹੈ। ਦੂਜੀ ਗੱਲ ਹੈ, ਜਿਹੜੀ ਮਾਂ ਬੋਲੀ ਹੈ, ਸਾਡੀ ਭਾਸ਼ਾ ਹੈ, ਜੇ ਉਹਦੇ ਸਤਿਕਾਰ ਦੀ ਗੱਲ ਹੈ ਤੇ ਉਹਦੇ ਵਾਸਤੇ ਜੋ ਤੁਸੀਂ ਕਹੋਗੇ, ਕੋਈ ਵੀ ਸੁਝਾਅ ਹੋਵੇ, ਮੈਂ ਤੁਰੰਤ ਖਿੜੇ ਮੱਥੇ ਉਹਨੂੰ ਮੰਨਣ ਦੇ ਵਾਸਤੇ ਜਿਹੜਾ ਤਿਆਰ ਹੈ। ਮੈਂ ਕੋਸ਼ਿਸ਼ ਕਰੂੰਗਾ। ਇਹ ਤੁਹਾਡੀ ਗੱਲ ਹਮੇਸ਼ਾ ਮੇਰੇ ਚੇਤੇ 'ਚ ਰਹੂਗੀ। ਮੈਨੂੰ ਸਭ ਤੋਂ ਪਹਿਲਾਂ ਜਦੋਂ ਮੈਂ ਰੇਡੀਓ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ 1993 ਦੇ ਵਿੱਚ ਟੋਰਾਂਟੋ 'ਚ, ਤਾਂ ਮੈਨੂੰ ਜਿਹੜਾ ਟੋਕਿਆ ਸੀਗਾ
ਉਦੋਂ ਟਾਕ ਸ਼ੋਅ ਅਜੇ ਨਹੀਂ ਸੀ ਹੁੰਦੇ ਰੇਡੀਓ ਦੇ ਉੱਤੇ, ਮੈਂ ਸ਼ੁਰੂ ਕੀਤੇ ਸੀਗੇ ਤੇ ਮੈਨੂੰ ਰੋਕਿਆ ਸੀਗਾ ਕਰਨੈਲ ਸਿੰਘ ਪਾਰਸ ਹੋਰਾਂ ਨੇ, ਜਿਹੜੇ ਜੀ ਸ਼੍ਰੋਮਣੀ ਕਿਆ ਕਮਿਸ਼ਨਰ ਸੀ। ਕਿਆ ਬਾਤ ਮੈਨੂੰ ਉਹ ਚੀਜ਼ ਉਹਨਾਂ ਦੀ ਭੁੱਲਦੀ ਨਹੀਂ। ਉਹਨਾਂ ਨੇ ਮੈਨੂੰ ਕਿਤੇ ਜੱਜੇ ਦੇ ਪੈਰ ਦੇ ਵਿੱਚ ਬਿੰਦੀ ਮੈਂ ਪਾ ਦਿੱਤੀ ਸੀ, ਪੈਂਦੀ ਨਹੀਂ ਸੀ। ਉਹਨਾਂ ਨੇ ਹੂੰ ਤੁਹਾਡੇ ਵਾਲੀ ਗੱਲ ਕਹੀ ਸੀ ਵੀ ਗੁੱਸਾ ਤਾਂ ਨਹੀਂ ਕਰਦਾ ਜੇ ਮੈਂ ਕਹਾਂ ਟੋਕਾਂ, ਤਾਂ ਮੈਂ ਕਿਹਾ ਨਹੀਂ ਦੱਸੋ ਬਾਪੂ। ਕਹਿੰਦੇ ਸੀ ਬਾਪੂ ਦੱਸੋ। ਜੀ ਕਹਿੰਦੇ ਵੀ ਇਸ ਤਰੀਕੇ ਨਾਲ ਤੂੰ ਲਫ਼ਜ਼ ਬੋਲਣਾ ਸੀਗਾ। ਤੇ ਮੈਨੂੰ ਫੇਰ ਪੁੱਛਦੇ ਵੀ ਗੁੱਸਾ ਤਾਂ ਨਹੀਂ ਕੀਤਾ। ਮੈਂ ਕਿਹਾ ਜੀ ਕਰੂੰਗਾ ਜੇ ਅਗਲੀ ਵਾਰੀ ਨਹੀਂ ਟੋਕੋਗੇ ਤਾਂ। ਤੇ ਠੀਕ ਹੈ ਜੀ ਸਹੀ ਉਹ ਤਕਰੀਬਨ 15-20 ਦਿਨ ਮੈਨੂੰ ਟੋਕ ਟਕਈਆ ਕਰਦੇ ਰਹੇ ਉਹ। ਜੀ ਪਰ ਉਹਨੇ ਮੇਰੀ ਜਿਹੜੀ ਪੰਜਾਬੀ ਭਾਸ਼ਾ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਤੁਸੀਂ ਕਹ ਲਓ ਕਿ ਉਹਨੇ ਮਦਦ ਕੀਤੀ ਇੱਕ ਮੈਨੂੰ ਉਹਨੂੰ ਬਿਹਤਰ ਬੋਲਣ ਦੇ ਵਾਸਤੇ, ਬਿਹਤਰ ਕਰਨ ਦੇ ਵਾਸਤੇ। ਮੈਂ ਉਹਨਾਂ ਦਾ ऋणी ਆਪਣੀ ਪੂਰੀ ਉਮਰ ਭਰ ਰਹੂੰਗਾ, ਜਿਨ੍ਹਾਂ ਨੇ ਮੇਰੀ ਮਾਂ ਬੋਲੀ ਜਿਹੜੀ ਭਾਸ਼ਾ ਹੈ ਉਹਨੂੰ ਜੇ ਕੋਈ ਮੈਂ ਲਫ਼ਜ਼ ਗਲਤ ਬੋਲਦਾ ਸੀ ਤੇ ਉਹਨਾਂ ਨੇ ਕੀਤਾ। ਉਂਝ ਵੈਸੇ ਮੇਰੀ ਕੋਸ਼ਿਸ਼ ਤਾਂ ਹੁੰਦੀ ਹੈ, ਕਿਉਂਕਿ ਸਿੰਪਲ ਜੀ ਗੱਲ ਹੈ ਕਿ ਮੈਂ ਚੰਡਿਆ ਹੋਇਆ ਤਾਂ ਜਿਹੜਾ ਉਹ ਉਸਤਾਦਾਂ ਦਾ ਹੈਗਾ ਜਿਨ੍ਹਾਂ ਕੋਲੇ ਮੈਂ ਧਾਰਮਿਕ ਵਿੱਦਿਆ ਲਈ ਹੈ, ਜੀ ਉਹਨਾਂ ਦੇ ਹੱਥ ਦੇ ਵਿੱਚ ਗਿੱਲੀ ਸੋਟੀ ਹੁੰਦੀ ਸੀਗੀ। ਹੂੰ ਤੇ ਜੇ ਕੋਈ ਲਫ਼ਜ਼ ਗਲਤ ਬੋਲਦੇ ਸੀਗੇ ਤੇ ਉਹ ਐਡੀ ਜ਼ੋਰ ਦੀ ਪੈਂਦੀ ਸੀ ਵੀ ਉਹਦੀ ਜਿਹੜੀ ਲਾਸ਼ ਹੈ ਉਹ ਕਈ ਦਿਨ ਰਹਿੰਦੀ ਸੀ ਜਾਂਦੀ ਨਹੀਂ ਸੀਗੀ ਪਿੱਠ ਤੋਂ। ਉਹ ਚੀਜ਼ਾਂ ਨੇ, ਪਰ ਫਿਰ ਵੀ ਤੁਹਾਡਾ ਸੁਝਾਓ ਜਿਹੜਾ ਉਹ ਸਿਰ ਮੱਥੇ ਤੇ ਆ। ਮੈਂ ਕੋਸ਼ਿਸ਼ ਕਰੂੰਗਾ ਕਿ ਜਦੋਂ ਵੀ ਗੱਲ ਕਰਾਂ ਰੇਡੀਓ ਦੇ ਉੱਤੇ ਬੋਲ ਰਿਹਾ ਹੋਵਾਂ ਤਾਂ ਜਿਹੜਾ ਨਾ ਉਹ ਮੈਂ ਵੱਧ ਤੋਂ ਵੱਧ ਜਿਹੜਾ ਉਹ ਪੰਜਾਬੀ ਭਾਸ਼ਾ ਹੀ ਇਸਤੇਮਾਲ ਕਰਾਂ। ਪਰ ਕਈ ਵਾਰੀ ਇਹ ਹੁੰਦਾ ਕਿ ਬੋਲਦਿਆਂ ਫੁੱਲ ਹੁੰਦਾ ਨਾ ਇੱਕ, ਤੇ ਉਹਦੇ ਵਿੱਚ ਅੜਕ ਜਾਈਦਾ ਕਿਤੇ ਨਾ ਕਿਤੇ। ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ। ਹੁਣ ਰੇਡੀਓ ਆ, ਰੇਡੀਓ ਲਫ਼ਜ਼ ਜਿਹੜਾ ਉਹ ਪੰਜਾਬੀ ਦਾ ਨਹੀਂਗਾ। ਕੁਝ ਲਫ਼ਜ਼ ਜਿਹੜੇ ਉਹ ਪ੍ਰਮਾਣਿਤ ਨੇ। ਰੇਲ ਗੱਡੀ ਆ, ਜੀ ਉਹਨੂੰ ਹਿੰਦੀ ਦੇ ਵਿੱਚ ਕਹਿੰਦੇ ਲੋਹ ਪਥਗਾਮਨੀ ਕਹਿੰਦੇ ਆ, ਜਾਂ ਜਿਹੜਾ ਸਿਗਨਲ ਡਾਊਨ ਹੈ ਉਹਨੂੰ ਆਵਕ ਜਾਵਕ ਸੂਚਕ ਡੰਡਕ ਕਹਿੰਦੇ ਆ। ਹੁਣ ਲਫ਼ਜ਼ ਇਦਾਂ ਦੇ ਵੀ ਕੁਝ ਹੈਗੇ। ਮੈਨੂੰ ਪਤਾ ਪੰਜਾਬੀ ਬੋਲੀ ਬਹੁਤ ਅਮੀਰ ਹੈ। ਜਿਹੜਾ ਭਾਈ ਕਾਹਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਹੈ ਉਹ ਇਹਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਇੱਕ ਇੱਕ ਲਫ਼ਜ਼ ਜਿਹੜਾ ਉਹਦੇ ਕਈ ਕਈ ਮਾਇਨੇ ਨਿਕਲਦੇ ਨੇ। ਮੈਂ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰੂੰਗਾ, ਬਿਹਤਰ ਤਰੀਕੇ ਨਾਲ ਬੋਲ ਸਕਾਂ। ਮੈਂ ਸਟੂਡੈਂਟ ਹਾਂ, ਹਮੇਸ਼ਾ ਸਟੂਡੈਂਟ ਹਾਂ। ਧੰਨਵਾਦ ਤੁਹਾਡਾ, ਤੁਸੀਂ ਇਸ ਪਾਸੇ ਵੱਲ ਧਿਆਨ ਦਿਵਾਇਆ। ਜੀ ਜੀ ਬਿਲਕੁਲ। ਨਿਮਰਤਾ ਸਹਿਣਸ਼ੀਲਤਾ ਤੁਹਾਡੇ ਵਿਅਕਤੀਤਵ ਨੂੰ ਹੋਰ ਵੀ ਨਿਖਾਰ ਦਿੰਦੀ ਹੈ, ਬਸ਼ਰਤੇ ਹੋਣੀ ਚਾਹੀਦੀ ਹੈ। ਹਰਦੀਪ ਸਿੰਘ ਜੀ। ਹਾਂਜੀ, ਮੇਰਾ ਇਹ ਸਵਾਲ ਆ ਕਿ ਜਿਹੜੀ ਇਹ ਕਿਸਾਨਾਂ ਦੀ ਆਰਗੇਨਾਈਜੇਸ਼ਨ ਆ ਜਿਹੜੀ ਕਹਿੰਦੇ ਆ ਵੀ ਅਸੀਂ 10 ਤਰੀਕ ਤੋਂ ਹੀ ਲਾਵਾਂਗੇ ਝੋਨਾ, ਇਹਦਾ ਨਾਂ ਲੈਣਾ ਚਾਹੀਦਾ ਹੈ। ਸਾਰੇ ਕਿਸਾਨਾਂ ਨੂੰ ਨਹੀਂ ਕਹਿਣਾ ਚਾਹੀਦਾ ਵੀ ਕਿਸਾਨਾਂ ਨੇ ਆਹ ਕਰਤਾ ਜਾਂ ਕਿਸਾਨਾਂ ਨੇ ਉਹ ਕਰਤਾ। ਮੇਰਾ ਖਿਆਲ ਬਹੁਤ ਸਾਰੇ ਕਿਸਾਨ ਜਿਹੜੇ ਨੇ ਇਹਦੀ ਫੇਵਰ ਵਿੱਚ ਆ ਜੋ ਇਹ ਗੱਲ ਕਹੀ ਗਈ ਆ। ਤੇ ਜਿਹੜੀ ਆਰਗੇਨਾਈਜੇਸ਼ਨ ਇੱਕ ਦੀ ਹੈਗੀ ਆ ਉਹਨਾਂ ਦੇ ਦੱਸਣਾ ਚਾਹੀਦਾ ਵੀ ਇੰਨੇ % ਜਿਹੜੇ ਕਿਸਾਨ ਨੇ ਜਾਂ ਆਹ ਆਰਗੇਨਾਈਜੇਸ਼ਨ ਜਿਹੜੀ ਆ ਇਹਦਾ ਵਿਰੋਧ ਕਰ ਰਹੀ ਹੈ, ਤਾਂ ਕਿ ਉਹਨਾਂ ਨੂੰ ਹੋਰ ਤਰੀਕੇ ਨਾਲ ਬਾਹਰੋਂ ਲੋਕਾਂ ਦਾ ਪ੍ਰੈਸ਼ਰ ਪਾਇਆ ਜਾਏ, ਉਹਨਾਂ ਨੂੰ ਕੰਡਮ ਕੀਤਾ ਜਾਏ ਉਹਨਾਂ ਦੇ ਵਿਚਾਰ ਨੂੰ। ਦੂਸਰਾ ਪ੍ਰਵੀਨ ਜੀ, ਤੁਹਾਡੇ ਨਾਲ ਵੀ ਸਵਾਲ ਆ। ਤੁਹਾਡੇ ਏਰੀਏ ਦਾ ਜਿਹੜਾ ਇੱਧਰ ਆਪਣਾ ਮੁਕਤਸਰ ਦਾ ਏਰੀਆ ਹੈ ਜਾਂ ਫਰੀਦਕੋਟ ਦਾ ਏਰੀਆ ਜਾਂ ਅਬੋਹਰ ਦਾ ਏਰੀਆ, ਇਹਦੇ ਵਿੱਚ ਸੇਮ ਆ। ਹੇਠਾਂ ਕਈਆਂ ਥਾਵਾਂ ਤੇ 4-5 ਫੁੱਟ ਤੇ ਪਾਣੀ ਹੈਗਾ, ਨਹੀਂ ਉੱਤੇ ਵੀ ਖੜਾ ਜੀ। ਹਾਂਜੀ, ਤੇ ਇਹਦੇ ਵਾਸਤੇ ਇੱਥੇ ਝੋਨਾ ਜੇ ਲੱਗ ਜਾਵੇ ਤਾਂ ਇਸ ਏਰੀਏ ਨੂੰ ਵੀ ਕੁਝ ਸੋਚ ਚਾਹੀਦੀ। ਜਿਹੜੇ ਲੋਕ ਕਹਿੰਦੇ ਵੀ ਸਾਨੂੰ ਲਾਉਣਾ ਹੈ ਜਾਂ ਅਸੀਂ ਕਰਨਾ ਹੈ, ਇਹ ਕੁਝ ਏਰੀਏ ਦੀ ਵੀ ਵੰਡ ਹੋਣੀ ਚਾਹੀਦੀ। ਮੇਰਾ ਇਹ ਵਿਚਾਰ ਆ। ਤੁਸੀਂ ਇਸ ਤੇ ਥੋੜਾ ਬੋਲ ਦਿਓ, ਦੱਸ ਦਿਓ ਕੀ ਤੁਹਾਡਾ ਵਿਚਾਰ ਹੈ। ਜੀ ਜੀ, ਪਹਿਲਾਂ ਪੰਨੂ ਸਾਹਿਬ ਦੱਸਣਗੇ ਜੀ, ਉਸ ਤੋਂ ਬਾਅਦ ਮੈਂ ਦੱਸ ਦਵਾਂ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਇਹਦੇ ਵਿੱਚ 100 ਜਥੇਬੰਦੀਆਂ ਸੀਗੀਆਂ ਕੱਲ ਜਿਨ੍ਹਾਂ ਨੇ ਇਹ ਰੋਸ ਮਾਰਚ ਕੀਤੇ ਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ, ਜਿੰਨੇ ਕਿ ਮੈਨੂੰ ਨਾਮ ਯਾਦ ਨੇ ਮੈਂ ਸਾਰੇ ਦੱਸ ਦੇਣਾ। ਬੂਟਾ ਸਿੰਘ ਬੁਰਜਗਿੱਲ ਇਹਦੇ ਪ੍ਰਧਾਨ। ਕਾਦੀਆਂ BKU ਕਾਦੀਆਂ ਇਹਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ। ਜਮਹੂਰੀ ਕਿਸਾਨ ਸਭਾ ਦਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ। ਕਿਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਹੈ। ਕੁੱਲ ਹਿੰਦ ਕਿਸਾਨ ਸਭਾ ਦਾ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਹੈ। ਪੰਜਾਬ ਕਿਸਾਨ ਯੂਨੀਅਨ ਦਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਹੈ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਪ੍ਰਧਾਨ ਮਨਜੀਤ ਸਿੰਘ ਰਾਏ ਹੈ। ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਬਲਵਿੰਦਰ ਸਿੰਘ ਔਲਖ ਹੈ। ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦਾ ਸਤਨਾਮ ਸਿੰਘ ਬਹਿਰੂ ਹੈ। ਭਾਰਤੀ ਕਿਸਾਨ ਮੰਚ ਦਾ ਬੂਟਾ ਸਿੰਘ ਸ਼ਾਦੀਪੁਰ ਹੈ। ਦੁਆਬਾ ਕਿਸਾਨ ਕਮੇਟੀ ਦਾ ਜੰਗਵੀਰ ਚੌਹਾਨ ਹੈ। ਦੁਆਬਾ ਕਿਸਾਨ ਸੰਘਰਸ਼ ਕਮੇਟੀ ਦਾ ਮੁਕੇਸ਼ ਚੰਦਰ ਹੈ। ਕਿਸਾਨ ਬਚਾਓ ਮੋਰਚਾ ਦਾ ਕਿਰਪਾ ਸਿੰਘ ਹੈ। ਕੁੱਲ ਹਿੰਦ ਕਾਂਗਰਸ ਫੈਡਰੇਸ਼ਨ ਦਾ ਕਿਰਨਜੀਤ ਸਿੰਘ ਸੇਖੋਂ ਹੈ।
ਦੁਆਬਾ ਕਿਸਾਨ ਯੂਨੀਅਨ ਦਾ ਕੁਲਦੀਪ ਸਿੰਘ ਵਜੀਦਪੁਰ ਹੈ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਫਰਮਾਨ ਸਿੰਘ ਸੰਧੂ ਹੈ। ਜੀ ਹੋਰ ਸੁਣਨੇ ਆ ਜੀ, ਜੀ ਜੀ 100 ਕਿਸਾਨ ਜਥੇਬੰਦੀਆਂ ਨੇ, ਤੁਸੀਂ ਝੱਟ ਦੇਣੀ ਉਹਨਾਂ ਦੀ ਸਪੋਰਟ ਦੇ ਉੱਤੇ ਆ ਜਾਂਦੇ ਹੋ। ਜੀ ਇਹਨਾਂ ਦੇ ਦਿਮਾਗ ਹੀ ਇਸ ਕਰਕੇ ਖਰਾਬ ਹੋਏ ਹੋਏ ਆ ਜੀ, ਇਹ ਕਿਸਾਨ ਆਗੂਆਂ ਦੇ, ਕਿ ਸਾਡੀ ਸਪੋਰਟ ਦੇ ਉੱਤੇ ਲੋਕਾਂ ਨੇ ਆ ਜਾਣਾ। ਐਸ ਸੂਨ ਤੁਸੀਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਗੱਲ ਕੀਤੀ ਤੇ ਨਾਲ ਦੀ ਨਾਲ ਉਹ ਬੋਲਣ ਵਾਲੇ ਆ ਜਾਂਦੇ, ਇਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਨੇ। ਕਿਸਾਨਾਂ ਦੇ ਵਿਰੋਧ ਦੇ ਵਿੱਚ ਨਹੀਂ ਭਾਈ ਸਾਹਿਬ, ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਰੋਧ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਹੈ। ਆ ਸਾਰੇ ਮੈਂ ਤੁਹਾਨੂੰ ਗਿਣ ਦਿੱਤੇ ਜਿੰਨੇ ਤੁਹਾਡੇ ਵਾਕਫ ਨੇ। ਮੈਂ ਇਹ ਚਾਹੂੰਗਾ ਕਿ ਤੁਸੀਂ ਉਹਨਾਂ ਨੂੰ ਇੱਕ ਇੱਕ ਟੈਲੀਫੋਨ ਦੀ ਘੰਟੀ ਜ਼ਰੂਰ ਖੜਕਾਉਣਾ। ਹੁਣ ਇਹ ਨਾ ਕਹਿ ਦੇਣਾ ਵੀ ਸਾਰਿਆਂ ਦੇ ਫੋਨ ਨੰਬਰ ਮੈਂ ਤੁਹਾਨੂੰ ਪ੍ਰੋਵਾਈਡ ਕਰਾਂ। ਜਿਨ੍ਹਾਂ ਨੂੰ ਜਾਣਦੇ ਹੋ ਉਹਨਾਂ ਨੂੰ ਫੋਨ ਕਰਕੇ ਆਖੋ ਕਿ ਕਿਉਂ ਜਿੱਦ ਕਰ ਰਹੇ ਹੋ, ਕਿਉਂ ਪੰਜਾਬ ਨੂੰ ਜਿਹੜਾ ਉਹ ਬਰਬਾਦੀ ਵੱਲ ਨੂੰ ਧੱਕ ਰਹੇ ਹੋ। ਮੈਂ ਉਮੀਦ ਕਰਦਾ ਕਿ ਅਗਲੀ ਵਾਰੀ ਜਦੋਂ ਕਾਲਾਂ ਖੁੱਲਣਗੀਆਂ ਤੁਸੀਂ ਦੱਸੋਗੇ ਕਿੰਨਾ ਕਿੰਨਾ ਨੂੰ ਤੁਸੀਂ ਫੋਨ ਕੀਤੇ। ਜੀ ਜੀ ਬਿਲਕੁਲ। ਤੇ ਦੂਜਾ ਜਿਹੜਾ ਮੇਰੇ ਲਈ ਸਵਾਲ ਸੀਗਾ ਜੀ, ਉਹਦਾ ਜਵਾਬ ਜਿਹੜਾ ਇਹੀ ਹੈ ਵੀ ਉਹ ਸਰਕਾਰ ਨੇ ਮੁਕਤਸਰ, ਫਰੀਦਕੋਟ, ਅਮਲੋਟ ਤੇ ਹਬੋਰ ਨੂੰ ਪਹਿਲ ਦਿੱਤੀ ਹੈ ਤੇ ਉਹ ਪਹਿਲਾਂ ਹੀ ਝੋਨਾ ਲਾ ਸਕਣਗੇ। 20 ਜੂਨ ਤੋਂ ਝੋਨਾ ਲੱਗੂਗਾ। ਉਹਦੇ 'ਚ ਜੇ ਆਪਾਂ ਪੰਨੂ ਸਾਹਿਬ ਲੇਟ ਕਰਦੇ ਨਾ ਤੇ ਸੇਮ ਹੋਣ ਕਰਕੇ ਜਿਹੜਾ ਸ਼ੋਰ ਹੈ ਉਹ ਤਾਂ ਨੂੰ ਚੜਿਆ ਹੁੰਦਾ, ਵਾਲਾ ਮਾਰਦੇ ਜਿਹਨੂੰ ਮਲਵਈ ਬੋਲੀ ਦੇ ਵਿੱਚ, ਤੇ ਤਾਂ ਕਰਕੇ ਉਹ ਲੇਟ ਲਾਇਆ ਝੋਨਾ ਫਿਰ ਚੱਲਦਾ ਵੀ ਨਹੀਂ। ਤੇ ਫਿਰ ਕਈ ਵਾਰੀ ਮੌਨਸੂਨ ਹੋ ਜਾਂਦੀ ਹੈ ਸ਼ੁਰੂ, ਤੇ ਫਿਰ ਉਸ ਤੋਂ ਬਾਅਦ ਝੋਨਾ ਉੱਥੇ ਲੱਗਦਾ ਵੀ ਨਹੀਂ ਕਿਉਂਕਿ ਸੇਮ ਹੁੰਦੀ ਹੈ, ਟਰੈਕਟਰ ਚੱਲਦੇ ਨਹੀਂ ਤੇ ਲੇਬਰ ਵੀ ਕਈ ਜਵਾਬ ਦੇ ਜਾਂਦੀ ਹੈ। ਉੱਥੇ ਗੇਤਾ ਝੋਨਾ ਜਿਹੜਾ ਉਹੀ ਕਾਮਯਾਬ ਰਹਿੰਦਾ ਤੇ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਕੋਈ ਦਿੱਕਤ ਵੀ ਨਹੀਂ ਹੈ। ਸਰਕਾਰ ਨੇ ਜਿਹੜਾ ਪਹਿਲਾ ਪੜਾਅ ਵਾ ਉਹਦੇ 'ਚ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਨਾਂ ਹੈਗੇ, ਔਰ ਇਹ ਬਕਾਇਦਾ ਪਹਿਲਾਂ ਜਦੋਂ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਸੀ ਉਦੋਂ ਇੱਕ ਵਾਰੀ ਸਖਤੀ ਹੋ ਗਈ ਸੀਗੀ। ਫਿਰ ਮੇਰੇ ਖਿਆਲ ਕਈ ਧਿਰਾਂ ਹਾਈ ਕੋਰਟ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਇਹ ਚਰਚਾ ਚੱਲੀ ਕਿ ਨਹੀਂ, ਜਿੱਥੇ ਸੇਮ ਦੀ ਸਮੱਸਿਆ ਹੈਗੀ ਆ ਉੱਥੇ ਉਹਨਾਂ ਨੂੰ ਰਿਆਇਤ ਜਿਹੜੀ ਆ ਹੋਣੀ ਚਾਹੀਦੀ, ਕਿਉਂਕਿ ਉੱਥੇ ਪਾਣੀ ਵੀ ਤਕਰੀਬਨ ਜਿਹੜਾ ਉਹ ਉੱਤੇ ਹੈ। ਤਾਂ ਅਗਲੀ ਕਾਲ ਵੱਲ ਚੱਲਦੇ ਹਾਂ ਆਪਾਂ। ਸਾਡੇ ਨਾਲ ਜੁੜੇ ਨੇ ਸੇਵਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਸੇਵਾ ਸਿੰਘ ਬੋਲਦਾ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੇਰੀ ਬੇਨਤੀ ਹੈ ਕਿ ਦੋ ਸਵਾਲ ਹਨ ਮੇਰੇ। ਜੀ ਜੀ ਪਾਣੀ ਦੇ ਬਾਰੇ ਆਮ ਚਰਚਾ ਤੁਸੀਂ ਕਰ ਰਹੇ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਪਾਣੀ ਜਿਹੜਾ ਸੁੱਕਦਾ ਨਾ, ਇਹਦਾ ਕਾਰਨ ਹੈਗਾ ਝੋਨਾ ਲਾਉਣ ਦਾ। ਜੀ ਜੇ ਝੋਨਾ ਨਾ ਲਾਉਣ ਤੇ ਪਾਣੀ ਸੁੱਕ ਪਾਣੀ ਉੱਪਰ ਆ ਜਾਏਗਾ। ਇਹ ਇੱਕ ਦਲੀਲ ਆਮ ਦੀ ਨੇ ਤੇ ਗੌਰਮੈਂਟ ਦੀ। ਪਰ ਮੇਰੀ ਇੱਕ ਬੇਨਤੀ ਹੈ। ਹੈਲੋ, ਹਾਂਜੀ ਹਾਂਜੀ, ਤੁਸੀਂ ਗੱਲ ਸੁਣ ਰਹੇ ਆ ਜੀ ਤੁਹਾਡੀ, ਤੁਸੀਂ। ਅੱਛਾ ਜੀ, ਹਾਂਜੀ ਹਾਂਜੀ। ਮੇਰੀ ਬੇਨਤੀ ਹੈ, ਮੈਂ ਤਜਰਬਾ ਵੀ ਹੈ ਕਿ ਪਹਿਲਾਂ ਜਿਹੜਾ ਹਿਮਾਚਲ ਤੋਂ ਜਿਹੜਾ ਪਾਣੀ ਆਉਂਦਾ ਸੀ ਨਾ ਪੰਜਾਬ ਨੂੰ, ਉਹ ਉਹਨਾਂ ਨੇ ਬੰਦ ਕਰ ਦਿੱਤਾ ਜੀ। ਤੇ ਜਦੋਂ ਪਾਣੀ ਆਉਂਦਾ ਸੀ ਉਦੋਂ ਮੇਰਾ ਹੁਸ਼ਿਆਰਪੁਰ ਡਿਸਟ੍ਰਿਕਟ ਸੀ, ਉਹ ਸੀਰੋਵਾਲ ਉਹਨੂੰ ਖਾਉਂਦਾ ਸੀ, ਸੀਰਾਂ ਫੁੱਟਦੀਆਂ ਹੁੰਦੀਆਂ ਸੀ, 5 ਫੁੱਟ ਤੇ ਪਾਣੀ ਹੁੰਦਾ ਸੀ ਲੈਵਲ। ਠੀਕ ਹੈ ਜੀ। ਉੱਥੋਂ ਪਾਣੀ ਉਹਨਾਂ ਨੇ ਬੰਦ ਕਰਤਾ। ਨਹਿਰ ਦਾ ਪਾਣੀ ਨਹੀਂ ਆਉਂਦਾ, ਨਹਿਰਾਂ ਦਾ ਪਾਣੀ ਨਹੀਂ ਆਉਂਦਾ। ਜੇ ਨਹਿਰਾਂ ਦਾ ਪਾਣੀ ਆਵੇ ਤਾਂ ਸੇਮ ਆਵੇ। ਉਹ ਜੇ ਪਾਣੀ ਕੱਢ ਲਿਆ ਤੇ ਘੱਟ ਕੱਢ ਲਿਆ ਜਾਂ ਵੱਧ ਕਰ ਲਿਆ, ਉਹਦੇ ਨਾਲ ਪਾਣੀ ਵਧਣਾ ਨਹੀਂਗਾ ਜੀ। ਜੇ ਮੁਕਤਸਰ ਆ ਜਾਂ ਮਲੋਟ ਆ, ਇੱਥੇ ਜੇ 350 ਫੁੱਟ ਦਾ ਲੈਵਲ ਸੀ ਵਾਟਰ ਦਾ, ਹੁਣ ਇਹਦਾ ਕਾਰਨ ਇਹੋ ਹੀ ਆ ਕਿ ਜਿਹੜੀ ਗੌਰਮੈਂਟ ਆ ਨਾ ਪੰਜਾਬ ਨੂੰ ਤਬਾਹ ਕਰਨ ਦੀ ਗੱਲ ਹੈ। ਜੇ ਇਹੋ ਜਿਹੇ ਸਾਧਨ ਜਿੱਦਾਂ ਆਦਮਪੁਰ ਦੀ ਜਿਹੜੀ ਪੱਕੀ ਨਹਿਰ ਉਹ ਉਦਾਂ ਟੁੱਟ ਗਈ, ਪਾਣੀ ਉੱਥੇ ਹੁਣ ਦਿੰਦੇ ਨੇ। ਪੰਜਾਬ ਨੂੰ ਬੰਜਰ ਕਰਨ ਦਾ ਜਿਹੜਾ ਕਾਰਨ ਹੈ ਉਹ ਸੈਂਟਰ ਦਾ ਨੇ, ਗੌਰਮੈਂਟ ਦਾ ਨੇ, ਉੱਧਰਲੇ ਪਾਸੇ ਤੁਰਦੇ ਨਹੀਂ। ਇਹੋ ਹੀ ਗੱਲ ਵੀ ਆਹ ਖੜਾ ਉਦਾਂ ਲਾ ਲਓ ਝੋਨੇ ਨਾਲ, ਉਹਦੇ ਨਾਲ ਹੋ ਜਾਏ ਠੀਕ ਆ ਵੀ ਉਹ ਥੋੜਾ ਬਹੁਤਾ ਸਾਧਨ ਹੋ ਜਾਏਗਾ, ਉਹਦੇ ਨਾਲ ਹੋ ਜਾਏਗਾ, ਇੱਕ ਸਾਧਨ ਹੈ ਉਹ। ਪਰ ਇਹ ਨਹੀਂ। ਦੂਜੀ ਮੈਂ ਸਕੂਲਾਂ ਦੀ ਗੱਲ ਕਰਾਂ ਵੀ ਜਿਹੜੇ ਸਕੂਲ ਸੀ ਪਹਿਲਾਂ ਐਜੂਕੇਸ਼ਨ ਪੰਜਾਬ ਦੀ ਜਿਹੜੀ ਸਾਰੀ ਵਰਲਡ ਤੋਂ ਉੱਪਰ ਸੀ, ਬਰਕਦਰਾਮ ਦਾ ਹਿਸਾਬ ਸੀ ਜਿਹੜਾ ਸਾਰੀ ਦੁਨੀਆ ਤੇ ਮਸ਼ਹੂਰ ਸੀਗਾ। ਹੁਣ ਇਹਨਾਂ ਨੇ ਗੌਰਮੈਂਟ ਨੇ ਕੀ ਕੀਤਾ ਸੀ ਵੀ ਜਿਹੜੇ 6ਵੀਂ ਤੱਕ ਬੱਚੇ ਕਿਸੇ ਨੂੰ ਪਾਸ ਫੇਲ ਹੀ ਨਹੀਂ ਕਰਨਾ, ਪਾਸ ਹੀ ਕਰਨਾ ਜੀ। ਠੀਕ ਹੈ। ਜਦੋਂ ਪਹਿਲਾਂ ਮੁੱਢਲੀ ਐਜੂਕੇਸ਼ਨ ਦਿੱਤੀ ਗੌਰਮੈਂਟ ਦੀ ਚਾਲ ਨਹੀਂ, ਫਿਰ ਮਾਸਟਰ ਪੜ੍ਹਾਉਂਦੇ ਨਹੀਂ, 60 ਰੁਪਏ ਦੀ ਤਨਖਾਹ ਹੁੰਦੀ ਸੀ ਉਦੋਂ ਪਹਿਲਾਂ ਜੀ। ਹੁਣ ਇਹਨਾਂ ਨੇ ਵੇਖ ਲਿਆ ਯੂਨੀਅਨਾਂ ਬਣਾਈਆਂ, ਉੱਥੇ ਸਵਾਟਰ ਬੁਣਦੀਆਂ ਨਾ, ਕੋਈ ਬੱਚਿਆਂ ਨੂੰ ਪੜ੍ਹਾਉਂਦੇ ਨੇ ਤੇ ਦੂਜੇ ਹੁੰਦੇ ਨਾ ਇਹ ਜਿਹੜੀਆਂ ਨਾ ਗੌਰਮੈਂਟ ਦੀਆਂ ਚਾਲਾਂ ਜਿਹੜੀਆਂ ਜੇ ਉੱਧਰ ਹੋਵੇ ਤੇ ਇਹਦੇ ਬਾਅਦ ਦੇ ਮੈਨੂੰ ਜਿਹੜਾ ਦਲੀਲ ਹੈ ਸਰ ਕੱਟਿਓ ਨਾ। ਜੀ ਜੀ, ਸੁਣੋ ਜੀ। ਠੀਕ ਹੈ ਜੀ, ਸੁਣੋ ਜੀ। ਦੇਖੋ
ਦੇਖੋ ਤੁਸੀਂ ਜਾਂ ਤਾਂ ਪਤਾ ਨਹੀਂ ਮੈਂ ਸਮਝਾ ਨਹੀਂ ਪਾਇਆ ਤੁਹਾਨੂੰ, ਜਾਂ ਜਿਹੜੇ ਕਾਲਰ ਨੇ ਉਹ ਨਹੀਂ ਸਮਝਾ ਪਾਏ। ਜੀ ਕਿਸੇ ਨੇ ਨਹੀਂ ਇਹ ਕਿਹਾ ਕਿ ਝੋਨਾ ਜਿਹੜਾ ਉਹ ਲੇਟ ਲੱਗਣ ਦੇ ਨਾਲ ਜਾਂ ਸਿੱਧੀ ਬਿਜਾਈ ਕਰਨ ਦੇ ਨਾਲ ਧਰਤੀ ਹੇਠਲਾ ਪਾਣੀ ਉੱਪਰ ਆ ਜਾਊਗਾ, ਜੀ 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 ਨਹੀਂ ਕਿਹਾ ਕਿਸੇ ਨੇ ਵੀ। ਹੂੰ ਉਹ ਤਾਂ ਬਚਾਉਣ ਦੀ ਗੱਲ ਚੱਲ ਬਚਾਉਣ ਦੀ ਰਹੀ ਹੈ ਗੱਲ ਜੀ। ਹੈ, ਬਿਲਕੁਲ ਹੁਣ ਤੁਹਾਡੇ ਕੋਲੇ ਬਾਲਟੀ ਭਰੀ ਆ ਇੱਕ, ਹਾਂਜੀ ਉਹਦੇ ਵਿੱਚ ਪ੍ਰਵੀਨ ਜੀ ਬਾਲਟੀ ਦੇ ਵਿੱਚ ਪਾਣੀ ਆਪੇ ਥੋੜੀ ਭਰ ਜਾਣਾ। ਉਹ ਹਾਂ, ਉਹਨੂੰ ਤੁਸੀਂ ਵਰਤ ਕਿਵੇਂ ਰਹੇ ਹੋ, ਜੀ ਜੀ ਇਹ ਆ। ਜਿੱਥੇ 2 ਡੱਬੇ ਤੁਸੀਂ ਵਰਤ ਰਹੇ ਹੋ ਸਕਦਾ ਹੈ ਕਿ ਇੱਕ ਡੱਬੇ ਦੇ ਨਾਲ ਸੰਜਮ ਦੇ ਨਾਲ ਤੁਸੀਂ ਵਰਤੋ ਜੀ ਤੇ ਉਹਦੇ ਨਾਲ ਸਰ ਜਾਵੇ। ਇਹ ਪਾਣੀ ਬਚਾਉਣ ਦੀ ਗੱਲ ਚੱਲ ਰਹੀ ਹੈ ਜੀ। ਉੱਪਰ ਲਿਆਉਣਾ ਇਹ ਤਾਂ ਕੁਦਰਤ ਦੇ ਹੱਥ ਦੇ ਵਿੱਚ ਹੈ, ਮਨੁੱਖ ਦੇ ਹੱਥ 'ਚ ਹੈ ਹੀ ਨਹੀਂਗਾ ਇਹ। ਜੀ ਇਹ ਕੁਦਰਤੀ ਦਾਤ ਹੈ। ਜਿਹੜੇ ਦਰਿਆਵਾਂ ਦੀ ਗੱਲ ਤੁਸੀਂ ਕਰਦੇ ਹੋ, ਜਾਂ ਜਿਹੜੇ ਇਹ ਲੋਕ ਅੱਜ ਝੋਨੇ ਵਾਲੇ ਮਾਮਲੇ ਦੇ ਉੱਤੇ ਤਰੀਕਾਂ ਤੇ ਲੜੀ ਜਾਂਦੇ ਵੀ ਅਸੀਂ ਤਾਂ 10 ਨੂੰ ਕਰਾਂਗੇ, ਇਹਨਾਂ ਲੋਕਾਂ ਨੂੰ ਕਦੀ ਤੁਸੀਂ ਜਿਹੜਾ ਗੰਦ ਪੈ ਰਿਹਾ ਸਾਡੇ ਕੁਦਰਤੀ ਸੋਮਿਆਂ ਦੇ ਵਿੱਚ, ਸਤਲੁਜ ਦਰਿਆ ਕਦੋਂ ਡੈਡ ਰਿਵਰ ਬਣ ਗਿਆ, ਜੀ ਜੀ ਇਹ ਕਦੀ ਕਿਸੇ ਨੇ ਸੋਚਿਆ ਜੀ? ਉਹਦੇ ਵਿੱਚ ਕੋਈ ਜੀਵ ਜੰਤੂ ਸਾਹ ਨਹੀਂ ਲੈ ਸਕਦਾ, ਉਹ ਖਤਮ ਹੋ ਗਿਆ। ਬਿਆਸ ਦੇ ਦੁਆਲੇ ਅਸੀਂ ਹੁਣ ਹੋਏ ਹੋਏ ਆ। ਉਸ ਤੋਂ ਬਾਅਦ ਫਿਰ ਸਾਡਾ ਜਿਹੜੀ ਮੇਨ ਰੱਖ ਹੈ ਹਰੀਕੇ ਪੱਤਣ, ਫਿਰ ਉਹ ਉੱਜੜ ਜਾਣਾ ਉਸ ਪਾਸੇ ਵੱਲ ਨੂੰ, ਜਿਹੜੀ ਉਹ ਚਲੀ ਜਾਣੀ ਹੈ। ਇਹ ਲੋਕ ਉਹਦੇ ਵਾਸਤੇ ਸੰਘਰਸ਼ ਕਿਉਂ ਨਹੀਂ ਕਰਦੇ ਜੀ? ਉਹਦੇ ਵਾਸਤੇ ਸੰਘਰਸ਼ ਕਰਨਾ ਚਾਹੀਦਾ ਨਾ। ਇਹ ਜਥੇਬੰਦੀਆਂ ਉਦੋਂ ਕਿਉਂ ਨਹੀਂ ਬੋਲਦੀਆਂ? ਪਾਣੀ ਬਚਾਉਣ ਦੀ ਗੱਲ ਜਿਹੜੀ ਉਹ ਕਰ ਰਹੀ ਆ, ਤੁਸੀਂ ਹੋਰ ਪਾਸੇ ਵੱਲ ਜਿਹੜਾ ਉਹ ਲੈ ਗਏ। ਐਜੂਕੇਸ਼ਨ ਸਿਸਟਮ ਦੀ ਤੁਸੀਂ ਗੱਲ ਚਲੋ ਵਿੱਚ ਛੋਲੀ, ਬਿਲਕੁਲ ਮੈਂ ਹਮੇਸ਼ਾ ਉਸ ਚੀਜ਼ ਦਾ ਵਿਰੋਧ ਕਰਦਾ ਰਿਹਾ। ਇਸ ਮਾਮਲੇ ਨੂੰ ਉਠਾਉਂਦੇ ਵੀ ਰਹੇ ਆ ਵੱਖ-ਵੱਖ ਪਲੇਟਫਾਰਮ ਦੇ ਉੱਤੇ ਕਿ 8ਵੀਂ ਤੱਕ ਜਿਹੜੇ ਫੇਲ ਕਰ ਰਹੇ ਹੋ ਬੇੜਾ ਗਰਕ ਕਰ ਦੇਣਗੇ ਤੁਹਾਡਾ। ਜੀ ਜੀ ਔਰ ਹੋ ਗਿਆ ਉਹ। ਪਰ ਹੁਣ ਗਾਂ ਇਹ ਆ ਕਿ ਉਹਨੂੰ ਸਿੱਧਾ ਕਰਨ ਦੇ ਯਤਨ ਤਾਂ ਜਾਰੀ ਨੇ ਨਾ। ਉਹ ਹੁਣ ਜੋ ਹੋ ਗਿਆ ਬੀਤੇ ਸਮੇਂ ਦੇ ਵਿੱਚ ਆਪਾਂ ਉਹਦਾ ਕੀ ਕਰ ਸਕਦੇ ਆ? ਪਾਸਟ ਹੈ। ਪ੍ਰੈਜ਼ੈਂਟ ਦੇ ਵਿੱਚ ਜੇ ਕੰਮ ਕਰਾਂਗੇ ਤੇ ਫਿਊਚਰ ਚੰਗਾ ਹੋ ਸਕਦਾ। ਪਾਸਟ ਨੂੰ ਬਹਿ ਕੇ ਰੋਈ ਗਏ ਤੇ ਫਿਰ ਉਹਦੇ ਵਿੱਚੋਂ ਕੀ ਲੱਭਣਾ ਜੀ? ਜੀ ਬਿਲਕੁਲ ਜੀ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, USA ਰੇਡੀਓ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਨੂੰ ਸਾਹਿਬ, ਪਹਿਲਾਂ ਤਾਂ ਮੈਂ ਕਹਿੰਦਾ ਵੀ 6 ਮਹੀਨੇ ਦਾ ਜ਼ਰੂਰ ਵੇਟ ਕਰੋ ਜੇ, ਇੰਨੇ ਕਾਲੇ ਨਾ ਪਾਓ। ਹਜੇ ਕੋਈ ਘਰ ਦਾ ਕੰਮ ਵੀ ਕਰਨਾ ਹੋਵੇ ਤਾਂ 2-4 ਮਹੀਨੇ ਲੱਗ ਜਾਂਦੇ ਜੀ। ਕੋਈ ਵਿਆਹ ਵੀ ਕਰਨਾ ਹੋਵੇ ਜਾਂ ਹੋਰ ਵੀ 6 ਮਹੀਨੇ ਤਾਂ ਦਿਓ ਸਰਕਾਰ ਨੂੰ। 6 ਮਹੀਨਿਆਂ ਤੋਂ ਬਾਅਦ ਫਿਰ ਤੁਸੀਂ ਜੋ ਮਰਜ਼ੀ ਕਰੀ ਜਾਇਓ। ਸਿੱਧੀ ਸੁੱਧੀ ਤਾਂ ਹੋ ਲੈਂਦੇ ਉਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਪਾਸੇ। ਇੰਨਾ ਵਿਗੜਿਆ ਢਾਂਚਾ ਐਡੀ ਛੇਤੀ ਸੈੱਟ ਨਹੀਂ ਹੁੰਦਾ। ਦੂਜਾ ਪਨੂੰ ਸਾਹਿਬ, ਤੁਸੀਂ ਫਿਰ ਕੇ ਦੇਖਿਓ ਪੰਜਾਬ 'ਚ, ਠੀਕ ਹੈ ਅਸੀਂ ਕਾਲਾਂ ਜ਼ਰੂਰ ਕਰਦੇ ਹਾਂ ਪਰ ਅਸੀਂ ਅਮਲ ਸਾਡੇ ਤੇ ਹੈ ਨੀ ਗਾ। ਅਸੀਂ 10 ਸਾਲ ਹੋ ਗਏ, ਜਿਹੜਾ ਮੁੰਡਾ ਜ਼ਮੀਨ ਵਾਹੁੰਦਾ ਉਹਨੂੰ ਕਿਹਾ ਸਾਡੀ ਜ਼ਮੀਨ 'ਚ ਅੱਗ ਨਹੀਂ ਲਾਉਣੀ, ਇੱਕ ਡੱਖਾ ਵੀ ਨਹੀਂ ਕਿਸੇ ਚੀਜ਼ ਦਾ ਲੂਣਾ। ਸਿਰਫ 5000 ਰੁਪਈਆ ਤੋਂ ਘੱਟ ਲੈਣੇ ਹਾਲਾ। ਤੁਸੀਂ ਆਮ ਪੰਜਾਬ 'ਚ ਫਿਰ ਕੇ ਦੇਖੋ, NRIਆਂ ਦੀਆਂ ਜ਼ਮੀਨਾਂ ਮਹਿੰਗੀਆਂ ਚੜੀਆਂ ਆ। ਇਹ ਅੜ ਕੇ ਹਾਲਾ ਲੈਂਦੇ ਆ ਉਹਨਾਂ ਲੋਕਾਂ ਤੋਂ। ਇੱਥੇ ਕਾਲਾਂ ਦਾ ਜ਼ਰੂਰ ਅਸੀਂ ਕਰਨ ਲੱਗ ਪੈਂਦੇ ਹਾਂ ਉੱਠ ਕੇ ਜੀ। ਤੁਸੀਂ ਫਿਰ ਕੇ ਦੇਖ ਲਿਓ, ਇਹ ਜ਼ਮੀਨਾਂ ਅਸੀਂ ਮਹਿੰਗੀਆਂ ਚਾੜਦੇ ਆ। ਅੜੋ ਅੜੀ 'ਚ ਸਾਡੀਆਂ ਜ਼ਮੀਨਾਂ ਲੋਕ ਉੱਥੇ ਲੈਂਦੇ ਆ, ਹਾਲਾ ਪਹਿਲਾਂ ਦਿੰਦੇ ਆ। ਜੇ NRI ਕੁਛ ਹਿੰਮਤ ਕਰਨ, ਸਿਰਫ 10,000 ਹਾਲਾ ਖੇਤ ਦਾ ਘੱਟ ਕਰ ਦੇਣ। ਜੇ 10 ਖੇਤਾਂ ਵਾਲੇ ਨੂੰ $1,12,000 ਵਰਚਾ ਸਿਰਫ ਵੀ ਜੀ ਆਪਣਾ ਇੱਥੇ ਦਾ $1,200 ਨਾਲ ਕੋਈ ਫਰਕ ਨਹੀਂ ਪੈਂਦਾ 10 ਖੇਤਾਂ ਵਾਲੇ ਨੂੰ। ਔਰ ਉੱਥੇ ਸਾਰਾ ਕੰਮ ਸਿੱਧਾ ਹੋ ਜਾਊਗਾ। ਸਾਰੇ ਉਹ ਬੀਜਣ ਲੱਗ ਪਊਗੇ, ਸਭ ਕੁਝ ਜੋ ਇਹ ਕਹੂਗੇ ਉਹ ਕਰੂਗੇ ਉਹ ਜ਼ਮੀਨ ਦੇ ਵਿੱਚ। ਇਹ NRIਆਂ ਦੀ ਜੇ ਹਿੰਮਤ ਹੋਵੇ ਤਾਂ ਇਹ ਕਾਫੀ ਸੁਧਾਰ ਹੋ ਸਕਦਾ। ਕਿਉਂਕਿ ਜੇ ਮੁਲਕ ਯਾਦ ਕਰਾਇਆ ਤਾਂ ਵੀ ਇੱਧਰੋਂ ਬਾਬਿਆਂ ਗਦਰੀਆਂ ਨੇ ਯਾਦ ਕਰਾਇਆ। ਜੇ ਹੁਣ ਵੀ ਇਹ ਹਿੰਮਤ ਕਰਨ ਦਾ NRI, ਉਹਦੀ ਕਾਫੀ ਸਹਾਇਤਾ ਹੋ ਸਕਦੀ ਹੈ ਜੀ। ਤੇ ਦੂਜਾ ਪਨੂੰ ਸਾਹਿਬ ਦੱਸਿਓ ਵੀ ਜਦ ਤੋਂ ਬਾਦਲ ਸਾਹਿਬ ਦੀ ਸਰਕਾਰ ਤੋਂ ਪਹਿਲਾਂ ਤੇ ਪੰਜਾਬ ਦਾ ਢਾਂਚਾ ਬਹੁਤ ਸੋਹਣਾ ਚੱਲਦਾ ਰਿਹਾ ਜੀ। ਇਹ ਦੱਸਿਓ ਨੈਲਸ ਕਰਕੇ, ਕੋਈ ਅੰਗਰੇਜ਼ ਨਾ ਕਰਿਓ ਵੀ ਸਭ ਤੋਂ ਵੱਧ ਨੁਕਸਾਨ ਜੇ ਸਿੱਖੀ ਦਾ ਤੇ ਜੇ ਪੰਜਾਬ ਦਾ, ਤੇ ਜੇ ਜਿੰਨੀਆਂ ਆਪਾਂ ਹੁਣ ਗੱਲਾਂ ਕਰਦੇ ਹਾਂ ਸਭ ਤੋਂ ਵੱਧ ਨੁਕਸਾਨ ਕੀਤਾ ਤਾਂ ਬਾਪੂ ਜੀ ਨੇ, ਬਾਦਲ ਜੀ ਨੇ ਕੀਤਾ। ਇਹਦੇ ਬਾਰੇ ਪਨੂੰ ਜੀ ਜ਼ਰੂਰ ਦੱਸਿਓ। ਠੀਕ ਹੈ ਜੀ, ਥੈਂਕ ਯੂ। ਦੱਸ ਤਾਂ ਗਏ ਤੁਸੀਂ ਜੀ। ਮੇਰੇ ਦੱਸਣ ਦੇ ਕਹਿੰਦੇ ਬਹੁਤਾ ਕੋਈ ਛੱਡਿਆ ਨਹੀਂ ਜੀ। ਤੁਸੀਂ ਤਾਂ ਸਿੱਧਾ ਜਿਹੜਾ ਉਹ ਕਹਿ ਗਏ। ਸਾਰੇ ਲੋਕ ਜਾਣਦੇ ਨੇ ਜੀ, ਤੁਹਾਡੇ ਵਰਗੇ ਸੁਹਿਰਦ ਲੋਕ ਜਾਣਦੇ ਆ। ਜਿਹੜੀ ਗੱਲ ਤੁਸੀਂ NRIs ਦੇ ਬਾਰੇ ਦੇ ਵਿੱਚ ਕਹੀ ਆ, ਮੈਂ ਕੋਈ ਨਿਰਾਸ਼ ਤਾਂ ਨਹੀਂ ਹੈਗਾ ਉਸ ਗੱਲ ਤੋਂ, ਪਰ ਵਿਚਾਰਧਾਰਾ ਮੇਰੀ ਵੀ ਇਸ ਤਰ੍ਹਾਂ ਦੀ ਹੈ, ਜਾਂ ਮੈਂ ਇਹ ਸੋਚਦਾ ਹਾਂ ਕਿ ਨਹੀਂ ਕਰਨਾ। ਉਹਨਾਂ ਨੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਨੇ, ਬਹੁਤ ਵਾਰੀ ਕੀਤੀਆਂ ਨੇ। ਤੁਹਾਡੇ ਵਰਗੇ ਰਾਜ ਹੋਰੀ ਨੇ, ਉਹਨਾਂ ਵਰਗੇ ਕੁਝ ਜਿਹੜੇ ਉਹ ਹੈਗੇ ਆ ਜਿਨ੍ਹਾਂ ਨੇ ਅਜਿਹੀਆਂ ਕੋਸ਼ਿਸ਼ਾਂ
ਜਦੋਂ ਜਦੋਂ ਸੱਦਾ ਦਿੱਤਾ ਉਹਨਾਂ ਨੇ ਕੀਤੀਆਂ ਨੇ। ਚਲੋ ਕੋਸ਼ਿਸ਼ ਕਰਨਾ ਹੀ ਸਾਡਾ ਫਰਜ਼ ਹੈ ਨਾ, ਪਰ ਬਹੁਤ ਸਾਰੇ ਨੇ ਉਹ ਨਹੀਂ ਕਰਦੇ। ਕਈ ਉਹਦੇ ਤਰੀਕੇ ਨੇ, ਬਹਾਨੇਬਾਜ਼ੀਆਂ ਬੜੀਆਂ ਨੇ। ਉਹ ਜੀ ਪਹਿਲਾਂ ਫੜ ਲਏ ਪੈਸੇ, ਮੇਰੇ ਭੂਆ ਦੇ ਪੁੱਤ ਨੇ, ਮੇਰੇ ਮਾਸੀ ਦੇ ਪੁੱਤ ਨੇ, ਮੈਂ ਸਹੁਰਿਆਂ ਨੂੰ ਦਿੱਤੀ ਹੋਈ ਆ, ਉਹ ਦਿੰਦੇ ਨਹੀਂ, ਅਸੀਂ ਐਡਵਾਂਸ ਲੈ ਲਿਆ ਸੀ, ਉਹ ਛੱਡਦੇ ਨਹੀਂ। ਬਹਾਨੇਬਾਜ਼ੀਆਂ ਬਹੁਤ ਨੇ। ਪਰ ਜਿਹੜਾ ਤੁਸੀਂ ਗੱਲ ਜਿਹੜੀ ਕਹਿ ਗਏ, ਉਹ 100 ਹੱਥ ਰੱਸਾ ਸਿਰੇ ਤੇ ਗੰਢ ਵੀ ਜੇ ਇਹ ਚਾਹਣ ਤਾਂ ਬਹੁਤ ਕੁਛ ਬਦਲ ਸਕਦਾ। ਔਰ ਪਰ ਉਹ ਬਦਲਦੇ ਨਹੀਂ। ਕਿਉਂ ਨਹੀਂ ਉਸ ਪਾਸੇ ਵੱਲ ਜਾਂਦੇ? ਲਾਲਚ ਤੁਸੀਂ ਕਹਾ, ਹਾਲਾਂਕਿ ਕਮੀ ਕੋਈ ਨਹੀਂ ਗੀ। ਜਿਹੜੇ ਮੁਲਕਾਂ ਦੇ ਵਿੱਚ ਬੈਠੇ ਹੋ, ਰੋਜ਼ੀ ਰੋਟੀ ਦੀ ਤਾਂ ਕੋਈ ਕਮੀ ਨਹੀਂ। ਤੁਹਾਡੇ ਬੱਚੇ ਬਿਹਤਰ ਮੁਲਕਾਂ ਦੇ ਵਿੱਚ ਪੜ੍ਹ ਲਿਖ ਰਹੇ ਆ, ਉਹਨਾਂ ਨੇ ਇੱਥੇ ਆਉਣਾ ਨੀਗਾ, ਇੱਥੇ ਹੀ ਪਈਆਂ ਰਹਿ ਜਾਣੀਆਂ ਨੇ ਜ਼ਮੀਨਾਂ। ਜੇ ਕੁਝ ਕਰ ਸਕਦੇ ਹੋ ਤੇ ਪੰਜਾਬ ਦੇ ਬਾਰੇ ਦੇ ਵਿੱਚ ਇੰਨਾ ਕੁ ਕਰ ਦਿਓ ਕਿ ਨਸਲਾਂ ਯਾਦ ਰੱਖਣ। ਜੀ ਜੀ ਬਿਲਕੁਲ। ਹਰਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ, ਸਤਿ ਸ਼੍ਰੀ ਅਕਾਲ। ਸਾਰੇ ਸੁਣਨ ਵਾਲਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਬਨੂ ਜੀ, ਮੇਰਾ ਇਹ ਕੁਐਸਚਨ ਸੀ, ਥੋੜਾ ਜਿਹਾ ਵਿੱਚ ਤੁਸੀਂ ਗੱਲ ਵੀ ਕਰ ਗਏ ਜੇ ਕਿ ਜਿਹੜੀ ਰੀਚਾਰਜਿੰਗ ਹੈਗੀ ਆ ਪਾਣੀ ਦੀ ਜਾਂ ਬਾਰਿਸ਼ਾਂ ਦੇ ਟਾਈਮ ਤੇ ਖੂਹਾਂ ਦੇ ਥਰੂ, ਉਹ ਕਿੰਨੀ ਕੁ ਸਕਸੈਸਫੁਲ ਹੈਗੀ ਹੈ। ਤੇ ਦੂਜੀ, ਮੈਂ ਇਹ ਤੁਹਾਡੇ ਕੋਲ ਇੰਨੀ ਵਾਸਟ ਨੌਲੇਜ ਹੈ, ਕੋਈ ਹੋਰ ਵੀ ਤੁਸੀਂ ਰਾਏ ਦੇ ਸਕਦੇ ਜੇ ਵੀ ਰੀਚਾਰਜਿੰਗ ਜ਼ਮੀਨ 'ਚ ਕਿੱਦਾਂ ਕਰਨੀ ਹੈ? ਕਿਉਂਕਿ ਚੰਡੀਗੜ੍ਹ 'ਚ ਮੈਂ ਰਿਹਾ, ਚੰਡੀਗੜ੍ਹ 'ਚ ਐਡਮਿਨਿਸਟ੍ਰੇਸ਼ਨ ਨੇ ਸ਼ੁਰੂ ਕੀਤੀ ਹੋਈ ਹੈ ਰੀਚਾਰਜਿੰਗ। ਤੇ ਇਹ ਇੱਕ ਵਿਨਤੀ ਕਿਸੇ ਤਰੀਕੇ ਨਾਲ ਪਹੁੰਚਾਓ ਇਹਨਾਂ ਪੰਜਾਬ ਗਵਰਨਮੈਂਟ ਦੀ ਇਰੀਗੇਸ਼ਨ ਡਿਪਾਰਟਮੈਂਟ ਨੂੰ ਕਿ ਉਹ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੀ ਹੈਲਪ ਲੈ ਲੈਣ ਵੀ ਉਹ ਕਿੱਦਾਂ ਸ਼ਹਿਰਾਂ ਦਾ ਪਾਣੀ ਰੀਚਾਰਜ ਕਰ ਸਕਦੇ ਹੋ। ਤੇ ਵੈਸੇ ਤੁਸੀਂ ਥੋੜੀ ਜਿਹੀ ਵਿੱਚ ਗੱਲ ਕੀਤੀ ਸੀ ਕਿ ਚਾਰਜਿੰਗ ਇਜ਼ ਪੋਸੀਬਲ। ਥੈਂਕ ਯੂ ਸਰ। ਜੀ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਦੇਖੋ, ਬਾਬਾ ਸੀਚੇਵਾਲ ਹੋਰਾਂ ਵਰਗੇ ਬੰਦੇ ਬੈਠੇ ਆ, ਉਹਨਾਂ ਦੀ ਹੈਲਪ ਲਈ ਜਾ ਸਕਦੀ ਆ। ਇੱਥੇ ਸਕੂਲ ਹੈ ਇੱਕ ਪਟਿਆਲੇ ਦੇ ਵਿੱਚ, ਉਹਨੂੰ ਟਰਸਟ ਚਲਾਉਂਦਾ ਮੈਂਟਲੀ ਚੈਲੰਜ ਬੱਚਿਆਂ ਦਾ, ਮੈਂ ਉਹਦਾ ਟਰਸਟੀ ਆ। ਜਦੋਂ ਉਹਦੀ ਬਿਲਡਿੰਗਸ ਬਣਾਈਆਂ, ਜਿਹੜੀਆਂ ਹਾਈ ਰਾਈਜ਼ ਬਿਲਡਿੰਗ ਬਣਾਈਆਂ, ਅਸੀਂ ਉਹਦਾ ਇੰਤਜ਼ਾਮ ਕੀਤਾ ਜੀ। ਔਰ ਉਹ ਤਰੀਕਾ ਜਿਹੜਾ ਹੈਗਾ ਕਿ 2 ਖੂਹ ਬਣਾਏ। ਜੀ। ਇੱਕ ਤਾਂ ਜਿਹੜਾ ਖੂਹ ਆ ਉਹ 10 ਫੁੱਟ ਡੂੰਘਾ ਜੀ, ਜਿਹੜਾ ਦੂਸਰਾ ਬਣਾਇਆ ਉਹ 40 ਫੁੱਟ ਡੂੰਘਾ ਹੈ। ਜਿਹੜਾ 10 ਫੁੱਟ ਹੈ ਉਹਦੇ ਵਿੱਚ ਪਾਣੀ ਜਾਂਦਾ ਪਹਿਲਾਂ, ਔਰ ਉਹਨੂੰ ਜਿਹੜਾ ਇਸ ਤਰ੍ਹਾਂ ਦਾ ਬਣਾਇਆ ਕਿ 2 ਸਾਲਾਂ ਬਾਅਦ ਇੱਕ ਵਾਰੀ ਉਹਨੂੰ ਸਾਫ਼ ਸੂਫ ਜਿਹੜਾ ਉਹ ਕਰਨਾ ਪੈਂਦਾ। ਜਿੰਨਾ ਮਿੱਟੀ ਘੱਟਾ ਜੋ ਕੁਛ ਵੀ ਆ ਉਹ ਉਹਦੇ ਵਿੱਚ ਬਹਿ ਜਾਂਦਾ ਤੇ ਉਹਦੇ ਉੱਤੋਂ ਫਿਰ ਜਿਹੜੇ ਪਾਈਪ ਨੇ ਉਹ ਦੂਜੇ ਪਾਸੇ ਸੁੱਟਦੇ 40 ਫੁੱਟ ਵਾਲੇ 'ਚ ਪਾਣੀ। ਮਤਲਬ ਕਿ ਜਿਹੜਾ ਸਿਰਫ ਮੀਂਹ ਦਾ ਪਾਣੀ, ਦੂਜਾ ਨਹੀਂ, ਸਿਰਫ ਮੀਂਹ ਦਾ ਪਾਣੀ, ਛੱਤ ਵਾਲਾ ਜਿਹੜਾ। ਔਰ ਉਹ ਐਸਾ ਕਾਮਯਾਬ ਤਰੀਕਾ ਹੈ, ਏਡੇ ਬਿਹਤਰ ਤਰੀਕੇ ਨਾਲ ਬਣਾਇਆ ਹੋਇਆ ਕਿ ਉਹ ਜੇ ਸਾਰੇ ਘਰਾਂ ਦੇ ਵਿੱਚ ਬਣ ਜੇ, ਸਾਰੇ ਜਗ੍ਹਾ ਦੇ ਉੱਤੇ ਬਣ ਜੇ ਤੇ ਇੱਕ ਵੱਡੀ ਹੈਲਪ ਹੋ ਸਕਦੀ ਹੈ। ਰੀਚਾਰਜ ਜਿਹੜਾ ਉਹ ਕੀਤਾ ਜਾ ਸਕਦਾ ਆ। ਦੂਜਾ, ਜਿਹੜੇ ਨਹਿਰਾਂ ਨੇ, ਨਹਿਰਾਂ ਦੇ ਕੰਢਿਆਂ ਦੇ ਉੱਤੇ ਰੀਚਾਰਜਿੰਗ ਪੁਆਇੰਟ ਬਣਾਏ ਜਾਣ। ਔਰ ਨਹਿਰਾਂ ਦੇ ਕੰਢਿਆਂ ਦੇ ਉੱਤੇ ਤਾਂ ਕਰਕੇ ਉੱਥੋਂ ਪਾਣੀ ਜੀਰਨਾ ਸੌਖਾ। ਹੋਇਆ ਕੀ ਆ ਜੀ, ਜਿਹੜੀਆਂ ਪੈਸਟੀਸਾਈਡਸ ਨੇ ਉਹ, ਤੇ ਜਿਹੜਾ ਇੱਕ ਗੰਦਾ ਪਾਣੀ ਸੁੱਟਿਆ ਜਾ ਰਿਹਾ ਸ਼ਹਿਰਾਂ ਦੇ ਸੀਵਰੇਜ ਦਾ ਸਿੱਧਾ ਹੀ ਡਾਇਰੈਕਟਲੀ, ਉਹਦੇ ਨਾਲ ਇੱਕ ਖਲੇਪੜ ਬਣ ਗਿਆ ਜਿਹੜਾ ਧਰਤੀ ਦੇ ਕੋਈ 5-7 ਫੁੱਟ ਹੇਠਾਂ। ਉਹ ਖਲੇਪੜ ਪਾਣੀ ਨੂੰ ਜੀਰਨ ਨਹੀਂ ਦਿੰਦਾ। ਇੱਥੇ ਸਾਡੇ 22 ਨੰਬਰ ਏਰੀਆ ਪੈਂਦਾ, ਇੱਥੇ ਕੀ ਕੀਤਾ ਜਿਹੜੇ ਦੁਕਾਨਾਂ ਵਾਲੇ ਨੇ, ਉਹਨਾਂ ਨੇ ਇਹ ਕਹਿਤਾ ਕਿ ਪੁਰਾਣੇ ਰੁੱਖ ਜਿਹੜੇ ਉਹ ਵੱਢਣੇ ਆ। ਇੱਥੇ DFO ਇੱਥੇ ਸਾਊਥ ਤੋਂ ਨੇ ਲੇਡੀ, ਮੈਂ ਉਹ ਫੇਸਬੁੱਕ ਦੇ ਉੱਤੇ ਪਾਤਾ, ਉਹਨਾਂ ਨੇ 1 ਘੰਟੇ 'ਚ ਉਹਨਾਂ ਦਾ ਮੈਨੂੰ ਫੋਨ ਆ ਗਿਆ, ਕਿਤੇ ਪੋਸਟ ਉਹਨਾਂ ਕੋਲੇ ਪਹੁੰਚ ਗਈ ਵੀ ਮੈਨੂੰ ਸਰ ਦੱਸੋ ਕਿੱਥੇ ਕਿੱਥੇ ਇਹ ਰੁੱਖ ਨੇ, ਕੀ ਆਪਾਂ ਕਰ ਸਕਦੇ ਆ। ਮੈਂ ਉਹਨਾਂ ਦੇ ਨਾਲ ਵੀ ਉਦੋਂ ਗਿਆ, ਉਹਨਾਂ ਨੇ ਤੁਰੰਤ ਪਾਬੰਦੀ ਲਾਤੀ, ਇਹ ਰੁੱਖ ਬਹੁਤ ਪੁਰਾਣੇ ਨੇ, 100 ਸਾਲ ਪੁਰਾਣੇ ਨੇ, ਵੱਡੇ ਨਹੀਂ ਜਾ ਸਕਦੇ। ਉਹਨਾਂ ਦੇ ਆਲੇ ਦੁਆਲੇ ਤੋਂ ਮੈਂ ਕਿਹਾ ਜੀ ਇਹਨਾਂ ਦੇ ਆਲੇ ਦੁਆਲੇ ਤੋਂ ਇੱਟਾਂ ਕਢਾਓ ਜਿਹੜੀਆਂ ਇੰਟਰਲੋਕਿੰਗ ਟਾਇਲਸ ਲਵਾਈਆਂ ਹੋਈਆਂ ਨੇ। ਉਹਦਾ ਚਾਰਜਿੰਗ ਪੁਆਇੰਟ ਕੀ ਆ ਰੁੱਖਾਂ ਦਾ? ਰੁੱਖ ਸਾਡੇ ਚਾਰਜਿੰਗ ਪੁਆਇੰਟ ਨੇ। ਔਰ ਜਿਹੜੇ ਰਵਾਇਤੀ ਬੂਟੇ ਨੇ ਖਾਸ ਤੌਰ ਦੇ ਉੱਤੇ, ਜੇ ਉਹ ਜਿਹੜੇ ਉਹ ਲੱਗ ਜਾਂਦੇ, ਪਰ ਪ੍ਰੋਬਲਮ ਫਿਰ ਉੱਥੇ ਇਹ ਆ ਜਾਂਦੀ ਹੈ ਕਿ ਜਦੋਂ ਲਵਾਏ ਉਦੋਂ ਲੋਕਾਂ ਨੂੰ ਸੱਦਾ ਦਿੱਤਾ, ਲੋਕਾਂ ਨੇ ਲਾਏ। ਮੈਂ ਅੱਗੇ ਇਹਦਾ ਜ਼ਿਕਰ ਕੀਤਾ, ਸੰਗਰੂਰ ਬਰਨਾਲਾ ਜਿਹੜਾ ਹਾਈਵੇ ਦੇ ਉੱਤੇ ਜਾਂਦੇ, ਉਹਦੇ ਉੱਤੇ ਨਾ ਬੜੀ ਤਸੱਲੀ ਹੋਣ ਲੱਗੀ, ਖੁਸ਼ੀ ਹੋਣ ਲੱਗੀ ਸੀਗੀ ਕਿ ਉਹਨਾਂ ਦੇ ਉੱਤੇ ਤੁਹਾਨੂੰ ਡੇਕਾਂ ਦਿਸਣ ਲੱਗ ਗਈਆਂ, ਨਿੰਮਾਂ ਦਿਸਣ ਲੱਗ ਗਈਆਂ, ਜਿਹੜੇ ਟਾਹਲੀਆਂ ਦਿਸਣ ਲੱਗ ਗਈਆਂ। ਐਤਕੀ
ਤੁਸੀਂ ਹੈਰਾਨ ਹੋਵੋਗੇ, ਮਤਲਬ ਕਿ ਇਮੋਸ਼ਨਲ ਹੋ ਜਾਈਦਾ ਵੀ ਉਹ ਤਾਂ ਸਾੜ ਦਿੱਤੇ ਜੀ, 50% ਤੋਂ ਉੱਪਰ ਸਾੜ ਦਿੱਤੇ ਬੂਟੇ। ਉਹ ਸਾਡੇ ਚਾਰਜਿੰਗ ਪੁਆਇੰਟ ਨਹੀਂ ਸੀ ਤਾਂ ਹੋਰ ਕੀ ਸੀਗੇ ਜੀ। ਰੁੱਖ ਜਿਹੜਾ ਆ ਉਹ ਸਿਰਫ ਤੁਹਾਨੂੰ ਆਕਸੀਜਨ ਨਹੀਂ ਦਿੰਦਾ, ਉਹ ਜਿਹੜਾ ਮੀਂਹ ਦਾ ਪਾਣੀ ਆ ਉਹਨੂੰ ਵੀ ਥੱਲੇ ਉਹ ਰੀਚਾਰਜ ਕਰਦਾ ਆ। ਇਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਨੇ, ਸਾਰੀਆਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ। ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਕੰਮ ਕਰਨਾ ਪਊਗਾ। ਪਰ ਸਵਾਲ ਫੇਰ ਇਹ ਆ ਜਾਂਦਾ ਕਿ ਤੁਸੀਂ ਕਿਵੇਂ ਸਮਝਾਓਗੇ। ਜਿਹੜਾ ਵੀ ਜਿਹਨੂੰ ਵੀ ਤੁਸੀਂ ਸਮਝਾਉਣ ਦਾ ਯਤਨ ਕਰਦੇ, ਅਗਲਾ ਕਹਿੰਦਾ ਮੇਰੇ ਕੋਲੇ ਤੇਰੇ ਨਾਲੋਂ ਵੱਧ ਅਕਲ ਆ, ਆਪਣੀ ਅਕਲ ਆਪਣੇ ਕੋਲ ਰੱਖ। ਜੀ ਜਸਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਕੁਐਸਚਨ ਸੀਗਾ ਵੀ ਜਿਵੇਂ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਕਾਰਜਕਾਰੀ ਲੱਗਦਾ ਇਹਨਾਂ ਦੇ ਨਾਲ, ਤੇ ਇਹ ਆਪਣੇ ਹੁਣ ਬਾਦਲ ਸਾਹਿਬ ਉਹਨਾਂ ਦੀ ਬੁਰਸ਼ਾ ਕਰਦੀ ਆ ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਚੱਕਰ ਆ ਬਈ ਆਪਣਾ ਪੂਰਾ ਜਥੇਦਾਰ ਆਪਾਂ ਨੂੰ ਕਿਉਂ ਨਹੀਂ ਮਿਲਦਾ ਸ੍ਰੀ ਅਕਾਲ ਤਖਤ ਸਾਹਿਬ ਦਾ? ਜੀ ਜਾਣ ਕੇ ਲਾ ਕੇ ਰੱਖਦੇ ਆ ਜੀ, ਤਾਂ ਕਿ ਉਹਨਾਂ ਦੇ ਕੰਮ ਆਉਂਦਾ ਰਹੇ, ਉਹਨੂੰ ਫਿਰ ਉਹ ਚਿਤਾਉਂਦੇ ਰਹਿਣ, ਭਾਈ ਵੇਖ ਲੈ ਅਜੇ ਤੇਰੇ ਨਾਲ ਕਾਰਜਕਾਰੀ ਲੱਗਿਆ ਹੋਇਆ ਜੀ, ਪੂਰਾ ਬਣਨਾ ਤੇ ਫਿਰ ਸਾਡੇ ਵਾਸਤੇ ਕੰਮ ਕਰੀ ਚੱਲ। ਮੈਂ ਇਸੇ ਕਰਕੇ ਹਮੇਸ਼ਾ ਉਹਨਾਂ ਨੂੰ ਹਰਪ੍ਰੀਤ ਸਿੰਘ PhD ਕਹਿੰਦਾ, ਤਾਂ ਕਿ ਲੋਕਾਂ ਨੂੰ ਇਹ ਯਾਦ ਰਹੇ ਵੀ ਉਹ ਪੜ੍ਹੇ ਲਿਖੇ ਨੇ। ਜੀ ਠੀਕ ਹੈ ਜੀ। ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ। ਸਵਾਲ ਹਮੇਸ਼ਾ ਭਰੋਸੇ ਨੂੰ ਹੁੰਦੇ ਨੇ ਤੇ ਅੱਜ ਬਹੁਤ ਸਾਰੇ ਸਵਾਲ ਤੁਹਾਨੂੰ ਹੋਏ ਨੇ ਔਰ ਇੰਸ਼ਾਅੱਲਾ ਇਹ ਇਸ ਤਰ੍ਹਾਂ ਹੁੰਦੇ ਰਹਿਣਗੇ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਜੁੜੇ ਸਨ ਬਲਤੇਜ ਪੰਨੂ ਜੀ, ਜਿਨ੍ਹਾਂ ਨੇ ਪਹਿਲਾਂ ਖਬਰਾਂ ਦਾ ਤਬਸਰਾ ਕੀਤਾ, ਪੜਚੋਲ ਕੀਤੀ, ਤਫਸੀਲ ਦਿੱਤੀ ਤੇ ਉਸ ਤੋਂ ਬਾਅਦ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ। ਬਹੁਤ ਸਾਰੇ ਸਵਾਲ ਤੁਸੀਂ ਕੀਤੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਸਵਾਲ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਨੂੰ ਆਉਂਦੇ ਰਹਿਣਗੇ ਔਰ ਹਮੇਸ਼ਾ ਇਹ ਹੋਣਾ ਚਾਹੀਦਾ, ਕਿਉਂਕਿ ਕੋਈ ਵੀ ਮੀਡੀਆ ਦਾ ਸਾਧਨ ਹੈ, ਸੰਚਾਰ ਦਾ ਸਾਧਨ ਹੈ, ਕੋਈ ਵੀ ਮੀਡੀਆ ਅਦਾਰਾ, ਉਹ ਹਮੇਸ਼ਾ ਅਸੀਂ ਇਸ ਗੱਲ ਦੇ ਵਿੱਚ ਯਕੀਨ ਰੱਖਦੇ ਹਾਂ ਕਿ ਉਹ 2 ਵੇ ਕਮਿਊਨੀਕੇਸ਼ਨ ਹੋਣਾ ਚਾਹੀਦਾ, 1 ਵੇ ਨਹੀਂ ਹੋਣਾ ਚਾਹੀਦਾ। ਇਹ ਨਹੀਂ ਕਿ ਸਕਰੀਨ ਤੇ ਕੋਈ ਬੰਦਾ ਭੜਕਾਊ ਬੈਠਾ, 4 ਗਾਲਾਂ ਉਹਨੂੰ, 4 ਉਹਨੂੰ ਤੇ ਕੱਢ ਕੇ ਤੇ 4 ਗੈਸਟਾਂ ਨੂੰ ਉਹ ਹੱਥੋਂ ਪਾਈ ਹੋ ਕੇ ਜਾਂ ਉਹਨਾਂ ਨੂੰ ਉੱਚਾ ਬੋਲ ਕੇ ਚਲਾ ਗਿਆ। ਨਹੀਂ, ਸ਼ਾਲੀਨਤਾ ਹੋਣੀ ਚਾਹੀਦੀ ਹੈ ਔਰ ਸਵਾਲ ਹੋਣੇ ਚਾਹੀਦੇ ਆ। ਮੀਡੀਆ ਵੀ ਅਕਾਊਂਟੇਬਲ ਹੈ। ਸੋ ਜਾਂਦੇ ਸਾਡੇ ਸਪਾਂਸਰ ਦਾ ਧੰਨਵਾਦ ਕਰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਹੜੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਪਿਛਲੇ 25 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਮ ਨੇ, ਵਧੀਆ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੇ ਤਾਂ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408 272 2500। ਉਸ ਤੋਂ ਬਾਅਦ ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਕਰਨਾ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 415 909 0503। ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਹੋਮ ਲੋਨ, ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 855 905 2575 2575 ਇਹਨਾਂ ਦਾ ਨੰਬਰ ਹੈ। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।